ਤੇ ਛਿੱਕ ਵੀ ਮਾਰਿਆ ਕਰੇ। ਉਹ ਜਿੰਨਾ ਘਰ ਬੇਰੀ ਹੋਵੇ ਉਹਨਾਂ ਘਰ ਭਰਵੱਟੇ ਹੁੰਦੇ ਹੀ ਹੁੰਦੇ। ਬੱਚੋ ਲੱਖ ਲਨ ਤੁਹਾਡੇ। अस्सलाम वालेकुम नादरीन, टी टाइम में खुश आमदीद। फैसल बहुत याद आ रहा है यार, चला गया फैसल यार। हले कल दी गल्लां इत्थे बैठा हुंदा सी। बस अगे आसानियां होण, बस उहदे लिए अल्लाह खैर करे। मैं तो कहना तुसी भी जाओ किते एंजी गए सी। हर एक ने चले जाना एक ना एक दिन। बहरहाल यह कि यार पता ते मैं सोचदा कि यार ਉਹਦੇ ਬੱਚੇ ਵਿਚਾਰੇ ਕਿਸ ਤਰ੍ਹਾਂ ਸਰਵਾਈਵ ਕਰਦੇ ਹੋਣਗੇ ਕਿ ਵੀ ਮਜ਼ੇ ਚ ਨੇ, ਹਨਾ। ਸੋਨਾ ਜਿਹਾ ਹੋਇਆ ਦਫ਼ਤਰ। ਹਾਂ ਬਹਰਹਾਲ ਯਾਰ ਇਸ ਤੋਂ ਕਹਿੰਦੇ ਨਾ ਕਿ ਜਿਹੜਾ ਜਦੋਂ ਜਿੱਥੇ ਜਿਹਦਾ ਲਿਖਿਆ ਨਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਸਹੀ ਗੱਲ। ਇੱਕ ਵਾਰੀ ਜ਼ਿੰਦਗੀ ਜਦੋਂ ਮੇਰੇ ਵਾਲਦ ਸਾਹਿਬ ਦੁਨੀਆ ਤੋਂ ਗਏ, ਮੈਨੂੰ ਉਦੋਂ ਦੁੱਖ ਹੋਇਆ ਸੀ। ਕਿਹੜੇ ਵਾਲਦ ਸਾਹਿਬ ਇਹਦੇ ਕਿਹੜੇ ਨਹੀਂ ਹੁੰਦੇ, ਵਾਲਦ ਸਾਹਿਬ ਇੱਕੋ ਹੀ ਹੁੰਦੇ। ਦਾਦਾ ਬੂ ਤਾਇਆ ਬੂ ਨਹੀਂ ਵਾਲਦ ਸਾਹਿਬ ਇੱਕੋ ਹੀ ਹੁੰਦੇ ਨੇ। ਉਹ ਚਾਚਾ ਜੀ ਹੁੰਦੇ ਨੇ, ਦਾਦਾ ਜੀ ਹੁੰਦੇ ਨੇ। ਜਦੋਂ ਜ਼ਿੰਦਗੀ ਚ ਮੇਰੀ ਦੁਨੀਆ ਤੋਂ ਗਏ ਨਾ, ਤੂੰ ਉਦੋਂ ਕਿੱਡਾ ਸੀ? ਤਕਰੀਬਨ 4 ਸਾਲ। ਅੱਛਾ, ਮੈਨੂੰ ਧੁੰਦਲਾ ਯਾਦ ਹੈ। ਉਦੋਂ ਸਾਡੀ ਮੈਨੂੰ ਪਤਾ ਲੱਗਾ ਤੇਰੇ ਪੈਦਾ ਹੋਣ ਤੋਂ ਵੀ 2.5-3 ਸਾਲ ਪਹਿਲੇ ਫੌਤ ਹੋ ਗਏ ਸੀ। ਉਹ ਨਸੀ ਉਹ ਸਾਜੀ ਇੰਜ ਗੱਲ ਕਰੀਦੀ ਹੁੰਦੀ ਹੈ, ਇਹ ਨਹੀਂ ਕਹੀਦਾ ਹੁੰਦਾ ਕਿਹੜੇ। ਇਹ ਜਗ੍ਹਾ ਤੇ ਤੁਹਾਨੂੰ ਪਤਾ ਕਦੀ ਐ ਕਰਕੇ ਵਜੇ ਪੂਰਾ ਫੇਫੜਾ ਅੰਦਰੋਂ ਨਹੀਂ ਉਹ ਅਗਰ ਪਹਿਲੇ ਸੌਰੀ ਕਰ ਲਈਏ ਫਿਰ ਬਚ ਜਾਂਦਾ। ਅੱਛਾ, ਬਾਜੀ ਡਰ ਗਈ ਕਹਿ ਦਈਏ ਨਾ ਬੰਦਾ ਠੀਕ ਹੋ ਜਾਂਦਾ। ਅੱਛਾ ਫਿਰ ਉਹ ਸਾਡੀ 3 ਮੰਜ਼ਿਲਾ ਬਿਲਡਿੰਗ ਸੀ, ਕੋਠੀ ਸੀ ਨਾ। ਤੇ ਅੱਛਾ, ਮੈਂ ਉਤੋਂ ਮੈਨੂੰ ਪਤਾ ਉਤਲੀ ਮੰਜ਼ਲ ਤੇ ਕੀ ਕੰਮ ਸੀ? ਹੋਏ ਨਹੀਂ ਕਿਹਦਾ ਨਾ ਦੱਸਾ ਜੀ, 3 ਮੰਜ਼ਲ। ਨਹੀਂ ਉਹ ਕਹਿੰਦੇ ਨਾ ਤੇਰਾ ਉਤਲੀ ਮੰਜ਼ਿਲ ਤੇ ਕੀ ਕੰਮ ਆ, ਤੂੰ ਇੱਧਰ ਕੀ ਕਰਨ ਆਇਆ? ਨਾਲੇ ਉਹ ਪੁੱਛਣ ਆਇਆ ਜਾਂ ਵੈਸੇ? ਨਹੀਂ ਕੋਈ ਕਾਰੋਬਾਰ ਸੀ? ਨਹੀਂ ਉਸ ਦੌਰ 'ਚ ਨਾ 3-3 4-4 ਮੰਜ਼ਿਲਾਂ ਹੁੰਦੀਆਂ ਸੀ, ਔਰ ਜ਼ਿਆਦਾ ਉਤਲੀ ਮੰਜ਼ਿਲ ਤੇ ਹੀ ਰਹਿਸ਼ਾਂ ਹੁੰਦੀਆਂ ਸੀ। ਇੱਕ ਪੁੱਲੀ ਵੀ 3 ਮੰਜ਼ਲੀ ਹੁੰਦੀ ਹੈ, ਮੈਨੂੰ ਦੱਸੋ। ਉਹ ਹੁਣ ਗਵਰਨਮੈਂਟ ਨੇ ਕਾਫੀ ਜਗ੍ਹਾ ਤੇ ਨਾ ਉਹ ਖਤਮ ਕਰ ਦਿੱਤੀਆਂ। ਉਹਨਾਂ ਨੇ ਕਿਹਾ 3 ਮੰਜ਼ਿਲਾਂ ਖਤਮ ਕਰੋ। ਮੈਂ ਨਾ ਜਿਹੜੀ ਮੰਜ਼ਿਲ ਦੀ ਗੱਲ ਕਰਨ ਨੇ ਉਹਦੇ ਤੇ ਰਹੋ। ਮੈਂ ਮੰਜ਼ਿਲੇ ਮਕਸੂਦ ਜਿੱਥੇ ਜਾਂਦਾ ਸੀ ਉਹਦੀ ਵੀ ਗੱਲ ਕਰਦਾ। ਮਕਸੂਦ ਤੋਂ ਯਾਰ, ਇੱਕ ਮਕਸੂਦ ਇਹਦਾ ਚਾਚਾ ਸੀ, ਉਹ ਤੀਸਰੀ ਮੰਜ਼ਿਲ ਤੇ ਖੜਾ ਹੁੰਦਾ ਸੀ ਨਾ, ਤੇ ਉਹਨੂੰ ਕਹਿੰਦੇ ਹੁੰਦੇ ਸੀ ਮੰਜ਼ਿਲੇ ਮਕਸੂਦ। ਮੇਰਾ ਚਾਚਾ ਮੰਜ਼ਿਲ ਹੈ ਨਾ, ਮਕਸੂਦ ਸਜੈਨ ਨਹੀਂ ਕਹਿ ਰਿਹਾ। ਉਹ ਮੰਜ਼ਿਲ ਇਹਨਾਂ ਨੂੰ ਦਿੱਤੀ ਸੀ, ਉਹ ਉਹਦੇ ਕੋਲ ਉੱਥੇ ਰਹਿੰਦਾ ਬਹਿੰਦਾ ਸੀ। ਉਹ ਸੀ ਮੰਜ਼ਿਲੇ ਮਕਸੂਦ। ਥੱਲੇ ਸੀਗੀ ਮੰਜ਼ਿਲੇ ਹਮੀਦ, ਉਹ ਛੋਟਾ ਚਾਚਾ। ਅੱਛਾ, ਉਹ ਥੱਲੇ ਸੀ ਮੰਜ਼ਿਲੇ ਰੈਂਟ, ਉਹ ਕਿਰਾਏ ਤੇ ਦਿੱਤਾ ਸੀ ਇਹਨੇ। ਨਹੀਂ ਉਹ ਕਿਰਾਏ ਤੇ ਨਹੀਂ ਸੀ ਦਿੱਤਾ, ਉਹ ਸਾਡੇ ਕੰਮੀ ਸਨ, ਉਹ ਸ਼ੇਖ, ਉਹ ਮੁੰਡੇ 3-4। ਸ਼ੇਖ ਬੜੇ ਕੰਮੀ ਹੁੰਦੇ ਨੇ, ਸ਼ੇਖ ਹੁੰਦੇ ਨੇ ਕੰਮੀ, ਬਹੁਤ ਕੰਮ ਕਰਦੇ। ਨਹੀਂ ਉਹ 2-3 ਨਹੀਂ ਜਾਂਦੇ ਕੰਮੀ ਬਣ ਕੇ ਹੀ ਆ। ਜੇ ਟਾਰਗੇਟ ਹੁੰਦਾ ਨਾ, ਉਹ ਕਹਿੰਦੇ ਵੀ ਰੱਖੋ ਸਹੀ, ਸਾਨੂੰ ਕੰਮੀ ਬਣ ਕੇ ਰੱਖ ਲਓ। ਨਹੀਂ ਉਹ ਤੇ ਕੀ ਕਰ ਲੈਂਦੇ ਨੇ ਉਹ, ਫਿਰ ਮਜਬੂਰਨ ਆਧਾਰੀ ਬਾਤ ਆ, ਬਾਅਦ ਚ ਬੈਨੋਈ ਕਹਿਣਾ ਪੈ ਜਾਂਦਾ। ਲੇਕਿਨ ਉਹ ਜਾਂਦੇ ਕੰਮੀ ਬਣ ਕੇ ਅੱਗੋਂ ਇਸ ਕਿਸਮ ਦਾ ਕੰਮੀ ਕਰਦੇ ਨੇ ਕਿ ਬੰਦਾ ਕਹਿੰਦਾ ਲੋ ਜੀ ਸਾਡਾ ਜ਼ੇਨ ਨਹੀਂ ਸੀਗਾ, ਬੱਚੀ ਨੇ ਐਸਾ ਮਜਬੂਰ ਕੀਤਾ। ਕਿਸੇ ਗੱਲ ਦੀ ਕਮੀ ਰਹਿ ਗਈ ਤੇ ਕਰ ਲਓ। ਤੂੰ ਕਿਉਂ ਸ਼ੇਖ ਕੰਮੀ ਕਿਹਾ? ਨਹੀਂ ਇੱਥੇ ਹਜ਼ਾਰਾਂ ਸ਼ੇਖ ਨੇ। ਓਏ ਉਹਨਾਂ ਦੀ ਗੱਲ, ਮੈਂ 2 ਬੰਦੇ ਯਾਰ ਵਿੱਚੋਂ ਗੁੱਜਰ ਦੀ 2 ਕਮੀ ਹੋ ਸਕਦੀ ਸਰ। ਨਹੀਂ ਮੈਂ ਤੇਰਾ ਚਾਚਾ ਕਿਹਾ ਮਕਸੂਦ, ਉਹ ਸਰ 2 ਕਮੀ ਇੱਥੇ ਜੱਟ ਵੀ ਹੋ ਸਕਦੇ, 2 ਕਮੀ ਗੁੱਜਰ ਵੀ ਹੋ ਸਕਦੇ। ਮੈਂ ਤੇਰੀ ਧੌਣ ਨਾ ਲਾ ਦਿਆਂਗਾ ਕਮੀ। ਅੱਛਾ ਯਾਰ ਬੇਸਿਕਲੀ ਕੰਮੀ ਕਹਿੰਦੇ ਨੇ ਕੰਮ ਕਰਨੇ ਵਾਲੇ ਕੋ, ਤੇ ਹਰ ਬੰਦਾ ਹੀ ਕੰਮੀ ਹੈ। ਹਾਂਜੀ, ਫਿਰ ਤੁਸੀਂ ਕਿਉਂ ਕੰਮ ਕਰਨ ਵਾਲੇ ਨੂੰ ਕਹਿੰਦੇ ਕੰਮੀ। ਹਾਂ ਬਿਲਕੁਲ ਠੀਕ ਹੈ, ਤੂੰ ਕੰਮ ਇੱਥੇ ਕਰਦਾ, ਤੂੰ ਕੰਮੀ ਨਹੀਂ। ਤੇ ਅਗਰ ਤੂੰ ਇੱਥੋਂ ਕੋਈ ਛੋਟੀ ਹਰਕਤ ਕਰ ਦੇਵੇ ਕਮੀਨਗੀ ਵਾਲੀ, ਤੇ ਤੂੰ ਕਮੀਨ ਹੋ ਗਿਆ। ਹਾਂ, ਰੈਂਕ ਵੱਧ। ਇਹ ਡੈਗਜ਼ੀਨੇਸ਼ਨ ਇਸ ਤਰ੍ਹਾਂ ਹੁੰਦੀ ਹੈ। ਨਹੀਂ ਕਮੀਨ ਨਹੀਂ ਲਾਣਾ ਚਾਹੀਦਾ, ਕਮੀ ਸਿਰਫ ਰਵੇ ਨਾ। ਤੇ ਯਾਰ ਤੂੰ ਇੱਥੇ ਕੰਮ ਕਰਦਾ ਨਾ, ਹਾਂਜੀ ਕੰਮ ਕਰਨ ਆਉਣਾ, ਹਾਂਜੀ, ਤੇ ਤੂੰ ਕੰਮੀ ਆ। ਨਹੀਂ ਕਾਹਦੇ ਤੋਂ ਮੈਂ ਕੰਮੀ ਕਿਹਨੂੰ ਕਹਿੰਦੇ ਆ? ਕੰਮੀ ਸਾਡੇ ਮੁਆਸ਼ਰੇ ਨੇ ਗਲਤ ਕੀਤਾ ਨਾ। ਨਹੀਂ ਕੰਮੀ ਕਹਿੰਦੇ ਕਿਹਨੂੰ? ਮੁਆਸ਼ਰੇ ਨੂੰ ਛੱਡ, ਕੰਮ ਕਰਨ ਵਾਲੇ, ਕੰਮ ਕਰਨ। ਤੇ ਤੂੰ ਇੱਥੇ ਕੰਮ ਕਰਦਾ, ਤੂੰ ਪਹਿਲੇ ਸਿਗਟਾਂ ਦਾ ਕੰਮ ਕਰਦਾ ਸੀ, ਕੰਮੀ ਸੀ। ਸਿਗਟਾਂ ਦਾ ਕਿਉਂ ਵਿੱਚ ਬਾਰ-ਬਾਰ ਮੈਨੂੰ ਸਾਊਦੀ ਅਰਬ ਜਾ ਕੇ ਕੰਮ ਕੀਤੇ, ਗਟਰ ਕੱਢੇ ਲੋਕਾਂ ਦੇ। ਉਹ ਯਾਰ ਕਾਹਦਾ ਕੋਆਰਡੀਨੇਸ਼ਨ ਵੀ ਦੱਸ ਸਕਦੇ ਹੋ ਤੁਸੀਂ। ਮੇਰਾ ਸਕੂਲ ਕੋਆਰਡੀਨੇਸ਼ਨ ਸੀ, ਕੰਮ ਕਰਦਾ ਸੀ ਨਾ, ਤੇ ਕੰਮੀ ਸਾਂ। ਕੰਮੀ ਆ ਤੂੰ, ਹਾਂਜੀ ਅੱਜ ਤੱਕ ਕੰਮੀ ਆ। ਹਾਂ ਹੁਣ ਵੀ ਕੰਮ ਕਰਦਾ, ਤੂੰ ਕੰਮੀ ਨਹੀਂ। ਉਹ ਕਮੀ ਆ ਇਹ ਯਾਰ, ਐਵੇਂ ਕਮੀ ਕਦੋਂ ਜਾਣਾ? ਫਿਰ ਸਹੀ ਗੱਲ ਕਰੀ ਦੀ ਉਹ ਹੁੰਦੀ। ਯਾਰ ਅੱਛਾ ਜੀ, ਤੁਹਾਡੇ ਸ਼ੇਖ 2 ਕੰਮੀ ਸੀ। ਮੈਂ ਜਦੋਂ 4 ਸਾਲ ਦਾ ਸੀ, ਮੈਨੂੰ ਕਿਉਂਕਿ ਵਾਲਦ ਸਾਹਿਬ ਦਾ ਮਾਸ਼ਾਅੱਲਾ ਉਹਦਾ ਨਿਜ਼ਾਮ। ਉਦੋਂ ਰੱਖੇ ਤੂੰ ਸ਼ੇਖ ਕੰਮੀ? ਜੋ 4 ਸਾਲ ਦਾ ਸੀ। ਜਦੋਂ ਤੂੰ 4 ਸਾਲ ਦਾ ਸੀ। ਹਾਂ ਮੈਂ ਸਮਝ ਗਿਆ ਉਹਨਾਂ ਦੀ
ਉਹ ਕਿਉਂ ਉਹਨਾਂ ਨੇ ਵਾਲਦ ਸਾਹਿਬ ਉਹ ਸਾਡੇ ਕੋਲ ਕੰਮ ਕਰਦੇ ਸੀ ਨਾ, ਕੌਣ? ਉਹ ਜਿਹੜੇ ਕੰਮੀ ਸੀ। ਹਾਂ ਤੇ ਉਹ ਕੰਮ ਕਰਦੇ ਕੰਮੀ ਉਹਨੂੰ ਹੀ ਕਹਿੰਦੇ ਨੇ। ਉਹ ਤੇ ਤੁਸੀਂ ਇਹਨੂੰ ਕਿਉਂ ਨੈਗੇਟਿਵ ਲੈਣ ਦੇ ਹੋ ਉਸਤਾਦ ਜੀ? ਕੰਮੀ ਇੱਕ ਉਹਦਾ ਵੀ ਹੋ ਸਕਦਾ ਯਾਰ, 13ਵੇਂ ਗ੍ਰੇਡ ਦਾ ਕੰਮੀ। ਲੈ ਸਾਰੇ ਕੰਮੀ ਨੇ। ਹਾਂਜੀ ਸਾਰੇ ਜਿੱਦਾਂ ਸਾਰੇ ਚੂੜੇ ਨੇ ਨਾ। ਹਾਂ ਆਏ ਅਮਾਨ ਸਾਹਿਬ ਨੇ ਕਿਹਾ ਸੀ ਨਾ। ਆਏ ਹਾਏ ਹਾਏ, ਸਾਰੇ ਮਰਾਸੀ ਵੀ ਨੇ। ਹਾਂ ਇਹ ਵੀ ਕਹਿ ਲੋ। ਹਾਂ ਹਾਂ ਤੇ ਉਹ ਉਹਨਾਂ ਦਾ ਕੰਮ ਹੁੰਦਾ ਸੀ। ਮੇਰੇ ਅੱਛਾ ਫਿਰ ਅੱਗੇ ਗੱਲ ਦੱਸਣਾ। ਪੜਦਾਦਾ ਜੀ ਦੀ ਇੱਕ ਤਸਵੀਰ ਸੀ ਵੱਡੀ ਲੱਗੀ ਹੋਈ ਨਾ। ਅੱਛਾ ਸਿਰਫ ਸਾਰੀ ਦਿਹਾੜੀ ਉਹਨਾਂ ਨੇ ਸਾਫ਼ ਕਰਨੀ ਤਸਵੀਰ, ਸਿਰਫ ਉਹਨਾਂ ਦਾ ਇਹ ਕੰਮ ਹੁੰਦਾ। ਇੰਨੇ ਗੰਦੇ ਸੀ ਦਾਦਾ ਜੀ। ਯਾਰ ਸਾਫ਼ ਕਰਦੇ 2-3 ਦਿਨ ਬਾਅਦ, ਜਿਵੇਂ ਏਸੀ ਦੀਆਂ ਜਾਲੀਆਂ ਸਾਫ਼ ਕਰੀ ਦੀਆਂ। ਸਾਜੀ ਉਹ ਸਾਫ਼ ਕਰਦੇ ਸੀ, ਇਹਨਾਂ ਚੋਂ ਕੋਈ ਭਰਾ ਆ ਕੇ ਫੇਰ ਕੂੜੇ 'ਚ ਸੁੱਟ ਦਿੰਦਾ ਸੀ, ਫੇਰ ਉਹਦੀ ਡਿਊਟੀ ਸੀ ਲਾ ਕੇ। ਉਹ ਕੂੜੇ 'ਚ ਨਹੀਂ ਜਾਣ ਵਾਲੀ ਪੂਰੀ ਦੀਵਾਰ ਜਿੱਡੀ ਤਸਵੀਰ ਸੀ। ਉਸਤਾਦ ਜੀ ਕਹਿੰਦੇ ਜਦੋਂ ਏਸੀ ਦੀਆਂ ਜਾਲੀਆਂ ਸਾਫ਼ ਕਰੀ ਦੀਆਂ, ਇਹ ਤਾਂ ਦਾਦੇ ਦੀ ਵੀ ਜਾਲੀਆਂ ਸਾਫ਼। ਨਹੀਂ ਇਦਾਂ ਹੀ ਤਸਵੀਰ ਸਾਫ਼ ਕਰਦੇ ਹੋ, ਜਦੋਂ ਦੁਬਾਰਾ ਗੰਦੀ ਹੋਣੀ ਉਹਦੇ ਕਰਨੀ ਵੀ ਸਾਰੀ ਦਿਹਾੜੀ ਤਸਵੀਰ ਹੀ ਸਾਫ਼ ਕਰਦੇ। ਬੇਸਿਕਲੀ ਉਹ ਸਾਫ਼ ਨਹੀਂ ਸੀ ਕਰਦੇ, ਉਹ ਮਟੇਨ ਦੀ ਕੋਸ਼ਿਸ਼ ਕਰ ਰਹੇ ਸੀ ਨਹੀਂ ਕਿ ਮਿਟ ਜੇ ਕਿਤੇ। ਉਹ ਨਹੀਂ, ਉਹ ਨਾ ਪੜਦਾਦਾ ਦੀ ਤਸਵੀਰ ਸੀ। ਜਿੱਦਾਂ ਮਿਸਟਰ ਬੀਨ ਜਿਹੜੇ ਨੇ ਨਾ ਸਰ, ਉਹ ਇੱਕ ਉਹਨਾਂ ਦਾ ਕਲਿੱਪ ਆ, ਉਹ ਕਿਸੇ ਜਗ੍ਹਾ ਤੇ ਜਾਂਦੇ ਤੇ ਉੱਥੇ ਇੱਕ ਵੱਡੀ ਪੇਂਟਿੰਗ ਲੱਗੀ ਦੀ ਮਾਈ ਦੀ, ਤੇ ਉਹਦੀ ਕੱਲ ਨੂੰ ਨਮਾਇਸ਼ ਹੁੰਦੀ ਬਹੁਤ ਵੱਡੀ, ਆਲਾ ਬਹੁਤ ਲੈਵਲ ਤੇ ਉਹਦੀ ਨਮਾਇਸ਼ ਹੁੰਦੀ। ਤੇ ਉਹ ਕਰੈਕਟਰ, ਹੁਣ ਉਹਦਾ ਇੱਕ ਦੋਸਤ ਉੱਥੇ ਹੁੰਦਾ ਨਾ, ਤੇ ਨਾਲ ਵੈਸੇ ਹੀ ਜਾ ਰਹੇ ਫਿਰਦੇ ਨਾ ਤਸਵੀਰ ਦੇ ਅੱਗੇ, ਹੁਣ ਸਾਰੇ ਬਾਹਰ ਚੱਲ ਜਾਂਦੇ ਤੇ ਉਹ ਕੱਪੜਾ ਲਾਉਂਦੇ ਤੇ ਮਾਈ ਦੀ ਤਸਵੀਰ ਬੜੀ ਆਲਾ ਨਾਯਾਬ, ਤੇ ਉਹ ਕਰਦੇ ਨੇ ਐਂ ਕਰਦੇ ਕਹਿੰਦੇ ਸਾਜੀ ਉਹ ਛਿੱਟਾਂ ਸਾਰੀਆਂ ਮਾਈ ਦੇ ਮੂੰਹ ਤੇ। ਹੁਣ ਲੱਗੇ ਨਾ ਕੋਈ ਐਸਿਡ ਟੈਪ ਕੋਈ ਪਿਆ ਦਾ ਨਿਜ਼ਾਮ, ਤੇ ਉਹ ਬਣੀ ਵੀ ਨਾਰਮਲ ਹੁੰਦੀ, ਉਹ ਫੜ ਕੇ ਉਹਨੂੰ ਧੋ ਕੇ ਇਹਨਾਂ ਨੂੰ ਇੰਜ ਨਹੀਂ ਕਰਦੇ ਉਹਦੇ ਮੂੰਹ ਨੂੰ, ਤੇ ਉਹ ਸਾਫ਼ ਹੋ ਜਾਂਦੀ ਬਿਲਕੁਲ ਸਾਫ਼। ਥੋੜੀ ਬਾਅਦ ਦੇਖਦੇ ਤੇ ਉਹ ਵਿੱਚੋਂ ਬੁਲਬੁਲੇ ਗਲਣੇ ਸ਼ੁਰੂ ਹੋ ਜਾਂਦੀ, ਪੂਰਾ ਮੂੰਹ ਗਲ ਜਾਂਦਾ। ਮੁੜ ਕੇ ਕੱਪੜੇ ਦੇ ਨਾਲ ਇੰਜ ਕਰਦੇ ਤੇ ਉਹ ਕੀਟੇ ਮੀਟੇ ਪੂਰੇ ਮੂੰਹ ਤੇ ਵੱਜ ਜਾਂਦੇ। ਪੈਨ ਕੱਢਦੇ, ਪੈਨ ਕੱਢ ਕੇ ਸੋਹਣੀਆਂ ਅੱਖਾਂ ਨੱਕ ਬਣਾ ਕੇ ਤੇ ਉਹ ਮਾਈ ਜੀਵ ਜੀ ਮਾਰ ਕਰਦੇ ਨਾਲ ਉਹਦੀਆਂ ਅੱਖਾਂ। ਓਏ ਤੇਰਾ ਮੂੰਹ ਜਿਹਾ ਬਣਾ। ਆਹੋ ਅਜੀਬ ਜਿਹਾ ਮੂੰਹ ਬਣਾ ਦੇ। ਫਿਰ ਉੱਥੋਂ ਲੈ ਕੇ ਭਾਈ ਉਹ ਤਸਵੀਰ ਦੱਸਦਾ ਕਰੈਕਟਰ, ਓਏ ਹੋਏ ਉਹਦੇ ਇੰਜ ਕਰਕੇ ਨਾ ਸਟੈਚਰ ਬਣਾ ਕੇ ਨਾ ਹਸਪਤਾਲ ਵਾਲਾ, ਤੇ ਇੰਜ ਜਾ ਰਿਹਾ ਤਾਂ ਅੱਗੋਂ ਗਲੀ ਚੋਂ ਬੰਦਾ ਆ ਰਿਹਾ ਤੇ ਜਗ੍ਹਾ ਨਹੀਂ ਹੈਗੀ, ਤੇ ਇੰਜ ਕਰਦਾ ਤੇ ਉਹ ਇੰਜ ਵੇਖਦਾ ਤੇ ਇੰਜ ਕਰਕੇ ਕੱਢ ਕੇ ਨਾ ਫੇਰ ਸਿੱਧਾ, ਤੇ ਉਹ ਖੁੱਲਤਾ ਵੇਖਦਾ ਕਹਿੰਦਾ ਇਹ ਕਿੱਧਰੋਂ ਨਿਕਲ ਗਿਆ। ਓਏ ਉਹ ਬਹੁਤ ਆਲਾ ਫਿਲਮ ਸੀ ਉਹ ਕਲਿੱਪ। ਅੱਛਾ ਉਹ ਕਿਉਂਕਿ ਸਾਜੀ ਜਿਸ ਟਾਈਮ 'ਚ ਯਾਨੀ ਪਿੰਡਾਂ 'ਚ ਲੋਕ ਇੱਥੇ ਆਏ ਸਨ, ਇੱਥੇ ਉਦੋਂ ਰਿਵਾਜ ਨਹੀਂ ਸੀ, ਏਡੀ ਅਮੀਰੀ ਨਹੀਂ ਸੀ। ਮੇਰੇ ਵਾਲਦ ਸਾਹਿਬ ਨੇ ਬੜੀ ਮਿਹਨਤ ਕੀਤੀ ਮਿੱਠੇ, ਜੈਨੂਅਨਲੀ ਉਹਨਾਂ ਨੇ ਸਾਜੀ ਸਭ ਦੇ ਵਾਲਦ ਸਾਹਿਬ ਨੇ ਮਿਹਨਤ ਕੀਤੀ ਆ ਫਰੀਦ। ਯਾਰ ਇਹ ਸ਼ੋਅ ਅਸੀਂ ਮਤਲਬ ਤੇਰੇ ਵੱਡਿਆਂ ਦੀਆਂ ਫਜ਼ੀਲਤਾਂ ਸੁਣਨ ਲਈ ਸ਼ੁਰੂ ਕੀਤੀ। ਮੈਂ ਇੱਕ ਗੱਲ ਸਿਰਫ ਦੱਸਣ ਤੂੰ ਲੱਗਾ, ਗੱਲ ਦਾ ਮਕਸਦ ਦੱਸ, ਗੱਲ ਤੋਂ ਸਿਰਫ ਅੱਗੇ ਇਹ ਗੱਲ ਦੱਸਣ ਲੱਗਾ ਕਿ ਮੇਰੇ ਵਾਲਦ ਸਾਹਿਬ ਕਹਿੰਦੇ ਹੁੰਦੇ ਸੀ ਕਿ ਯਾਰ ਰੁਪਈਆ ਵਿਆਹ ਸ਼ਾਦੀ ਤੇ ਇੰਨਾ ਕੁ ਲਾਓ ਕਿ ਬੰਦੇ ਦਾ ਨੱਕ ਰਵੇ। ਯਾਰ ਤੂੰ ਨੱਕ ਨਹੀਂ ਰਹਿੰਦਾ ਮਿੱਠਾ ਜੀ, ਜਿਹੜਾ ਬੰਦਾ ਪੈਸੇ ਨੂੰ ਕੁੱਟ ਲੈਂਦਾ। ਮੇਰੀ ਸਾਲਗਿਰਾ ਤੇ ਹੁਣ ਤੁਸੀਂ ਸਾਰੀ ਦਿਹਾੜੀ ਦੇਗਾਂ ਗਿਣਨ ਤੇ ਲੱਗ ਜਾਓ, ਤੁਸੀਂ ਥੱਕ ਜਾਓਗੇ, ਇੰਨੀ ਦੇਗ ਪੱਕਦੀ ਸੀ। ਔਰ ਜੈਨੂਅਨ ਉਦੋਂ ਨਹੀਂ ਧੌਣ ਤੋਂ ਛੁੱਟੀਆਂ ਕਰਦੇ। ਨਹੀਂ ਲੋ ਜੀ ਨਾਜ਼ਰੀਨ, ਨੱਕ ਵਾਲੀ ਜਿਹੜੀ ਗੱਲ ਆ ਨਾ, ਇਹ ਵਾਕਈ ਸਾਡੇ ਮੁਆਸ਼ਰੇ 'ਚ ਬੜਾ ਵੱਡਾ ਇਹਨੂੰ ਯੂਜ਼ ਕੀਤਾ ਜਾਂਦਾ। ਮੇਰਾ ਨੱਕ ਨਹੀਂ ਰਹਿੰਦਾ, ਨੱਕ ਵਾਲਾ ਹੁੰਦਾ ਤੇ ਇਦਾਂ ਨਾ ਕਰਦਾ, ਠੀਕ ਆ ਜੀ, ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ। ਹਾਂਜੀ ਇਹ ਨੱਕ ਬਹੁਤ ਜਗ੍ਹਾ ਤੇ ਯੂਜ਼ ਕਰਦਾ। ਡਾਇਲੌਗ ਉਸਤਾਦ ਜੀ, ਕੋਈ ਗੱਲ ਨਹੀਂ ਹੈ, ਕੋਈ ਭਰਮ ਭਾਰ ਨਹੀਂ, ਬਸ ਐਵੇਂ ਹੀ ਆ। ਜੇ ਨੱਕ ਨਾ ਹੁੰਦਾ, ਇੱਕ ਮਿਸਾਲ ਯਾਰ, ਇੱਕ ਮਿਸਾਲ ਆ, ਇੱਥੇ 2 ਨੱਕ ਲੱਗੇ ਹੁੰਦੇ, ਇੱਥੇ ਇੱਕ ਕੰਨ ਲੱਗਾ ਹੁੰਦਾ। ਹਾਂ ਨਾ, ਬੰਦਾ ਕਹਿੰਦਾ ਯਾਰ ਇਹਦੇ ਨਾਲ ਗੱਲ ਕੀ ਕਰਨੀ ਯਾਰ, ਇਹਦੇ ਨੱਕ 'ਚ ਬੋਪੜੀ ਹੋਣੀ। ਨਹੀਂ ਇੱਥੇ ਨੱਕ ਲੱਗੇ ਹੁੰਦੇ ਤੇ ਤੁਸੀਂ ਕਹਿੰਦੇ ਯਾਰ ਸੁੰਗੀ ਤੇ ਇੱਥੇ ਪਲੇਟ ਰੱਖ ਕੇ ਕਰਦੇ। ਹਾਂ ਬੜੀ ਸਮੈਲ ਆ ਰਹੀ ਫਿਰ ਬੰਦਾ ਤੇ ਏਦਾਂ ਕਹਿੰਦੇ ਓਏ ਕੰਨ 'ਚ ਗੱਲ ਸੁਣ ਰਿਹਾ ਚੱਲ ਹੈਨਾ। ਨਹੀਂ ਉਸਤਾਦ ਜੀ, ਕੋਈ ਮਿਸਾਲ ਆ, ਨੱਕ ਨਾ ਹੁੰਦਾ ਤੇ ਐਨੇ ਕਿ ਇੱਥੇ ਰੱਖੀ ਹੋਣੀ ਸੀ ਇਹਨੂੰ। ਬੰਦੇ ਨੂੰ ਨਜ਼ਲਾ ਹੋ ਗਿਆ, ਉਹ ਇਦਾਂ ਕਰੋਗੇ। ਉਹਨੇ ਦੋਵਾਂ ਸਾਈਡਾਂ ਤੇ ਨੱਕ ਹੁੰਦੇ ਨੇ, ਦੋਵਾਂ ਸਾਈਡਾਂ ਤੇ। ਦੋਵਾਂ ਸਾਡਾ ਤੇ ਨੱਕ। ਠੀਕ ਹੀ ਬੰਦਾ ਸੋਹਣਾ ਖਲੋਤਾ ਐ ਕਰ ਨਹੀਂ ਇੱਥੇ ਸਾਜੀ ਤੀਲੀ, ਨਹੀਂ ਇੱਥੇ ਕੰਨ 'ਚ ਤੀਲੀ ਮਾਰ, ਕੰਨ 'ਚ ਤੀਲੀ ਤੇ ਇੰਜ ਕਹਿੰਦਾ ਹੈ ਅੱਛਾ ਏਦਾਂ ਗੱਲ ਹੈ। ਨਹੀਂ ਇੰਜ ਨਹੀਂ, ਤੇ ਆਵਾਜ਼ ਦਿੰਦਾ ਓਏ 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 ਗੱਲ ਸੁਣ। ਨਹੀਂ ਇਹ ਤੇ ਫਿਰ ਮੂੰਹ ਨਾ, ਮੂੰਹ ਤੇ ਇੱਥੇ ਨੱਕ ਇੱਥੇ ਹੀ ਹੈ ਸਾਜੀ ਬੰਦਾ ਤੇ ਛਿੱਕ ਵੀ ਆ ਮਾਰਿਆ ਕਰੇ।
ਪਤਾ ਲੱਗਿਆ ਦੋ ਇੱਧਰ ਇੱਧਰ ਕੱਟੀਆਂ ਚਿੱਕਾ ਭਾਈ ਬੰਦਾ ਮਨਕਾ ਹੀ ਟੁੱਟ ਗਿਆ ਕਿੱਡੀ ਜ਼ਾਲਮ ਮਾਰੀ ਬੰਦਾ ਮਰਿਆ ਤੇ ਉਹਦੇ ਦੋ ਇੱਧਰ ਨੂੰ ਦੇ ਰਹੇ, ਦੋ ਇੱਧਰ ਨੂੰ ਆਹੋ ਤੇ ਉਹਨਾਂ ਨੇ ਚਲੋ ਇੱਥੇ ਲਕੀਰਾਂ ਕੱਢ ਦੋ ਲਕੀਰਾਂ ਕੱਢ ਦੇ ਨੱਕ ਨਾ ਕਿਸੇ ਨੂੰ ਕਹੋ ਨੱਕ ਦੀ ਸੀਟ ਤੇ ਆ ਜਾਓ, ਸੱਜੇ ਹੱਥ ਮੁੜ ਜਾ। ਜਿਵੇਂ ਐਂ ਜਾ ਰਹੇ ਹੁੰਦੇ ਸਾਰੀ ਨੱਕ ਨਾਲ ਵਾਕਈ ਡੈਕੋਰੇਸ਼ਨ ਜਿਹੜੀ ਨੂੰ ਇਜ਼ਾਫਾ ਹੋਇਆ ਵਾ। ਅਗਰ ਨੱਕ ਨਾ ਹੁੰਦਾ ਸਾਦਾ ਯਾਰ ਤੂੰ ਦੇਖ ਰਿਹਾ ਕੁਦਰਤ ਦੇ ਕੰਮ ਚੈੱਕ ਕਰਨਾ। ਅਗਰ ਥੋੜਾ ਜਿਹਾ ਵੀ ਤੁਸੀਂ ਵਿਗਾੜ ਕੇ ਆ ਕੋਈ ਲੋਕ ਵਿਗਾੜਦੇ ਨਹੀਂ ਆ ਪਿੱਛੇ ਜੇ ਇੱਕ ਬੰਦੇ ਨੇ ਕੁੱਤਾ ਬਣਾ ਲਿਆ ਆਪਣੇ ਆਪ ਕਈ ਬੜੇ ਬੜੇ ਕਰਦੇ ਨੇ ਬਹੁਤ ਭਾਈ ਡਰਾਮੇ ਕਰਦੇ ਨੇ। ਇੱਕ ਅੰਗਰੇਜ਼ ਨੇ ਆਪਣੇ ਆਪ ਨੂੰ ਸ਼ੈਤਾਨ ਬਣਾਇਆ ਹੋਇਆ ਵਾ, ਉਹਨੇ ਸਾਰੇ ਜਿਸਮ ਦੇ ਟੈਟੂ ਬਣਾ ਕੇ ਜ਼ੁਬਾਨ ਦੇ 2 ਪੀਸ ਕਰਾਇਆ, ਬੁੱਲ ਦੇ 2 ਪੀਸ ਕਰਾਇਆ, ਉਹ ਕਿੰਨਾ ਕੁਝ ਪਾਇਆ। ਉਹਨੂੰ ਕਾਪੀਰਾਈਟ ਭੇਜ, ਉਹ ਮੈਂ ਵੇਖਿਆ ਹੀ ਉਹ ਸਟ੍ਰਾਈਕ ਮਾਰ ਗਿਆ। ਨਹੀਂ ਸਾਜੀ ਬੜੀਆਂ ਬੜੀਆਂ ਜੰਗਾਂ ਨੱਕ ਦੀ ਵਜ੍ਹਾ ਤੋਂ ਹੋਈਆਂ। ਕਹਿੰਦੇ ਦੰਦ ਬਾਹਰ ਹੀ ਲੱਗੇ ਹੁੰਦੇ ਇੱਥੇ ਮੱਥੇ ਦੇ ਲੱਗੇ ਹੁੰਦੇ ਸਿੱਧੇ ਹੀ ਬਾਹਰ ਦੰਦ। ਹਾਂ ਉੱਤੋਂ ਹੀ ਬੁਰਸ਼ ਕਰ ਦੇ ਸਾਜੀ ਇਹ ਕਿੰਨਾ ਇੱਥੇ ਬੁਰਸ਼ ਕਰ ਰਹੇ ਹਨਾ। ਮਤਲਬ ਸੇਮ ਇੱਕ ਕਹਿੰਦਾ ਮਿਸਾਲ ਯਾਰ ਮੇਰੀ ਦਾੜ ਕੱਢ ਦੇ ਆਹੋ ਹਨਾ। ਇਹ ਕਿਦਾਂ ਦੇ ਨਹੀਂ ਸਾਜੀ, ਇਹ ਨੱਕ ਦੀ ਇੱਕ ਸਪੈਸ਼ਲਿਟੀ ਹੈ ਪੂਰੀ ਦੁਨੀਆ 'ਚ ਨੱਕ ਹਰ ਬੰਦੇ ਦਾ। ਇੱਥੇ ਗੋਡੇ ਲੱਗੇ ਹੁੰਦੇ ਆ ਗੋਡੇ ਹੁੰਦੇ ਹਲੋ ਬਾਜੀ ਸਾਜੀ ਕੀ ਮਤਲਬ ਤੁਸੀਂ ਇਨਸਾਨ ਦਾ ਲੈਦਾ ਹੀ ਮਿਕਸਚਰ ਜਿਹਾ ਬਣਾਤਾ। ਇੱਥੇ ਗੋਡੇ ਲੱਗੇ ਹੁੰਦੇ, ਪੈਰ ਕ੍ਰਿਕਟ ਖੇਲਣ ਲੱਗੇ ਇੱਥੇ 2 ਪੈਰ ਫੜ ਕੇ ਜਾਣਾ ਭਾਈ। ਨਹੀਂ ਯਾਰ ਹੁਣ ਤੁਸੀਂ ਗੱਲ ਕਰ ਲੈ ਇੱਕ ਮਿਸਾਲ ਗੱਲ ਇਹ ਆ ਕਿ ਯਾਰ ਜਿਹੜੀ ਚੀਜ਼ ਸਹੀ ਆ ਅੱਲਾ ਨੇ ਆਪਣੀ ਆਪਣੀ ਜਗ੍ਹਾ ਤੇ ਲਾਈ ਹੈ। ਅੱਲਾ ਨੇ ਬਿਲਕੁਲ ਬਿਹਤਰ ਕੀਤਾ। ਲੇਕਿਨ ਮੈਂ ਇੱਕ ਗੱਲ ਕਰਨਾ, ਜਿਹੜਾ ਕਹਿੰਦੇ ਜੀ ਨੱਕ ਨਹੀਂ ਰਹਿੰਦਾ ਵਿਆਹ ਸ਼ਾਦੀ ਤੇ 10 ਲੱਖ ਲਾ ਕੇ ਤੇ ਕਹਿੰਦੇ ਜੀ ਫਿਰ ਨੱਕ ਰਹਿ ਜਾਂਦਾ, ਯਾਨੀ ਜੇ ਨਾ ਲਾਓ ਤੇ ਨੱਕ ਨਹੀਂ ਰਹਿੰਦਾ, ਇਹ ਕਿਹੜੀ ਗੱਲ ਉਸਤਾਦ ਜੀ? ਮਤਲਬ ਢਿੱਡ ਪਿੱਛੇ ਹੁੰਦਾ ਲੱਕ ਅੱਗੇ ਹੁੰਦਾ। ਉਸਤਾਦ ਜੀ ਇਹ ਕਿਦਾਂ ਮਤਲਬ ਨੱਕ ਯਾਰ ਜਿੱਦਾਂ ਕਹਦੇ ਹੋ ਤੁਸੀਂ ਦੇਖ ਨਾ ਤੁਸੀਂ ਮਤਲਬ ਬੰਦਾ ਕਹਿੰਦਾ ਨਹੀਂ ਯਾਰ ਮੈਂ ਅੱਜ ਬਹੁਤ ਰੱਜਿਆ ਹੈਨਾ। ਕਹਿੰਦਾ ਓਏ ਮੇਰੇ ਲੱਕ 'ਚ ਨਾ ਮਾਰੀ। ਸਿੱਧਾ ਲੰਮਾ ਪੈ ਕੇ ਮੁੰਡੇ ਨੂੰ ਕਹਿੰਦਾ ਚਾੜੋ ਮੇਰੇ ਲੱਕ ਤੇ, ਇੱਥੇ ਚੜਾ ਕੇ ਲੱਕ ਤੇ ਚੜਾ। ਬੰਦੇ ਨੇ ਕਹਿਣਾ ਸੀ ਉਹ ਮੇਰਾ ਦਿਲ ਫੜਿਆ ਗਿਆ। ਕਿਸੇ ਨੇ ਜੱਫੀ ਪਾਣੀ ਸੀ, ਸਿੱਧੀ ਰੀੜ ਦੀ ਹੱਡੀ ਟੱਚ ਹੋਣੀ ਸੀ। ਪਿੱਛੇ ਹੱਥ ਕਰਕੇ ਕਹਿੰਦਾ ਯਾਰ ਤੂੰ ਨਹੀਂ ਪਤਾ ਨਹੀਂ ਕੀ ਲੜ ਗਿਆ ਇਹਦੇ। ਆਹ ਤੂੰ ਨਹੀਂ ਦੇਖਦਾ ਨਹੀਂ ਕੀ ਲੜ ਗਏ। ਨਹੀਂ ਯਾਰ ਮਤਲਬ ਇਦਾਂ ਹੀ ਹੁੰਦਾ, ਤੁਹਾਡਾ ਅਗਲਾ ਹਿੱਸਾ ਪਿੱਛੇ ਹੁੰਦਾ, ਪਿਛਲਾ ਹਿੱਸਾ ਅੱਗੇ ਹੁੰਦਾ। ਹਾਂਜੀ ਕੀ ਨਿਜ਼ਾਮ ਹੋਣਾ ਸੀ। ਓਏ ਹੋਏ ਹੋਏ ਉੱਤੋਂ ਦੀ ਆ ਕੇ ਗੱਲ ਕਰਨੀ ਪਿਆ ਕਰਨੀ ਸੀ। ਉੱਤੋਂ ਦੀ ਆ ਕੇ ਬੰਦੇ ਨੇ ਕਹਿਣਾ ਸੀ ਚਲੋ ਯਾਰ ਈਦ ਮਿਲ ਲਓ। ਬੰਦੇ ਨੇ ਦੂਸਰੇ ਨੂੰ ਕਿਆ ਕਰਨਾ ਸੀ, ਪਿੱਛੇ ਆ ਯਾਰ ਮੈਂ ਤੇਰੇ ਨਾਲ ਮੂੰਹ ਤੇ ਗੱਲ ਕਰਨੀ। ਯਾਰ ਨਹੀਂ ਇਹ ਸਾਜੀ ਬੜੀਆਂ ਜੰਗਾਂ ਹੋਈਆਂ ਨੱਕ ਦੀ ਵਜ੍ਹਾ ਤੋਂ। ਚਲੋ ਅੱਛਾ ਜੀ ਨੱਕ ਦੀ ਵਜ੍ਹਾ ਤੋਂ ਕਹਿੰਦੇ ਨੱਕ ਨਹੀਂ ਰਹਿੰਦਾ। ਬੜੇ ਬੜੇ ਬਾਦਸ਼ਾਹ ਹਿਟਲਰ ਨੇ ਨੱਕ ਬਚਾਉਣ ਲਈ ਬੜਾ ਕੁਝ ਕੀਤਾ। ਉਹ ਨੱਕ ਲਾਣਤਾ ਆ ਤੇਰੇ ਤੇ ਕਿਤੇ ਦੀ ਗੱਲਾਂ ਕਰਨ ਦੇ। ਅੱਛਾ ਵੈਸੇ ਗੱਲ ਆ ਸਾਜੀ, ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਨੱਕ ਦੀ ਵਜ੍ਹਾ ਤੋਂ। ਕਿੱਦਾਂ ਮਤਲਬ ਕਹਿੰਦੇ ਜੀ ਇਹ ਬੰਦਾ ਜਿਹੜਾ ਸਾਡੇ ਲੈਵਲ ਦਾ ਨਹੀਂ ਹੈ ਤੇ ਸਾਡਾ ਭਾਈ ਨੱਕ ਨਹੀਂ ਰਹਿੰਦਾ, ਜੇ ਇਹਨੂੰ ਅਸੀਂ ਕੁੜੀ ਦੇ ਦਿੱਤੀ। ਯਾਰ ਇਹ ਇੱਕ ਸਿਰਫ ਯੂਜ਼ ਕਰਦੇ ਨੇ ਨੱਕ ਤੋਂ ਗੱਲਬਾਤ। ਯਾਰ ਹੁਣ ਅੱਛਾ ਹੈ ਕਿ ਇਹ ਕਿਉਂ ਨਹੀਂ ਕਹਿੰਦੇ ਬਈਆ ਕੰਨ ਤੇ ਮੱਖੀ ਨਹੀਂ ਬਹਿਣ ਦਿੰਦਾ, ਬਈਆ ਧੌਣ ਤੇ ਮੱਖੀ, ਨੱਕ ਦਾ ਕਿਉਂ ਕਹਿੰਦੇ ਨੱਕ ਤੇ ਮੱਖੀ ਨਹੀਂ ਬਹਿਣ, ਇਹਦੀ ਕੀ ਵਜ੍ਹਾ ਵਾ? ਪਤਾ ਕਿ ਗੱਲ ਤੇ ਮੱਖੀ ਨਹੀਂ, ਹੋਂਠ ਤੇ ਮੱਖੀ ਨਹੀਂ ਬਹਿਣ ਦਿੰਦਾ, ਸਿਰ ਤੇ ਮੱਖੀ ਨਹੀਂ ਬਹਿਣ ਦਿੰਦਾ, ਹਾਂਜੀ ਨੱਕ ਹੀ ਕਿਉਂ ਕਹਿੰਦੇ ਆ? ਇਹ ਨੱਕ ਦੀ ਮੈਨੂੰ ਨਹੀਂ ਸਮਝ ਆਉਂਦੀ। ਯਾਨੀ ਬੰਦਾ ਇਹ ਨਹੀਂ ਆ ਮੌਲਾ ਜੱਟ ਫਿਲਮ ਦੇ ਵਿੱਚ ਮੁਸਤਫਾ ਕੁਰੈਸ਼ੀ ਸਾਹਿਬ ਜਿਹੜੇ ਉਹ ਕੀ ਉਹਨਾਂ ਨੂੰ ਦੁੱਖ ਸੀ? ਇਹੀ ਸੀ ਕਿ ਵੀ ਉਹ ਨੱਤਾਂ ਦੇ ਨੱਕ ਤੇ ਨਿਸ਼ਾਨ ਲਾਤਾ। ਹਾਂ ਬਾਕੀ ਪੂਰਾ ਜਿਸਮ ਛਿੱਲਿਆ ਜਾਏ ਭਾਵੇਂ, ਉਹਨੂੰ ਕੋਈ ਭਾਰ ਨਹੀਂ। ਅਦੀਬ ਸਾਹਿਬ ਦੇ ਨੱਕ ਤੇ ਲਾਉਂਦਾ ਨਾ ਉਹ ਸੁਲਤਾਨ ਸਾਹਿਬ ਦਾ ਯਾਰ ਜਿਹੜਾ ਹੁੰਦਾ ਉਹ ਨਿਸ਼ਾਨ ਮੌਲੇ ਦਾ ਨਹੀਂ ਮਾਗੇ ਜੱਟ ਦੀ ਲੱਤ ਦਾ ਏ। ਆਹੋ ਕਹਿੰਦੀ ਬਾੜੀ ਗੱਲ। ਆਹੋ ਸਹੀ ਗੱਲ। ਉਹ ਫਿਰ ਕਹਿੰਦਾ ਅੱਛਾ ਫਿਰ ਮੈਂ ਮੌਲੇ ਨੂੰ ਲੱਭਣਾ ਸੀ, ਇਹ ਤਾਂ ਤੂੰ ਮੇਰੇ ਲਈ ਆਸਾਨੀ ਕਰਦੀ। ਉਹ ਕਹਿੰਦੇ ਮੈਂ ਉਹ ਲੱਤ ਲਾਉਣੀ ਹੈ ਜਿੰਨੇ ਨੱਤਾਂ ਦੇ ਨੱਕ ਤੇ ਨਿਸ਼ਾਨ ਲਾਇਆ। ਹਾਲਾਂਕਿ ਨੱਕ ਤੋਂ ਇਲਾਵਾ ਸਾਰਾ ਛਿੱਲਿਆ ਜਾਂਦਾ ਉਹ ਭਾਈ, ਲੇਕਿਨ ਉਹਨੂੰ ਇਹ ਹੁੰਦਾ ਵੀ ਨੱਕ ਤੇ ਨਿਸ਼ਾਨ ਲਵਾਇਆ, ਫਿਰ ਉਹ ਉਹਨੂੰ ਮਾਰ ਵੀ ਦਿੰਦੇ ਨੇ ਕਿ ਵੀ ਇਹ ਤੂੰ ਜਿੰਦਾ ਨਹੀਂ ਰਹਿਣਾ। ਨੱਕ ਜਿਹੜੀ ਨੇ ਪੂਰੇ ਜਿਸਮ ਦੀ ਹਿੱਟ ਐਟਮ ਆ, ਤੁਹਾਨੂੰ ਦੱਸਾਂ ਮੇਨ ਆ ਇਹ। ਕਿੱਦਾਂ ਸਾਹਮਣੇ ਫਰੰਟ ਤੇ ਪਿਆ ਵੇਖੋ ਗੁਲਗੁਲਾ ਜਿਹਾ, ਤੇ ਆਪ ਹੋਂਡ ਵੀ ਦਿੱਤੇ ਹੀ, ਅੱਖਾਂ ਵੀ ਦਿੱਤੇ ਹੀ ਆ। ਨਹੀਂ ਉਹਦੀ ਗੱਲ ਕਰਨ ਤੋਂ ਮੁਰਾਦ ਵੀ ਉਸਤਾਦ ਜੀ ਇਹਦਾ ਇੱਕ ਚੈਪਟਰ ਫਰੰਟ ਹੀ ਆ ਵੀ ਦੇਖੋ। ਕਦੀ ਏਦਾਂ ਨਹੀਂ ਕਿਹਾ ਵੀ ਕਿਸੇ ਨੇ ਕੰਨ ਦੀਆਂ ਨਕੀਰਾਂ ਕੱਟ, ਨੱਕ ਦੀਆਂ ਨਹੀਂ ਨਕੀਰਾਂ। ਇਹ ਗੱਲਾਂ ਬਣਾਈਆਂ ਨੇ ਨਾ, ਜਿੱਦਾਂ ਦਿਲ ਆ, ਹਰ ਗੱਲ ਦਿਲ ਤੇ ਪਾਈ ਜਾਂਦੇ ਅਸੀਂ। ਦਿਲ ਏਦਾਂ ਨਹੀਂ ਕਰਦਾ, ਦਿਲੋਂ ਗੱਲ ਕਰ, ਦਿਲ ਤੇ ਨਾ ਲਈ, ਠੀਕ ਹੈ ਨਾ। ਦਿਲ ਵੀ 2 ਹੁੰਦੇ। ਨਹੀਂ ਕਿੰਨੇ ਹੀ ਹੁੰਦੇ ਦਿਲ। ਉਹ ਇਹ ਬੇਸਿਕਲੀ ਸਾਡੀ ਥਿੰਕਿੰਗ ਹੁੰਦੀ, ਤੁਸੀਂ ਅੱਗੋਂ ਯੂਜ਼ ਕਰਨ ਵਾਸਤੇ ਦਿਲ ਦਾ ਨਾਂ ਲੈ ਲੈਂਦੇ। ਦਿਲ ਨਹੀਂ ਕਰ ਰਿਹਾ, ਦਿਲ ਕੱਚਾ ਪੱਕਾ ਜਿਹਾ ਹੋ ਰਿਹਾ, ਦਿਲ ਘਾਉ ਮਾਉ ਕਰ ਰਿਹਾ। ਦਿਲ ਨੂੰ ਕਿੰਨੀ ਜਗ੍ਹਾ ਤੇ ਡਾਇਲੈਕਟ ਅਸੀਂ ਯੂਜ਼ ਕਰਦੇ। ਦਿਲ ਬਹਿ ਗਿਆ, ਦਿਲ ਬਹਿ ਰਿਹਾ, ਦਿਲ ਫੜਿਆ, ਲੇਕਿਨ ਦਿਲ ਫੜਿਆ ਗਿਆ। ਦਿਲ ਦੀਆਂ ਕਿੰਨੀਆਂ ਗੱਲਾਂ ਨੇ। ਦਿਲ ਡੁੱਬਣ ਡਿਆ, ਦਿਲ ਡੁੱਬਣ ਦਿਆ, ਹਾਂ ਦਿਲ ਅਤਾਵਲਾ ਹੋ ਰਿਹਾ, ਹਾਂ ਦਿਲ ਘੂ ਮੂੰਹ ਕਰਦਾ। ਇਹ ਮੈਂ ਕਹਿ ਸਕਦਾ। ਉਸਤਾਦ ਜੀ ਜਿਹੜੀ ਹਾਂ ਗੱਲ ਮਸ਼ਹੂਰ ਹੈ ਵੀ ਦਿਲਾਂ 'ਚ ਫਰਕ ਪੈ ਗਿਆ। ਹਾਂ ਦਿਲਾਂ 'ਚ ਫਰਕ ਪੈ ਗਿਆ। ਉਹ ਦਿਲ ਜੋੜੋ ਆਪਸ 'ਚ। ਹਾਂਜੀ ਹਾਂਜੀ ਦਿਲੋਂ ਨਹੀਂ ਕਹਿ ਰਿਹਾ, ਤੂੰ ਦਿਲੋਂ ਨਹੀਂ ਕਹਿ ਰਿਹਾ। ਦਿਲ ਟੁੱਟ ਗਿਆ। ਹਾਂ ਦਿਲ ਯਾਰ ਇਹਦੇ ਚ ਬੜਾ ਜ਼ਮੀਨ ਦਿਲ ਦੁਖਿਆ।
ਯਾਰ ਇਹਦੇ ਚ ਸਾਜੀ ਇਦਾਂ ਨਹੀਂ ਹੁੰਦਾ ਕਿ ਦਿਲ ਦਾ ਇੱਕ ਇਸਤਾਰਾਤੀ ਤੌਰ ਨਹੀਂ trance ਇਦਾਂ ਹੀ ਸੀ। ਗੁਰਦੇ ਦੇ ਵੀ ਬੜੀਆਂ ਗੱਲਾਂ ਨੇ ਬਾਈ, ਬੜਾ ਗੁਰਦੇ ਵਾਲਾ ਬੰਦਾ ਯਾਰ। ਹਾਂ ਉਹ ਗੁਰਦੇ 'ਚ ਕਿਹੜਾ ਐਸਾ ਕੀ ਕਲੈਸ਼ਨ ਕੋ ਫਿੱਟ ਹੁੰਦੀ ਵੀ ਬੜਾ ਗੁਰਦੇ ਵਾਲਾ ਬੰਦਾ। ਆਹੋ ਠੀਕ ਹੈ ਨਾ, ਦਿਲ ਗੁਰਦੇ ਵਾਲਾ। ਇਹ ਗੁਰਦੇ ਵਾਲੇ ਦਾ ਹੀ ਕੰਮ ਅੱਛਾ ਇੱਕ ਹੋਰ ਸਾਡਾ, ਅੱਛਾ ਹੁਣ ਤੁਸੀਂ ਸਾਰੇ ਅਸੀਂ ਬਹਾਦਰੀ 'ਚ ਵੀ ਲਫ਼ਜ਼ ਕਹਿੰਦੇ ਨਹੀਂ ਯਾਰ ਭਾਈ ਆ ਪੂਰਾ, ਹਾਂ ਇਹ ਵੀ ਗੱਲ ਹੁੰਦੀ ਹੈ ਆਹੋ, ਇਹ ਸਾਡਾ ਜੁਮਲਾ ਪੰਜਾਬੀਆਂ ਦਾ। ਬਸ ਅਸੀਂ ਪੰਜਾਬੀਆਂ ਦੀ ਸਾਰੀ ਸਾਰੀ ਕਰਨੇ। ਇਹਦੀ ਸਮਝ ਨਹੀਂ ਵੀ ਉਹਨੇ ਕਿਹੜਾ ਤਲਾਸ਼ੀ ਲਈ ਆ ਵੀ ਇਹ ਸਿਸਟਮ ਸਿੱਧਾ ਹੀ ਆ, ਸਾਰੇ ਭਾਈ ਆ ਪੂਰੇ ਯਾਰ, ਇਹ ਕਿਹੜੀ ਗੱਲ ਨਹੀਂ ਉਹ ਭਾਈ ਇੱਕ ਪਿੱਛੇ ਫੀਲਿੰਗ ਹੁੰਦੀ ਨਾ ਯਾਰ, ਦੇਖ ਕਹਿੰਦਾ ਯਾਰ ਇਹ ਭਾਈ ਆ, ਭਾਈਆਂ ਦੀ ਗੱਲ ਕਰਦਾ। ਕਰਤਾਰ ਹਾਂ ਭਾਈ ਆ, ਪੂਰਾ ਭਾਈ ਆ, ਕਿਤੇ ਨੱਸਦਾ ਨਹੀਂ, ਕੰਡ ਨਹੀਂ ਦਿਖਾਉਂਦਾ, ਔਖੇ ਟਾਈਮ ਤੇ ਨੱਸਦਾ ਨਹੀਂ, ਸਾਥ ਦਿੰਦਾ, ਉਹਨੂੰ ਕਹਿੰਦਾ ਯਾਰ ਇਹ ਭਾਈ ਆ ਪੂਰਾ। ਤੇ ਜਿਹੜਾ ਨਸੇ ਨਾ ਉਹ ਭਾਈ ਹੁੰਦਾ ਪੂਰਾ। ਨਹੀਂ ਜਿਹੜਾ ਫਿਰ ਵਾਦਾ ਕਰਨ ਨੂੰ ਕਹਿੰਦਾ ਯਾਰ ਚਵਲ ਟਾਈਪ ਬੰਦਾ, ਹਲਕਾ ਬੰਦਾ, ਹਲਕਾ ਹੌਲਾ ਬੰਦਾ। ਉਸਤਾਦ ਜੀ ਜਿਹੜਾ ਕਹਿੰਦੇ ਅਸੀਂ ਬੰਦਿਆਂ 'ਚ ਬਹਿਨੇ ਆ, ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਆ ਕਿ ਉਹ ਕਹਿੰਦੇ ਨੇ ਯਾਰ ਅਸੀਂ ਬੰਦਿਆਂ 'ਚ ਬਹਿਣ ਵਾਲੇ ਬੰਦੇ ਆ। ਇਹਦਾ ਮਤਲਬ ਆ ਕਿ ਚਾਰ ਬੰਦੇ ਜਿਹੜੇ ਚੰਗੇ ਭਾਰੇ, ਜਿੱਥੇ ਮਤਲਬ ਸਾਰੇ ਭਾਰੇ ਬੰਦੇ ਬੈਠੇ ਹੁੰਦੇ ਸੀ, ਉਹਨਾਂ 'ਚ ਬਹਿਣ ਉੱਠਣ ਵਾਲੇ ਆ। ਰਸੂਖ ਵਾਲੇ ਅਸੀਂ ਜਿੱਥੇ ਗੱਲ ਹੁੰਦੀ ਆ ਤੇ ਪੂਰੀ ਹੁੰਦੀ ਆ, ਜਿੱਥੇ ਕੋਈ ਵਾਅਦਾ ਹੁੰਦਾ ਤੇ ਪੂਰਾ ਹੁੰਦਾ, ਅਸੀਂ ਉਹਨਾਂ ਬੰਦਿਆਂ 'ਚ ਬਹਿਣ ਵਾਲੇ ਆ ਤੇ ਅਸੀਂ ਇਹੋ ਜਿਹੀ ਚਵਲ ਨਹੀਂ ਮਾਰਦੇ। ਲੇਕਿਨ ਉਸਤਾਦ ਜੀ ਮੈਂ ਸੋਚਿਆ ਮੈਂ ਇੱਕ ਆਊਟਡੋਰ ਸ਼ੋਅ ਕਰਨਾ। ਉਹ ਇਦਾਂ ਨਹੀਂ ਕਰਨਾ ਕਿ ਮੈਂ ਆਊਟਡੋਰ ਸ਼ੁਰੂ ਕਰਨ ਲੱਗਾ, ਇੱਕ ਮੈਂ ਐਕਸਪੈਰੀਮੈਂਟ ਕਰਨਾ, ਜਿਵੇਂ ਉਹ ਨਹੀਂ ਅੱਜ ਕੱਲ੍ਹ ਚੱਲਦੇ ਨਵਾਜ਼ ਨੂੰ ਵੋਟ ਦੇਣਾ ਕਿ ਉਹਨੂੰ ਕੋਈ ਥੱਲੇ ਆਈ ਜਾਂਦੇ। ਮੈਂ ਬੰਦਾ ਲੱਭਣਾ ਵਾ ਫੈਸਲਾਬਾਦ ਚੋਂ ਜਿਹੜਾ ਝੂਠ ਬੋਲਦਾ ਹੋਵੇ। हाँ बड़ा बोलते हैं। मैं कहना सर आपको झूठ बोलने की आदत है? उन्हें कहना नहीं जी कभी भी नहीं, झूठ बोलने की आदत है। मैं 2500 बंदे ने पूछांगा, सारे कहणगे नहीं। फिर मैं इन्हें पूछना जी वो झूठ जेडे झूठ बोलते ने वो बंदा लभ रहा। नहीं कई बंदे मनसब मजाज होंदे, उन्हें कह दिंदे हां भाई कदी वारी किसी वेले झूठ नहीं किसे वेले तो सारे मतलब तुसी एक झूठे आदमी हो। हाँ ਇਹ ਗੱਲ ਬਣਦੀ ਕਿ ਤੁਸੀਂ ਇੱਕ ਝੂਠੇ ਤੁਹਾਨੂੰ ਝੂਠ ਬੋਲਣ ਦੀ ਆਦਤ ਹੈਗੀ, ਤੁਸੀਂ ਇੱਕ ਝੂਠੇ ਆਦਮੀ ਹੋ, ਮੰਨਦੇ ਇਸ ਗੱਲ ਨੂੰ? ਕੌਣ ਕਹੇਗਾ ਹਾਂਜੀ? ਇਹ ਕਹਿਣਗੇ ਹਾਂਜੀ ਯਾਰ ਕਦੀ ਕਦੀ ਅੱਜ ਕੱਲ ਬੋਲਿਆ ਜਾਂਦਾ ਇਹ ਉਹ। ਨਹੀਂ ਉਹ ਨਹੀਂ, ਕਦੀ ਕਦੀ ਸਾਰੇ ਹੀ ਬੋਲ ਲੈਂਦੇ, ਪੂਰਾ ਪਾਕਿਸਤਾਨ ਹੀ ਬੋਲਦਾ। ਮੈਂ ਕਹਿ ਰਿਹਾ ਬਕਾਇਦਾ ਜਾਨੀ ਜਿਹਦਾ ਟੈਗ ਲੱਗਦਾ ਕਿ ਯਾਰ ਇੱਕ ਝੂਠਾ ਆਦਮੀ ਹੈ, ਤੁਸੀਂ ਹੈ ਉਹ। ਇਹ ਤਾਂ ਸਾਰੇ ਕਿਸੇ ਨੇ ਵੀ ਨਹੀਂ ਮੰਨਣਾ। ਹਾਂ ਤੇ ਇਹੀ ਤੇ ਗੱਲ ਹੈ। ਤੇ ਫਿਰ ਤੁਸੀਂ ਕਿਦਾਂ ਪਰਖੋਗੇ? ਝੂਠਾ ਆਦਮੀ ਲੱਭਣਾ ਵਾ ਨਾ, ਇਹੋ ਹੀ ਤੇ ਉਹਨਾਂ ਝੂਠਾ ਲੱਭਣਾ ਵਾ, ਕੋਈ ਤੇ ਹੋਏਗਾ ਹੁੰਦਾ ਨਾ। ਨਹੀਂ ਤੁਸੀਂ ਆਪੇ ਯਾਰ ਅਸੀਂ ਇੱਕ ਦੂਜੇ ਨੇ ਕਹਿੰਦੇ ਯਾਰ ਇਹ ਝੂਠਾ ਆਦਮੀ ਆ, ਇਹਦੀ ਗੱਲ ਤੇ ਯਕੀਨ ਨਾ ਕਰੀ। ਕੁੰਡਲੇ ਵਾਲੇ ਜਿਹੜੇ ਨਾ ਹੁੰਦੇ, ਕੁੰਡਲੇ ਵਾਲੇ ਅਕਸਰ ਝੂਠੇ ਹੁੰਦੇ, ਫਰਾਡੀ ਇਦਾਂ ਬਸ ਦਿਲ ਦੇ ਚਵਲ ਟਾਈਪ ਬੰਦੇ ਵੀ ਐਵੇਂ ਬਿਲਾ ਵਜ੍ਹਾ ਵਿਆਹ ਸ਼ਾਂਤੀ ਵੀ ਟਰੋਜ਼ਰ ਪਾ ਕੇ ਫਿਰੀ ਜਾਣਾ। ਯਾਰ ਉਹ ਕਈ ਕੁੰਡਲੇ ਵਾਲਾਂ ਵਾਲੇ ਹੋਣਗੇ ਵਿੱਚ। ਨਹੀਂ ਜਿਹੜੇ ਤੁਹਾਡੇ ਲਾਗੇ ਅੱਛਾ ਭਾਜੀ ਸਮਝ ਜਾਣਾ ਤੁਸੀਂ, ਜਿਹੜੇ ਅੱਧੇ ਪੌਣੇ 1-2 ਫੁੱਟ ਦੇ ਲੱਗੇ ਹੁੰਦੇ। ਜਿਵੇਂ ਸਾਜੀ ਸ਼ੇਖਾਂ ਨਹੀਂ ਮੈਂ ਡਰਿਆ ਬਹੁਤ ਉਹਨਾਂ ਕੋਲੋਂ ਭਾਈ। ਸ਼ੇਖਾਂ ਦੀ ਕਮੀ ਉਹ ਵੀ ਅਸੀਂ ਗੱਲ ਮਜ਼ਾਕ ਚ ਕਰਨ ਦੇ ਨਾ ਇਸ ਤਰ੍ਹਾਂ। ਅੱਛਾ ਉਸਤਾਦ ਜੀ ਇਹ ਗੱਲ ਤੇ ਸੱਚ ਯਾਰ ਮੈਂ ਤਾਂ ਦੱਸਣਿਆ, ਮੈਂ ਇਸਲਾਮਿਕ ਚੈਨਲ ਨਹੀਂ ਬਣਾਇਆ, ਉੱਥੇ ਵੀ ਉਹ ਜੂਝ ਮਜੂਦ ਸ਼ੁਰੂ ਹੋ ਗਈ ਹੈ ਕੌਮ। ਉਹਦਾ ਮਕਸਦ ਜਿਹੜਾ ਉਹਨੂੰ ਨਹੀਂ ਦੇਖਣ ਦੇ। ਇਹ ਤੁਸੀਂ ਕਿਹਾ ਕਿ ਕੁਰਾਨ ਹਦੀਸ ਦੀ ਗੱਲ ਜਿੱਥੋਂ ਵੀ ਤੁਹਾਨੂੰ ਲੱਭੇ, ਜਿਹੜਾ ਵੀ ਦੱਸਿਓ ਉਹਦੀ ਮੰਨ ਲਓ। ਅਗਰ ਕੋਈ ਕਾਦੀਆਨੀ ਕੁਰਾਨ ਹਦੀਸ ਦੀ ਦੱਸਦਾ ਹੋਵੇ ਤੇ ਫੇਰ ਉਹਦੀ ਵੀ ਮੰਨ ਲਈ ਅਸੀਂ। ਸਮਝਦੇ ਨਹੀਂ ਨਾ ਸਾਜ ਜੀ, ਕੋਸ਼ਿਸ਼ ਨਹੀਂ ਕਰਦੇ ਕਿ ਸਾਨੂੰ ਸਿਖਾਇਆ ਕੀ ਜਾ ਰਿਹਾ। ਹਾਂ ਯਾਰ ਗੱਲ ਇਹ ਹੈ ਨਾ ਕਿ ਇੱਕ ਬੰਦਾ ਕਹਿ ਰਿਹਾ ਭਾਈ ਨਾ ਦੇਖੋ ਤੁਸੀਂ ਇਦਾਂ ਕਰਕੇ ਨਾ ਇਦਾਂ ਕਰਿਆ ਕਰੋਗੇ ਨਾ ਤੁਹਾਨੂੰ ਫਾਇਦਾ ਹੋਏਗਾ। ਉਹਨੇ ਕਹਣਾ ਇਦਾਂ ਨੂੰ ਤੇ ਛੱਡੋ, ਇਹ ਜਿੱਥੇ ਤੁਸੀਂ ਬੈਠੇ ਆ ਪਹਿਲੇ ਇਹ ਤੇ ਦੇਖੋ ਨਾ ਇਹ ਜਗ੍ਹਾ ਇਦਾਂ ਦੀ ਹੈਗੀ ਭਲਾ। ਉਹਨੇ ਉਹ ਨਹੀਂ ਗੌਰ ਕਰਨਾ ਵੀ ਮੈਂ ਉਹ ਆਪਣੀ ਜਿਹੜੀ ਗੱਲ ਉਹ ਲਵਾਂ ਤਾਂ ਮੈਂ ਨਿਕਲਾਂ। ਠੀਕ ਹੈ ਨਾ? ਸਹੀ ਬਾਤ। ਜੋ सीख रहे हैं दीन को वो तो सीखे चले। अच्छा ਉਹ ਖੈਰ ਅਸੀਂ ਉਧਰ ਹੀ ਆਈਏ ਉਸਤਾਦ ਜੀ ਕਿ ਮੈਂ ਗੱਲ ਕਰਨ ਦੇ ਇਸ ਪਤਾ ਨਹੀਂ ਕਿਹੜੀ ਨੱਕ ਵਾਲੀ ਲੈ ਉਸਤਾਦ ਜੀ ਅੱਖਾਂ ਤੇ ਵੀ ਗੱਲਾਂ ਬਣੀਆਂ ਨਾ ਕਿ ਯਾਰ ਉਹਨੇ ਅੱਖ ਫੇਰ ਲਈ। ਜਿਸਮ ਦੇ ਹਰ ਬੰਦੇ ਦੇ ਪੈਰਾਂ ਦੀ ਮਿੱਟੀ ਨਾ ਛੱਡੀ, ਪੈਰਾਂ ਦੀ ਮਿੱਟੀ ਨੇ ਭਾਵੇਂ ਪੈਰਾਂ ਨਾਲ ਬਹੁਤੀ ਹੱਥਾਂ ਲੱਗੀ ਹੋਵੇ, ਆਏ ਤੂੰ ਨਹੀਂ ਕਹਿਣਾ ਪੈਰ ਜੋੜ ਕੇ ਝੂਠ ਬੋਲਦਾ। ਪੈਰ ਜੋੜ ਕੇ ਝੂਠ ਬੋਲਦਾ। ਜਦੋਂ ਕੋਈ ਝੂਠ ਬੋਲਦਾ ਵੇ ਦੇਖੀ ਤੇ ਪੈਰ ਜੁੜੇ ਹੋਣੇ। ਹਾਲਾਂਕਿ ਪੈਰ ਜੋੜ ਕੇ ਝੂਠ ਬੋਲਣਾ, ਪੈਰ ਖੋਲ ਕੇ ਸੱਚ ਬੋਲਣਾ ਕੀ ਤੋਂ? ਚੋਰ ਦੇ ਪੈਰ ਨਹੀਂ ਹੁੰਦੇ। ਚੋਰ ਦੇ ਪੈਰ ਨਹੀਂ ਹੁੰਦੇ। ਲੈ ਹਾਲਾਂਕਿ ਉਹ ਕਿੱਦਾਂ ਹੁੰਦਾ, ਇਹ ਹੁਣ ਆ ਜਾਂਦਾ ਫਿਰ। ਹਾਂ ਬਿਲਕੁਲ, ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਬਾਹਰ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ, ਗਿੱਲੀ ਥਾਂ ਤੇ ਪੈਰ ਨਹੀਂ ਰੱਖਦਾ। ਇਹ ਕੈਸੀ ਗੱਲ ਹੈ? ਕਿਹਦਾ ਸਾਰਾ ਸਿਸਟਮ ਹੀ ਪੁੱਠਾ ਵਾ ਹਨਾ? ਉਹ ਯਾਰ ਇਹਦੀਆਂ ਪੈਰਾਂ ਤੇ ਹੀ ਮੁੱਕਰ ਗਿਆ। ਲੈ ਹਾਂ ਜੀ ਪੈਰਾਂ ਤੇ ਮੁੱਕਰ ਗਿਆ, ਪੈਰਾਂ ਤੇ ਹੀ ਫਿਰ ਗਿਆ। ਆਹੋ ਹਾਂ ਪੁੱਠੇ ਪੈਰੀ ਆ ਯਾਰ। ਆਹੋ ਜਿੱਦਾਂ ਗਿਆ ਨਾ ਬਸ ਪੁੱਠੇ ਪੈਰੀ ਵਾਪਸ ਆਇਆ। ਲੈ ਇਹਦਾ ਮਤਲਬ ਹੈ ਵੀ ਉੱਥੋਂ ਹੀ ਹਾਂ ਏਡਾ ਨੈਸ਼ ਪੈਰ ਪਿਆ ਬੇੜਾ ਕਰ। ਜਿਹਦਾ ਭਾਈ ਜਾਜ ਕੈਸਰ ਨੇ ਤੈਨੂੰ ਮੈਂ ਸੁਣਾਈ ਸੀ ਗੱਲ, ਜਿਹੜਾ ਉਹਨਾਂ ਦਾ ਸ਼ਾਗਿਰਦ। ਮੈਂ ਕਿਹਾ ਭਾਜੀ ਕੋਈ ਐਸਾ ਸ਼ਾਗਿਰਦ ਜਿਹੜਾ ਤੁਹਾਨੂੰ ਯਾਦ ਹੋਵੇ? ਕਹਿੰਦੇ ਹਾਂ ਯਾਰ ਇੱਕ ਵਾਰੀ ਮੈਂ ਬਾਹਰ ਗਲੀ 'ਚ ਬੈਠਾ, ਭਾਜੀ ਦੀ ਬੱਚਿਆਂ ਵਾਲੀ ਗੱਲ ਸੁਣੀ। ਭਾਜੀ ਬੈਠੇ ਮੰਜੀ ਤੇ ਬਾਹਰ ਬੱਚੇ ਖੇਡਣ ਦੇ ਨੇ, ਤੇ ਬੱਚੇ ਕੋਈ ਚੀਜ਼ ਮਾਰਦੇ ਨੇ, ਗੂੰਦ ਇਧਰ, ਤੇ ਭਾਜੀ ਕਹਿੰਦੇ ਬੱਚੋ ਨਾ ਕਰੋ, ਬੱਚੋ ਨਾ ਕਰੋ।
ਤੇ ਉਹ ਨਹੀਂ ਹਟ ਰਹੇ ਤੇ ਭਾਜੀ ਹਟਦੇ ਕਹਿੰਦੇ ਬੱਚੋ ਲੱਖ ਲਨ ਤੁਹਾਡੇ ਯਾਰ ਭਾਜੀ ਵੀ ਬਹੁਤ ਮਜ਼ੇਦਾਰ ਜੀ ਸੀ ਅੱਲਾ ਦੀ ਅੱਖ ਲਾਲ ਰਹਿੰਦੀ ਆ ਇੱਕ ਹਾਂ ਅੱਖ ਲਾਲ ਅੱਖਾਂ 'ਚ ਹਯਾ ਨਹੀਂ ਅੱਖਾਂ 'ਚ ਹਯਾ ਅੱਖ ਫੇਰ ਲਈ ਠੀਕ ਹੈ ਨਾ ਅੱਛਾ ਹਾਲਾਂਕਿ ਹਯਾ ਪਿੱਛੇ ਦਿਮਾਗ 'ਚ ਹੁੰਦੀ ਹੈ ਸੋਚ 'ਚ ਅੱਖਾਂ ਦੇ ਇੱਕ ਸਿਰਫ ਇੱਕ ਉਹਨੇ ਤੁਹਾਡਾ ਜ਼ਰੀਆ ਨੇ ਇੱਕ ਦੇਖਣ ਵਾਲੀ ਤੇ ਹਯਾ ਤੈਨੂੰ ਕਹਿੰਦਾ ਯਾਰ ਇਹਦੇ ਕਹਿਣਾ ਚਾਹੀਦਾ ਇਹਦੀ ਅਕਲ 'ਚ ਹਯਾ ਨਹੀਂ ਇਹਦੇ ਸ਼ੌਰ 'ਚ ਹਯਾ ਨਹੀਂ ਇਹਦੀ ਸੋਚ 'ਚ ਹਯਾ ਨਹੀਂ ਅਸੀਂ ਕਹਿੰਦੇ ਇਹਦੀਆਂ ਅੱਖਾਂ 'ਚ ਹਯਾ ਨਹੀਂ ਉਹ ਵੇਖਣ ਤੇ ਵੇਖਣ ਦਾ ਉਹਨਾਂ ਦੇ ਤਾਂ ਕਸੂਰ ਹੀ ਕੋਈ ਨਹੀਂ ਜੋ ਤੂੰ ਪਿੱਛੋਂ ਉਹਨਾਂ ਨੂੰ ਕਹਿਣਾ ਉਹਨੇ ਉਹੀ ਵੇਖਣਾ ਸਮਝ ਆ ਰਹੀ ਗੱਲ ਦੀ ਸਹੀ ਬਾਤ ਤੇ ਅੱਖਾਂ ਦੇ ਸਿਰਫ ਮੈਸੇਂਜਰ ਨੇ ਤੈਨੂੰ ਉਹਨਾਂ ਨੇ ਮੈਸੇਜ ਪਹੁੰਚਾਉਣਾ ਵੀ ਤੂੰ ਆਹ ਦੇਖਣੇ ਆ ਤੇ ਹਯਾ ਤੇ ਉੱਥੇ ਹੋਣੀ ਚਾਹੀਦੀ ਜਿਹੜਾ ਦੇਖਣ ਤੋਂ ਬਾਅਦ ਇਹ ਸਮਝਦਾ ਵੀ ਨੈਗੇਟਿਵ ਕਿ ਪੋਜ਼ਿਟਿਵ ਸਮਝ ਆ ਰਹੀ ਨਾ ਪ੍ਰਿੰਸ ਸਾਹਿਬ ਪੂਰੀ ਜਿਸਮ ਤੇ ਗੱਲਾਂ ਬਣੀਆਂ ਇਹ ਬਣਾਈਆਂ ਪੰਜਾਬੀਆਂ ਨੇ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਬਿਲੋਜੀਕਲੀ ਚੱਲੀਆਂ ਆ ਰਹੀਆਂ ਸਦੀਆਂ ਤੋਂ ਲਾਈਕ ਹੁਣ ਵੇਖੋ ਆਹੀ ਅੱਖਾਂ ਦੇ ਇਹਦੀਆਂ ਅੱਖਾਂ 'ਚ ਸ਼ਰਮ ਆਇਆ ਨਹੀਂ ਉਹਦੀਆਂ ਅੱਖਾਂ ਅੱਛਾ ਉਹਦੀਆਂ ਅੱਖਾਂ 'ਚ ਸ਼ਰਮ ਆਇਆ ਨਹੀਂ ਉਹਦੀਆਂ ਅੱਖਾਂ ਕੱਢ ਦਿਓ ਅੰਨਾ ਕਰ ਦਿਓ ਉਹਨੂੰ ਸ਼ਰਮ ਵਾਲਾ ਹੋ ਜਾਏਗਾ ਮਤਲਬ ਤੇਰੀ ਅੱਖਾਂ 'ਤੇ ਮੈਂ ਪੱਟੀ ਬੰਨ੍ਹਦੇ ਆ ਤੂੰ ਸ਼ਰਮ ਵਾਲਾ ਹੋ ਜਾਏਗਾ ਦੱਸ ਤੇਰੀ ਸੋਚ ਜੂ ਗੰਦੀ ਆ ਮਤਲਬ ਇੱਕ ਔਰਤ ਨੂੰ ਜਾਂ ਲੜਕੀਆਂ ਨੂੰ ਤੂੰ ਛੇੜਦਾ ਜਾਂ ਵੇਖਦਾ ਤੇਰੀਆਂ ਅੱਖਾਂ 'ਚ ਹਯਾ ਹੈ ਨਹੀਂ ਵੇਖੀ ਜਾਣਾ ਤੇਰੀਆਂ ਅੱਖਾਂ ਬੰਨ੍ਹ ਦਿੱਤੀਆਂ ਤੂੰ ਸ਼ਰੀਫ ਹੋ ਜਾਏਗਾ ਨੇਕ ਹੋ ਜਾਏਗਾ ਨਹੀਂ ਇਹ ਨਹੀਂ ਹੋਣਾ ਕਦੇ ਵੀ ਅੱਖਾਂ ਦਾ ਨਹੀਂ ਤਲਕ ਹੈਗਾ ਹਯਾ ਦੇ ਨਾਲ ਅੱਛਾ ਹੁਣ ਅੱਖ ਨੀਵੀਂ ਵੀ ਕਰਨੀ ਆ ਤੇ ਤੈਨੂੰ ਪਿੱਛੋਂ ਆਰਡਰ ਆਉਣਾ ਵੇਖਣੀ ਵੀ ਆ ਤੇ ਪਿੱਛੋਂ ਆਰਡਰ ਆਉਣਾ ਉਹ ਪਿੱਛੇ ਜਿਹੜਾ ਕਮਾਂਡ ਕਰ ਰਹੀ ਨਾ ਸੋਚ ਉਹ ਗੰਦੀ ਮਾੜੀ ਚੰਗੀ ਹੁੰਦੀ ਹੈ ਅੱਖਾਂ ਦਾ ਨਹੀਂ ਕੁਝ ਚੱਕਰ ਅੱਛਾ ਹੁਣ ਇੱਕ ਕੁੜੀ ਆ ਉਹਦੇ ਨਾਲ ਤੂੰ ਹੱਥ ਲਾ ਕੇ ਕਰਦੇ ਤੁਰੇ ਜਾਂਦੇ ਨੂੰ ਤੇ ਫਿਰ ਤੇਰੇ ਹੱਥਾਂ 'ਚ ਹਯਾ ਹੋਣੀ ਚਾਹੀਦੀ ਆ ਕਰਦੇ ਨਹੀਂ ਬਾਜ਼ਾਰਾਂ ਦੇ ਵਿੱਚ ਬਹੁਤ ਸਾਰੇ ਹੱਥ ਚਲਾਕੀ ਕਰਦੇ ਬੱਚੀਆਂ ਦੇ ਨਾਲ ਤੇ ਤੇਰੇ ਹੱਥਾਂ 'ਚ ਤੂੰ ਉਸ ਬੱਚੀ ਦੇ ਅਲ ਜਾ ਤੁਰ ਪਿਆ ਉਹਦੇ ਪਿੱਛਾ ਕਰਨ ਤੇ ਤੇਰੇ ਪੈਰਾਂ 'ਚ ਹਯਾ ਹੋਣੀ ਚਾਹੀਦੀ ਨਹੀਂ ਸਾਰੀ ਇੱਥੇ ਤੈਨੂੰ ਜਿਹੜੇ ਆਰਡਰ ਮਿਲਦੇ ਪਏ ਲੇਕਿਨ ਇਹ ਕਹਿਣ ਵਾਸਤੇ ਨਾ ਕਿ ਇਹਦੀ ਅੱਖ ਨਹੀਂ ਸਹੀ ਇਹ ਬੰਦੇ ਦੀ ਅੱਖ ਨਹੀਂ ਸਹੀ ਔਰ ਔਰਤ ਨੂੰ ਅੱਲਾ ਨੇ ਐਸਾ ਉਸਤਾਦ ਜੀ ਸੈਂਸਰ ਦਿੱਤਾ ਵਾ ਔਰਤ ਨੂੰ 50 ਬੰਦੇ ਨੂੰ ਵੇਖਦੇ ਹੋ ਨਾ ਇੱਕ ਵਾਰੀ ਵੇਖ ਕੇ ਦੱਸ ਦੇਗੀ ਕਿ ਇਹ ਬੰਦੇ ਦੀ ਪਿੱਛੇ ਨੀਅਤ ਕੀ ਹੈ ਇਹਦੀ ਕੀ ਹੈ ਐਸਾ ਸੈਂਸਰ ਅੱਲਾ ਨੇ ਦਿੱਤਾ ਔਰਤ ਨੂੰ ਬਾਕੀ ਗੱਲ ਦੇਖੋ ਨਾ ਪ੍ਰਿੰਸ ਸਾਹਿਬ ਗੱਲਾਂ ਬੜੀਆਂ ਐਵੇਂ ਲਾਗੇ ਬੈਠਾ ਬੰਦਾ ਕਿ ਮੇਰਾ ਦਿਮਾਗ ਨਾ ਖਰਾਬ ਕਰ ਗਿਆ ਮੇਰਾ ਦਿਮਾਗ ਫੇਰ ਕੇ ਰੱਖਤਾ ਤੂੰ ਇਹ ਸਾਰੀਆਂ ਵੇਲ ਮੇਰਾ ਮੀਟਰ ਘੁੰਮ ਗਿਆ ਨਹੀਂ ਇਹਦੀ ਲੌਜੀਕ ਹੈ ਮਿੱਠਾ ਜੀ ਦਿਮਾਗ ਤੁਹਾਡਾ ਦਿਮਾਗ ਸੋਚ ਹੈ ਨਾ ਕਿ ਉਹਨੂੰ ਖਰਾਬ ਨਾ ਕਰ ਉਹਨੂੰ ਉਲਟਾ ਪਲਟਾ ਨਾ ਕਿਤੇ ਮੇਰੇ ਕੋ ਕੁਝ ਹੋਰ ਨਾ ਹੋ ਜਾਵੇ ਤੇਰੀਆਂ ਮੈਂ 70 ਗੱਲਾਂ ਚੁੱਪ ਕਰਕੇ ਆਇਆ ਬਹਿ ਕੇ ਸੁਣੀਆਂ ਸਾਰੀਆਂ ਇੱਕ ਨਹੀਂ ਤੇਰੇ ਕੋ ਬਰਦਾਸ਼ਤ ਹੋਈ ਹੈ ਉਹਨੂੰ ਲੌਜਿਕ ਪਾਤੀ ਹੈ ਫੜ ਲੈ ਸ਼ੈਂਟਾ ਫੜ ਲੈ ਮੈਂ ਇਹ ਸ਼ੈਂਟਾ ਕਰਾ ਫੜ ਲਵਾਂ ਨੱਕ ਵਾਲੀ ਗੱਲ ਜੇ ਕਰੋ ਨਾ ਤੇ ਨੱਕ ਵਾਲੀ ਲੌਜਿਕ ਵਾ ਯਾਰ ਦੰਦਾਂ ਦਾ ਵੀ ਮਿਸਾਲ ਆ ਬੱਤੀਆਂ ਦੰਦਾਂ ਚੋਂ ਕੱਢ ਜੋ ਕੱਢਣਾ ਹਾਂਜੀ ਹਾਲਾਂਕਿ ਦੰਦਾਂ ਚੋਂ ਤਾਂ ਆਉਂਦੀ ਨਹੀਂ ਆਵਾਜ਼ ਤੇ ਮੂੰਹ ਚੋਂ ਗਲੇ 'ਚ ਆਉਂਦੀ ਨਹੀਂ ਜੀ ਦੰਦ ਖੋਲਣੇ ਆ ਜ਼ਬਾਨ ਹੈ ਅੱਛਾ ਹੁਣ ਜਿਹੜੇ ਬੰਦੇ ਦੇ ਦੰਦ ਨਹੀਂ ਹੈਗੇ ਤੇ ਉਹ ਕਹੇ ਦੋ ਬੁੱਟਾਂ ਚੋਂ ਕੱਢਵਾ ਇਹ ਬਣੀਆਂ ਨੇ ਵੈਸੇ ਅੱਛਾ ਜੇ ਦੰਦ ਬੱਤੀ ਨਹੀਂ ਇਹ ਅਗਲੇ ਬੰਦੇ ਨੂੰ ਥੋੜਾ ਜੋਸ਼ ਦਿਵਾਉਣ ਲਈ ਹੁੰਦਾ ਘਰ ਬੱਤੀਆਂ ਦੰਦਾਂ ਚੋਂ ਗੱਲ ਕਰ ਜਿਹੜੀ ਕਰਨੀ ਤੇ ਜੇ ਤੂੰ ਮੈਨੂੰ ਕਿੰਨਾ ਕੁਝ ਕਿਹਾ ਮੈਂ ਦੰਦਾਂ ਤੋਂ ਦੰਦ ਨਹੀਂ ਚੁੱਕੇ ਹਾਂ ਆ ਲੈ ਬੱਤੀਆਂ ਹਾਲਾਂਕਿ ਦੰਦ ਚੁੱਕਣ ਤੋਂ ਬਗੈਰ ਵੀ ਮੈਂ ਤੈਨੂੰ ਗਾਲਾਂ ਕਰ ਸਕਦਾ ਕਿਸੇ ਓਹੋ ਇਹ ਗੱਲ ਕਰ ਰਿਹਾ ਨਾ ਲੌਜਿਕ ਦੀ ਗੱਲ ਹੁਣ ਉਸਤਾਦ ਜੀ ਗੈਰਤ ਆਦਮੀ ਆ ਤੂੰ ਸਾਰੀ ਕਾ ਘਟਿਆ ਆਦਮੀ ਅਲੱਗ ਚਵਲ ਦੰਦਾਂ ਨਾਲ ਦੰਦ ਜੋੜ ਕੇ ਜੋ ਮਰਜ਼ੀ ਕਹਿ ਲਓ ਹਾਲਾਂਕਿ ਦੰਦਾਂ ਨਾਲ ਦੰਦ ਚੁੱਕਣ ਦੇ ਨਾਲ ਗੱਲ ਜਵਾਬ ਦੇਣ ਦਾ ਕੋਈ ਤਲਕ ਨਹੀਂਗਾ ਲੌਜੀਕਲੀ ਜਿਹੜੀ ਗੱਲ ਦਾ ਮੈਂ ਜਵਾਬ ਉਹੀ ਦੇ ਜਿਹੜੀ ਬੱਤੀਆਂ ਦੰਦਾਂ ਵਾਲੀ ਗੱਲ ਆ ਕਿ ਦੰਦ ਵਿੱਚੋਂ 4 ਟੁੱਟ ਗਏ ਤੇ ਫਿਰ ਅਸੀਂ ਕੀ ਕਵਾਂਗੇ ਅਸੀਂ ਕਹਾਂਗੇ ਮਤਲਬ 28 ਦੰਦਾਂ ਚੋਂ 28 ਦੰਦਾਂ ਤੇ ਜੇ ਯਾਰ ਜਿਹਦੇ ਅੱਧੇ ਵੀ ਟੁੱਟੇ ਇਹਨਾਂ ਨੂੰ ਵੀ ਇਹੀ ਕਿਹਾ ਜਾਂਦਾ ਕਿ ਸਾਜੀ ਬੱਤੀਆਂ ਦੰਦਾਂ ਚੋਂ ਅੱਧੀ ਜ਼ਬਾਨ ਨਾਲ ਗੱਲ ਕਰ ਜਿਹੜੀ ਤੂੰ ਅੱਧੀ ਜ਼ਬਾਨ ਨਾਲ ਹੁਣ ਅੱਧੀ ਜ਼ਬਾਨ ਨਾਲ ਤੂੰ ਕਿੱਦਾਂ ਕਹਿ ਸਕਦਾ ਕੁਝ ਨਿਸ਼ਾਨ ਲਾ ਲਓ ਬੰਦਾ ਸਾਰੀ ਵੇਖਿਆ ਅੱਧੀ ਜ਼ਬਾਨ ਨਿਸ਼ਾਨ ਲਾ ਅੱਧੀ ਜ਼ਬਾਨ ਦਾ ਮਤਲਬ ਹੁਣ ਇਹਦੀ ਲੌਜਿਕ ਇਹ ਹੈ ਕਿ ਤੂੰ ਸਿਰਫ ਮਤਲਬ ਹਲਕਾ ਜਿਹਾ ਕਹਿ ਦੇ ਕਿ ਯਾਰ ਇਹ ਕੰਮ ਕਰ ਦੇ ਬਹੁਤ ਜ਼ਿਆਦਾ ਡੀਪਲੀ ਜਾ ਕੇ ਜਾਂ ਮਿੰਤਰਲਾ ਕਰਕੇ ਨਾ ਕਹਿ ਤੂੰ ਸਿਰਫ ਕਹਿ ਤੂੰ ਅੱਧੀ ਜ਼ਬਾਨਾਂ ਵਿੱਚ ਤੇਰਾ ਕੰਮ ਹੁੰਦਾ ਇਹਨੂੰ ਕਹਿੰਦੇ ਨੇ ਅੱਧੀ ਜ਼ਬਾਨ ਅੱਛਾ ਜੇ ਜ਼ਬਾਨ ਦਾ ਸੌਦਾ ਉਸਤਾਦ ਜੀ ਮੈਂ ਜ਼ਬਾਨ ਦੇ ਆਇਆ ਹਾਂ ਆ ਲੈ ਹੁਣ ਕਿਹੜਾ ਤੂੰ ਕਿਸੇ ਨੂੰ ਜ਼ਬਾਨ ਦੇ ਕੇ ਆਵੇਂ ਤੇ ਤੇਰਾ ਮੂੰਹ ਖਾਲੀ ਹੁੰਦਾ ਵਿੱਚੋਂ ਤੈਨੂੰ ਪਿੱਛੇ ਬੋਲਣ ਨਹੀਂ ਦਿਆ ਤੂੰ ਕਹੇ ਮੈਂ ਜ਼ਬਾਨ ਦੇ ਆਇਆ ਜ਼ਬਾਨ ਦੇ ਆਇਆ ਦਾ ਮੁਰਾਦ ਇਹ ਕਿ ਵੀ ਮੈਂ ਗੱਲ ਕਰ ਰਿਹਾ ਮੈਂ ਆਪਣੀ ਜ਼ੁਬਾਨ ਦੇ ਨਾਲ ਕਹਿ ਆਇਆ ਅੱਛਾ ਜੇ ਕੱਚਾ ਬੰਦਾ 12 ਦੰਦ ਟੁੱਟੇ ਨੇ ਤੇ ਫਿਰ ਕੀ ਕਵਾਂਗੇ 20 ਟੂਥ 12 ਦੰਦ ਟੁੱਟੇ 12 ਕਿਨੇ 12 30 36 ਇਹ ਨਹੀਂ ਹਿਸਾਬ ਨਹੀਂ ਰਲਦਾ ਬੱਤੀਆਂ ਚੋਂ ਜਾਂ 16 ਕਰ 16 ਦੇ 8 ਕਰ 8 ਦੇ 4 ਕਰ ਘੈਰ ਵਿੱਚ ਰਹਿ ਅੱਛਾ 16 ਦੰਦ ਟੁੱਟ ਗਏ ਤੇ ਕੀ ਕਵਾਂਗੇ ਯਾਰ ਮੇਰੀ ਗੱਲ ਉਹ ਕਹਿਣਾ ਬੱਤੀਆਂ ਦਾ ਹੀ ਆ ਨਹੀਂ ਭਾਵੇਂ ਜਿੱਥੇ ਟੁੱਟ ਗਏ ਉੱਥੇ ਉਹਨਾਂ ਦੀ ਜਗ੍ਹਾ ਤੇ ਬਣੀ ਹੈ ਨਾ ਉਹ ਨਹੀਂ ਫਿਰ ਇਦਾਂ ਕਹਿਣਾ ਵੀ ਬੱਚਿਆਂ ਦੰਦਾਂ ਚ ਤੂੰ ਕਹਿ ਜੋ ਕਰਨ ਹਾਂ ਬਕਾਇਆ ਚੋਂ ਬਕਾਇਆ ਦੰਦਾਂ ਚੋਂ ਗੱਲ ਕਰ ਜਿਹੜੀ ਕਰ
ਅੱਛਾ ਜ਼ਬਾਨ ਦੇ ਆਉਣਾ, ਜ਼ਬਾਨ ਕਹਿਣਾ ਕਿ ਮੈਂ ਜ਼ਬਾਨ ਦੇ ਆਇਆ, ਇਹਦੇ ਤੋਂ ਮੁਰਾਦ ਇਹ ਵਾ ਵੀ ਆਪਣੀ ਗੱਲ ਦੇ ਆਇਆ ਵਾਂ, ਹਾਂ ਵਾਦਾ ਕਰ ਆਇਆ। ਤੇ ਜਿਹੜਾ ਔਰ ਉਹਦਾ ਵੀ ਤਲਕ ਦਿਮਾਗ ਨਾਲ ਹੀ ਹੁੰਦਾ। ਦਿਮਾਗ ਨਾਲ ਹੀ। ਸਾਰੀਆਂ ਗੇਮਾਂ ਇੱਥੋਂ ਆ ਪਿੱਛੋਂ। ਇਹ ਸਿਰਫ ਅੱਗੋਂ ਇੱਕ ਗੱਲ ਸਮਝਾਉਣ ਲਈ, ਕਰਨ ਲਈ, ਥੋੜਾ ਗੱਲ 'ਚ ਜ਼ਰਾ ਮਾਹੌਲ ਪਾਉਣ ਲਈ, ਠੀਕ ਹੈ ਨਾ। ਹੋਰ ਗੱਲ ਕਰ ਮਰ ਯਾਰ ਫਰੀਦ ਇੱਕ ਮਿਸਾਲ ਅਗਰ ਉਂਗਲਾਂ ਦੇ ਮਸਾਲਾ ਨੇ। ਹਾਂ ਪੰਜੇ ਇਹ ਉਂਗਲਾਂ, ਉਹਦੀ ਉਂਗਲ ਤੇ ਲੱਗਾ, ਪੰਜੇ ਉਂਗਲਾਂ। ਹਾਂ ਉਂਗਲ ਤੇ ਇਹਨੂੰ ਉਂਗਲ ਤੇ ਨਚਾਉਂਦੇ ਨੇ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਉਂਗਲ ਨਹੀਂ ਕਰਨੀ ਮੈਨੂੰ। ਹਾਂ ਉਂਗਲ ਨਹੀਂ ਕਰਨੀ ਮੇਰੇ ਵੱਲ, ਸਮਝ ਆ। ਉਂਗਲਾਂ ਤੇ ਕਿੰਨੀਆਂ, ਹਾਥੀ ਕੀ ਉਂਗਲ ਦਿਖਾਣੇ ਕੀ। ਹੋਰ ਪੱਟਾਂ ਦਾ ਦੱਸੋ ਕੋਈ ਮਿਸਾਲ ਪੱਟਾਂ ਦੀ। ਗਾਣੇ ਉਸਤਾਦ ਜੀ ਪੱਟਾਂ ਤੇ ਮੁੱਕੀਆਂ ਮਾਰ। ਨਹੀਂ ਪੱਟਾਂ ਦੇ ਜ਼ੋਰ ਤੇ ਮੈਂ ਕੰਮ ਕੀਤਾ ਵਾ। ਓਏ ਨਹੀਂ, ਪੱਟਾਂ ਦੇ ਹੱਥ ਮਾਰ ਕੇ ਤੇ ਆ ਜਾ ਫਿਰ ਮੈਦਾਨ 'ਚ, ਇਹ ਗੱਲ ਹੋ ਸਕਦੀ ਹੈ। ਹਾਂ ਠੀਕ ਹੈ। ਇਹ ਜ਼ਰਾ ਥੋੜਾ ਵਾ। ਮੇਰੀ ਅੱਛਾ ਗਿੱਟੇ ਦਾ ਦੱਸੋ, ਗਿੱਟੇ ਦੀ ਕੋਈ ਮਿਸਾਲ। ਉਹ ਗਿੱਟਿਆਂ ਚੱਕਲਾ ਤੇਰੇ। ਹਾਂ ਗਿੱਟਿਆਂ ਉਹ ਚੱਕਲਾ। ਇਹ ਤਾਂ ਗਿੱਟਿਓਂ ਲਿਆ ਗਿਆ ਇਹਨੂੰ। ਆਹੋ ਗਿੱਟੇ ਮੈਚ ਚੜੀ ਹੈ। ਗਿੱਟੇ ਮੈਲ ਚੜੀ, ਉਹ ਗੋੜੇ ਹੁੰਦੀ ਹੈ। ਅੱਛਾ ਹਾਂ ਇਹ ਤੇ ਮੇਰੇ ਗਿੱਟਿਆਂ 'ਚ ਬਹਿ ਗਿਆ। ਇਹ ਤਾਂ ਮੇਰੇ ਗਿੱਟਿਆਂ 'ਚ ਹੀ ਬਹਿ ਗਿਆ। ਸਿਆਣੇ ਕਹਿੰਦੇ ਵਿੰਗੇ ਗਿੱਟੇ ਵਾਲਿਆਂ ਨਾਲ ਕਦੀ ਵਿਆਹ ਨਾ ਕਰੋ, ਤੋੜ ਨਹੀਂ ਚੜਦਾ। ਇਹ ਕਿਹੜੀ ਸਾਈਡ ਦੇ ਸਿਆਣੇ? ਨਹੀਂ ਕਹਿੰਦੇ ਆ ਉਹ ਜੋਹਾਨਸਬਰਗ ਵਾਲੀ ਸਾਈਡ ਤੇ। ਇਹ ਜੋਹਾਨਸ ਕਰਕੇ ਭਈਆ। ਅੱਛਾ ਲੱਕ ਦੀਆਂ ਬੜੀਆਂ ਮਿਸਾਲਾਂ ਨੇ ਹਾਂਜੀ ਕਿ ਬਈ ਹਰ ਜਗ੍ਹਾ ਤੇ ਤੂੰ ਆਪਣਾ ਲੱਕ ਪੇਸ਼ ਕਰ ਦਿੰਦਾ। ਹਾਂ ਤੂੰ ਇੱਥੇ ਲੱਕ ਦੇਣਾ ਆ, ਲੱਕ ਦੀਆਂ ਬੜੀਆਂ ਮਿਸਾਲਾਂ ਨੇ। ਹਾਂ ਨਹੀਂ ਏਡੀਆਂ ਨਹੀਂ ਹੈਗੀਆਂ। ਇਹ ਤੁਸੀਂ ਬੈਡ ਲੱਕ ਦੀ ਗੱਲ ਕਰ ਰਹੇ ਮੇਰੇ। ਨਹੀਂ ਲੱਕ ਦੀਆਂ ਬੜੀਆਂ ਮਿਸਾਲਾਂ। ਲੱਕ ਦੀ ਇਹ ਮਿਸਾਲ, ਲੱਕ ਦੀਆਂ ਬੜੀਆਂ ਮਿਸਾਲਾਂ ਨੇ ਕਿ ਤੂੰ ਲੱਤ ਪੇਸ਼ ਕਰ ਲੈ ਆਪਣੀ ਹਰ ਜਗ੍ਹਾ। ਤੂੰ ਲੱਤ ਵਿੱਚ ਫਸਾ ਲਾ। ਇਹ ਵੀ ਆ। ਹਾਂਜੀ। ਇਹ ਖੱਬੀ ਲੱਤ ਦੀ ਗੱਲ ਆ, ਮੈਂ ਸੱਜੀ ਦੀ ਗੱਲ ਕਰ। ਯਾਰ ਤੁਸੀਂ ਸੁਣਿਆ ਨਹੀਂ ਵੀ ਉਹ ਤੂੰ ਬਹੁਤਾ ਲੱਕ ਚੁੱਕ ਕੇ ਗੱਲ ਨਾ ਕਰ। ਯਾਰ ਸਾਡੀ ਸਮਝ ਨਹੀਂ ਆਉਂਦੀ ਵੀ ਸਾਡਾ ਵੀ ਇੰਨਾ ਤਜਰਬਾ ਵਾ। ਆਹ ਮਿਸਾਲ ਅਸੀਂ ਨਹੀਂ ਸੁਣੀ, ਲੱਕ ਚੁੱਕ ਕੇ ਗੱਲ ਨਾ ਕਰ। ਨਹੀਂ ਇਹ ਲੱਕ ਭਰਨੇ ਬਹਿ, ਲੱਕ ਭਰਨੇ। ਉਹ ਕਦ ਬੰਦਾ ਡਿੱਗਦਾ ਨਹੀਂ, ਕਹਿੰਦਾ ਸਿੱਧਾ ਲੱਕ ਭਰਨੇ, ਥਾੜ ਵੱਜਾ ਥੱਲੇ। ਆਹੋ ਨਹੀਂ ਤੇ ਉਹ ਸਿਰ ਭਰਨੇ ਵੀ, ਲੱਕ ਭਰਨੇ ਵੀ, ਮੂੰਹ ਭਰਨੇ ਵੀ, ਤੇ ਬੜੀਆਂ ਭਰਨੇ ਤੇ ਬਹੁਤ ਨੇ। ਭਰਨੇ ਸਹੀ ਗੱਲ। ਅੱਛਾ ਲੱਕ ਦੀ ਮਿਸਾਲ ਹੈ ਜ਼ਰੂਰ ਆ ਵੀ ਯਾਨੀ ਉਹਨੇ ਯਾਰ ਮੇਰਾ ਲੱਕ ਤੋੜਤਾ। ਹਾਂ ਠੀਕ ਹੈ, ਅਸੀਂ ਲੱਕੋਂ ਲੈ ਗਿਆ। ਲੱਕੋਂ ਲੈ ਗਿਆ, ਠੀਕ ਹੈ। ਲੱਕ ਦੀ ਨਾ ਦਿਨ। ਆਹੋ ਮੈਂ ਭਾਈ ਇਹਦੀ ਨਹੀਂ ਮੇਰਾ ਲੱਕ ਪਾੜਤਾ ਨੇ, ਕੋਈ ਚੀਜ਼ ਵੱਡੀ ਵੱਜਦੀ ਲੱਕ ਪਾੜ ਜਾਂਦਾ ਭਾਈ। ਨਹੀਂ ਉਹ ਤੇ ਕੋਈ ਚੀਜ਼ ਮਤਲਬ ਆਰੇ ਟੈਪ ਫਿਰੇ ਨਾ ਮਿੱਟਾ ਜੀ। ਜਿਹੜੀ ਲੱਕ ਦੀ ਮਿਸਾਲ ਹੈ ਨਾ ਇਹ ਵਾ ਵੀ ਯਾਰ ਮੈਂ ਲੱਕੋਂ ਲੱਕ ਭਰ ਗਿਆ। ਇਹ ਵਾ ਮਤਲਬ ਸੁਣੀਆਂ ਗੱਲਾਂ ਸੀ। ਬੈਡ ਲੱਕ, ਗੁੱਡ ਲੱਕ। ਅੱਛਾ ਕੰਨ ਦੀ ਬੜੀ ਉਸਤਾਦ ਜੀ, ਕੰਨ। ਹਾਂ ਕੰਨ ਭਰ ਗਿਆ। ਕੰਨਾਂ ਦਾ ਬੜਾ ਕੱਚਾ ਵਾ। ਇਹ ਕੈਸੀ ਗੱਲ ਆ? ਕੰਨ ਭਰਨ ਵਾਲੀ ਗੱਲ ਵੀ। ਹਾਂ ਉਹਦੇ ਕੰਨ ਭਰ ਗਿਆ। ਅੱਛਾ ਉਹ ਕੰਨਾਂ ਦਾ ਖਾਲੀ ਬੜਾ ਹੁੰਦੇ ਕੱਚਾ ਨੇ। ਵਾ। ਹਾਂ ਕੰਨ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਕੰਨ ਸੰਨ ਚ ਗੱਲ ਕਰ ਗਿਆ। ਆਹੋ ਇਹਦੇ ਕੰਨੋਂ ਕੱਢ ਦੇ। ਹਾਂ ਇਹਦੇ ਕੰਨੋਂ ਕੱਢ ਦੀ। ਮੇਰੇ ਕੰਨ ਤੇਰੇ ਵੱਲ। ਕੰਨ 'ਚ ਪਾਇਆ ਨਹੀਂ ਰੜਕਦਾ। ਹਾਂ ਕੰਨ ਚ ਪਾਇਆ ਨਹੀਂ ਰੜਕਦਾ। ਹਾਂਜੀ ਮੇਰੇ ਕੰਨ ਤੇਰੇ ਵੱਲ ਆ। ਹਾਂ ਮੇਰੇ ਕੰਨ ਤੇਰੇ ਵੱਲ ਹੀ ਆ। ਹਾਂ ਕੰਧਾਂ ਦੇ ਵੀ ਕੰਧ ਹੁੰਦੇ। ਕੰਨਾਂ ਦੇ ਵੀ ਕੰਨ ਹੁੰਦੇ। ਕੰਨ ਹਾਂਜੀ। ਅੱਛਾ ਬਈ ਕੰਨ ਧੁੰਨੀ ਦਾ ਦੱਸੋ ਕੋਈ ਮਿਸਾਲ। ਧੁੰਨੀ ਦੀ। ਧੁੰਨੀ ਬਦਨਾਮ ਹੋਈ। ਨਹੀਂ 19 20 ਨਹੀਂ ਧੁੰਨੀ ਵੀ 18 ਧੁੰਨੀ ਵੀ 18 ਧੁੰਨੀ। ਨਹੀਂ ਇੱਕ ਮਿਸਾਲ ਦੱਸੋ। ਧੁੰਨੀ ਤੇ ਇਹ ਗੱਲਾਂ ਹੋਈਆਂ ਨੇ ਕਿ ਮਤਲਬ ਕਿ ਯਾਰ ਧੁੰਨੀ ਤੇ ਪੁਆਕੜਾ ਮਾਰਨਾ ਮੈਨੂੰ। ਨਹੀਂ ਮੈਂ ਕੋਈ ਸ਼ਾਇਦ ਕਰਦੀ ਤੇ ਧੁੰਨੀ ਤੱਕ ਆ ਗਿਆ। ਇਹ ਗੱਲ ਮਤਲਬ ਅਕਸਰ ਕਹਿੰਦੇ। ਮੱਛਰ ਬਹੁਤ ਆ ਧੁੰਨੀ ਦੇ। ਧੂਣੀ ਓਏ ਧੁੰਨੀ ਪਾਗਲ। ਧੁੰਨੀ ਤੱਕ ਸੇਕ ਪਹੁੰਚਿਆ ਉਹਦੇ। ਮੈਂ ਗੱਲ ਕੀਤੀ ਉਹਦੇ ਧੁੰਨੀ ਤੱਕ ਸੇਕ ਪਹੁੰਚਿਆ। ਯੈਸ ਉਹਨਾਂ ਨੂੰ ਸਾਗ ਇੰਨਾ ਖੋਇਆ ਧੁੰਨੀ ਹਰੀ ਹੋ ਗਈ। ਇਹ ਵੀ ਮਿਸਾਲ ਹਾਂ ਧੁੰਨੀ ਹਰੀ ਹੋ ਗਈ ਤੇ ਇਹ ਤੇ ਜੁਗਤ ਹੈ ਨਾ। ਅੱਛਾ ਯਾਨੀ ਕਿ ਸਾਡੀ ਗੱਲ ਪਾਣੀ ਪਾ ਦੇ ਬਿਲਕੁਲ ਹੀ ਜੋੜਾਂ ਚ ਭਈਆ। ਅੱਛਾ ਪਿੰਨੀਆਂ ਤੇ ਦੱਸੋ ਕੋਈ ਮਿਸਾਲ। ਪਿੰਨੀਆਂ ਤੇ ਪਿੰਨੀ ਨਹੀਂ ਹੁੰਦੀ ਪਿੰਨੀ ਦੇ ਕੋਈ ਮਿਸਾਲ। ਇਸ ਬਿਮਾਰੀਆਂ ਹੀ ਆ। ਨਹੀਂ ਪਿੰਨੀ ਜਿਸਮ ਵਾਲੀ ਪਿੰਨੀ। ਪਿੰਨੀ ਤੇ ਸਿੱਧੀ ਗੱਲ ਬਣੀ ਹੈ ਕਿ ਮੇਰੀ ਪਿੰਨੀ ਨਾ ਮਰੋੜ। ਇਹ ਗੱਲ ਨਹੀਂ ਪਿੰਨੀ ਤੇ ਦੱਸੋ ਕੋਈ। ਇੱਥੇ ਕੋਈ ਗੱਲ ਨਹੀਂ ਬਣੀ, ਇਹਨਾਂ ਨੂੰ ਸਿਰਫ ਖਿੱਚ ਖੁੱਚ ਪੈਂਦੀ ਹੈ, ਗੱਲ ਨਹੀਂ ਕੋਈ ਵੀ ਬਣੀ। ਆਹੋ ਉਸਤਾਦ ਜੀ ਇਹਨਾਂ ਤੇ ਕੋਈ ਗੱਲ ਪਿੰਨੀ ਤੇ ਨਹੀਂ ਬਣੀ ਤੇ ਅੱਛਾ ਇਹਦੇ ਤੇ ਧੌਣ ਤੇ ਕੁੱਤੀ ਧੌਣ ਤੇ ਬਹੁਤ ਨੇ। ਬੜੀਆਂ ਵੱਖੀ ਤੇ ਪਸਲੀਆਂ ਵੱਖੀਆਂ ਟੁੱਟ ਗਈਆਂ ਤੇ ਇੱਕ ਤੇ ਹੈ ਪੱਖੀਆਂ ਲੈ ਗਿਆ। ਵੱਖੀ ਚੋਂ ਗੱਲ ਕਰਦਾ। ਵੱਖੀ ਚੋਂ ਆਹ ਕਿਹੜੀ ਗੱਲ ਆ? ਵੱਖੀ ਚੋਂ ਗੱਲ ਕਰਦਾ। ਹਾਂਜੀ ਇਹ ਯਾਨੀ ਜਿਸਮ ਦਾ ਉਹ ਹਿੱਸਾ ਵਾ ਜਿਹੜਾ ਟੇੜਾ ਵਾ ਸਾਰਾ ਹੀ। ਤੇ ਉਹ ਕਹਿੰਦਾ ਵੱਖੀ ਚੋਂ ਗੱਲ ਕਰਦਾ। ਵੱਖੀ ਚੋਂ ਗੱਲ ਕੱਢਦਾ ਹੀ। ਹਾਂਜੀ ਇਸ ਇਨਸਾਨ ਦੀ ਇਖਤਰਾ ਪਸਲੀ ਸਪੈਸ਼ਲ ਕੋਈ
ਢੀਠ ਪਸਲੀ ਦਾ ਹਾਂ ਗੰਦੀ ਪਸਲੀ ਆ। ਢੀਠ ਪਸਲੀ ਦਾ ਹਾਂ ਤੇਰੇ ਚ ਇੰਨੀ ਪਸਲੀ ਨਹੀਂ ਹੈ। ਹਾਂ ਇਹ ਵੀ ਤੇਰੇ ਜਿੰਨੀ ਪਸਲੀ ਨਹੀਂ ਹੈ। ਸਹੀ ਗੱਲ ਹੈ ਨਾਦਰੀ। ਅਸਲੀ ਕਿ ਪਸਲੀ? ਅੱਛਾ ਪੂਰੀ ਇੱਕ ਛਾਤੀ ਛਾਤੀ ਤੇ ਬਹੁਤ ਗੱਲਾਂ ਨੇ, ਇੱਥੇ ਇੱਕ ਤਾਣ ਕੇ। ਹਾਂਜੀ ਪੂਰੇ ਜਿਸਮ ਦੇ ਮਸਾਲਾ ਬਣੀਆਂ ਵੀ ਮੇਰੀ ਛਾਤੀ 'ਚ ਵੱਜਾ ਸਿੱਧਾ ਆ ਕੇ। ਨਹੀਂ ਇਹ ਤੇ ਇੱਕ ਗੱਲ ਆ ਨਾ ਵੈਸੇ, ਯਾਨੀ ਇੱਕ ਦੀ ਗੱਲ ਉਹ ਜਾਂ ਵੀ ਇੱਕ ਤਾਣ ਕੇ ਸਾਜੀ। ਇੱਕ ਮਿੰਟ ਠਹਿਰ ਜਾ, ਤੂੰ ਕੱਲਾ ਹੀ ਇਮੋਸ਼ਨਲ ਕਮਾਨ ਬਣਿਆ ਵੀ ਸਾਡੀ ਗੱਲ ਮਿੱਟੀ ਕਰੀ ਜਾਣਾ ਆਪ, ਤੂੰ ਹਰ ਗੱਲ ਪੂਰੀ ਪਾਗਲ ਹੈ ਯਾਰ ਅੱਗੇ ਵੀ ਤੂੰ ਗੱਲ ਮੇਰੀ ਕੱਚੀ ਕਰਤੀ, ਹੁਣ ਵੀ ਤੂੰ ਮੇਰੀ ਗੱਲ ਕੱਚੀ ਕਰਤੀ। ਉਹ ਨਾਕਾਂ ਦੀ ਕਾਕਾ ਮੈਂ ਮਾਰਨ ਨਹੀਂ ਡਿਆ, ਆਪ ਮਾਰ ਲਾ ਫਿਰ ਲਫਾ। ਨਹੀਂ ਨਹੀਂ ਕੋ ਖਿਆਲ ਕਰੀ ਤਾਂ ਉਸਤਾਦ ਜੀ ਬੈਠੇ ਆਡੀਅנס ਦੇਖਣ। ਚੱਲ ਯਾਰ ਨਹੀਂ ਉਹਦੀ ਵੀ ਤੇ ਗੱਲ ਚੱਲ ਕੋਈ ਨਹੀਂ, ਉਹਨੂੰ ਨਾ ਮਾਰੀ, ਉਹਦਾ ਛਿੱਟਾਂ ਬਹੁਤ ਪੈਣੀਆਂ। ਨਹੀਂ ਉਹਦੇ ਜਿਹੜਾ ਬਣਿਆ ਉਹ ਚੋਂ ਲਾਇਆ ਵੀਰੇ। ਠੀਕ ਹੈ ਛਿੱਟਾ ਕੀ ਉਹਨੂੰ ਨਾ ਮਾਰੀ। ਮਿੱਟੇ ਵੈਸੇ ਇਹ ਸ਼ੋਅ ਦੇ ਵਿੱਚ ਤੂੰ ਕਰਨ ਨੇ ਬਾਤ ਨਹੀਂ ਨਹੀਂ ਫਿਰ ਇਹ ਗੱਲ ਮੈਂ ਸ਼ੁਰੂ ਤੋਂ ਗੌਰ ਕਰ ਰਿਹਾ, ਜਦੋਂ ਗੱਲ ਕਰਦਾ ਤੂੰ ਕਹਿੰਦਾ ਨਹੀਂ ਮੈਂ ਮਿੱਠੇ ਕੋਈ ਗੱਲ ਹੁਣ ਨਹੀਂ ਯਾਰ, ਉਹ ਵੀ ਵਿੱਚ ਬੈਠਾ ਉਹਦਾ ਵੀ ਤੂੰ ਨਹੀਂ ਹਰੀ ਕਰ ਦੇਣ ਵਾਲੀ ਜੁਗਤ ਵਾ, ਇਹ ਨਹੀਂ ਗੱਲ ਹੈਗੀ, ਕਹਾਵਤ ਨਹੀਂ ਹੈਗੀ। ਤੂੰ ਛਾਤੀ ਦੀ, ਮੈਂ ਉਹ ਇੱਕ ਤਾਣ ਤੇ ਗੱਲ ਕੀਤੀ, ਉਹਦੇ ਤਾਂ ਤੂੰ ਗੱਲ ਚੜਾਤੀ। ਅੱਗੇ ਮੈਂ ਜੇ ਕੋਈ ਅੱਛਾ ਯਾਰ ਤਾਂ ਸੀਨਾ ਚੌੜਾ ਕਰਕੇ ਸਾਡਾ ਸੀਨ ਉਹਨੇ ਗੱਲ ਕੀਤੀ ਯਾਰ, ਸੀਨਾ ਚੌੜਾ ਹੋ ਗਿਆ। ਓਏ ਉਰੇ ਆ ਸੀਨਾ ਹੀ ਚੌੜਾ ਕਰਤਾ, ਔਰ ਆ ਸੀਨੇ 'ਚ ਠੰਡ ਪਾਤੀ ਉਹ। ਹਾਂਜੀ ਇਹ ਗੱਲਾਂ ਨੇ। ਸੀਨਾ ਨਾਲ ਲੱਗ ਜਾ ਠਾ ਕਰਕੇ ਲਾਈਕ ਦੇ। ਨਹੀਂ ਇਹ ਮਿਸਾਲ ਨਹੀਂ ਹੈਗੀ, ਇਹ ਉਹ ਨਹੀਂ ਗੱਲ ਹੈਗੀ, ਤੇ ਗਾਣਾ ਜਨਾ ਵੀ ਸੀਨੇ ਨਾਲ ਲੱਗ ਜਾਣਾ। ਹੱਥਾਂ ਤੇ ਬਹੁਤ ਨੇ। ਓਏ ਮੇਰੇ ਹੱਥਾਂ 'ਚ ਜਵਾਨ ਹੋਇਆ। ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ, ਦੰਦਾਂ ਦੀਆਂ ਦਿੱਤੀਆਂ, ਹੱਥਾਂ ਨਾਲ ਦਿੱਤੀਆਂ, ਕੰਨਾਂ ਦਾ ਦੰਦਾਂ ਦੀਆਂ ਖੋਲਣੀਆਂ। ਵਾਹ ਕੀ ਇਹ ਕੰਮ ਹੱਥੋਂ-ਹੱਥੀ ਹੋ ਗਿਆ। ਹੱਥਾਂ ਨਾਲ ਦਿੱਤੀਆਂ, ਦੰਦਾਂ ਨਾਲ ਖੋਲਣੀਆਂ ਪੈਂਦੀਆਂ। ਅੱਛਾ ਵੇਖ ਲੈ ਫਿਰ ਘਟਿਆ ਜੀ ਗੱਲ, ਹੱਥੋਂ ਹੱਥੀ ਕੰਮ ਮੁੱਕ ਗਿਆ ਸਾਰਾ। ਹਾਂ ਹੱਥੋਂ ਹੱਥ ਭਰਵੀਂ ਜੀ ਕੋਈ ਰਿਚ ਜੀ ਮਿਸਾਲ ਦੇ ਨਾ ਤੂੰ, ਯਾਨੀ ਜਿਵੇਂ ਕਹਿੰਦਾ ਬੰਦਾ ਕਹਿੰਦਾ ਵੀ ਯਾਰ ਮੇਰੇ ਨਾਲ ਹੱਥ ਹੋ ਗਿਆ, ਉਹਨਾਂ ਦਾ ਹੱਥ ਹੋ ਗਿਆ। ਓਏ ਉਹ ਮੇਰੇ ਹੱਥ ਤੇ ਹੱਥ ਮਾਰ ਕੇ ਪੈਸੇ ਲੈ ਗਿਆ। ਹਾਂ ਮੇਰੇ ਇੱਕ ਹੱਥ ਨਾਲ ਦਵੋ ਦੂਸਰੇ ਹੱਥ ਨੂੰ ਪਤਾ ਹਾਂ ਬੜੀਆਂ ਮਸਾਲਾ ਬਣੀਆਂ ਹੱਥ ਤੇ ਹੱਥ ਮਾਰ ਕੇ ਲੈ ਗਿਆ। ਆਹੋ ਐ ਵੀ ਉਹ ਮੇਰੇ ਹੱਥ ਦਿੱਤਾ ਤੇ ਉਹਨੇ ਗੱਡੀ ਰੋਕ ਲਈ। ਓਏ ਇਹ ਨਹੀਂ ਯਾਰ, ਇਹਦੇ ਚ ਮਤਲਬ ਕੀ, ਇਹਦੇ ਚ ਕੀ ਖਾਸ ਗੱਲ? ਇਹ ਗੱਲ ਵਾ ਕਿ ਜਿਵੇਂ ਹੱਥਾਂ ਦਾ ਦਿੱਤਾ ਮਤਲਬ ਕੰਮ ਆਉਂਦਾ ਹੁੰਦਾ। ਨਹੀਂ ਤੂੰ ਕਿਤੇ ਜ਼ਬੈਦਾ ਆਪਾਂ ਨਾ ਪੋਤਾ ਵੀ ਵੇਚਨੇ, ਤੂੰ ਮਸ਼ਵਰੇ ਵੀ ਦੇਣੇ, ਟੋਟ ਕੇ ਦੱਸਣੇ, ਤੂੰ ਏਦਾਂ ਮੈਨੂੰ ਕਿਤੇ ਖਿਲਾਫ ਕਰਨਾ ਵਾ, ਏਦਾਂ ਖਿਲਾਫ ਹੁੰਦਾ ਤੈਨੂੰ ਮੈਂ ਦੱਸਦਾ। ਇਹ ਅੱਲਾ ਦੇ ਕੰਮ ਆ ਫਰੀਦ ਸਾਹਿਬ, ਤੂੰ ਗੱਲ ਮੇਰੀ ਹਰ ਮਿੱਟੀ ਕਰੀ ਜਾਣੇ। ਤੂੰ ਉਸਤਾਦ ਜੀ ਦੀ ਗੱਲ ਹੋ ਗਈ, ਉਹ ਜਿਹੜੀ ਹੱਥਾਂ 'ਚੋਂ ਹੱਥ ਜੇ ਤੇ ਉਹ ਆਪ ਤੋਂ ਆਹ ਚੱਕ ਤੇਰੀ ਗੱਲ ਨੂੰ ਕੀ ਗੱਲ ਹੈ? ਕਿਤੇ ਤਰਜਮਾ ਨਹੀਂ ਹੁੰਦਾ ਤੇਰੇ ਕੋਲੋਂ? ਨਹੀਂ ਪਤਾ ਕੀ ਗੱਲ ਆ ਗਿਆ ਤੁਹਾਨੂੰ ਲੱਗਦਾ ਮਿੱਠੇ, ਉਹ ਗੱਲ ਨਹੀਂ ਆ ਚੰਗਾ ਕੰਮ ਆ ਉਸਤਾਦ ਜੀ, ਉਹੀ ਗੱਲ ਵੀ ਤੇਰੇ ਘਰ ਕਿਤੇ ਬਲਗੇਡਸ ਰਾਤ ਰਹਿ ਗਏ, ਤੈਨੂੰ ਇੰਨਾ ਪਤਾ ਲੱਗ ਗਿਆ। ਗੇਟਸ ਕੋਈ ਬਦਲ ਨਹੀਂ ਹੈਗਾ। ਉਹਨੂੰ ਨਾ ਮਾਰੀ, ਉਹਨੂੰ ਨਾ ਮਾਰੀ। ਬਲਗੇਟਸ ਕੋ ਨੌਲੇਜ ਸੀ, ਆਹੋ ਉਹਦੇ ਇੱਕ ਟੈਕਨੀਕਲ। ਨਹੀਂ ਯਾਰ ਮਿੱਠੇ ਮੇਰੀ ਗੱਲ ਸੁਣ, ਗੱਲ ਵੈਸੇ ਤੂੰ ਜ਼ਿਆਦਤੀ ਕੁਛ ਹੱਥ ਜਿਹੜਾ ਤੂੰ ਕਹਿਣਾ ਯਾਰ ਹੱਥ ਦੇ ਕੇ ਰੋਕੀ, ਇਹ ਇੱਕ ਗੱਲ ਉਹ ਤੇ ਹੱਥ ਦੇਣਾ ਹੀ ਆ, ਉਹ 'ਚ ਹੱਥ ਦੇਣਾ ਨਾ। ਜਿਹੜਾ ਅਸੀਂ ਗੱਲ ਕਰ ਰਹੇ ਆ ਵੀ ਮੇਰੇ ਨਾਲ ਹੱਥ ਕਰ ਗਿਆ, ਇਹਦੇ 'ਚ ਹੱਥ ਕਿੱਥੇ ਹੁੰਦਾ? ਇਹ ਬੰਦਾ ਗੇੜਾ ਦੇ ਕੇ ਤੈਨੂੰ ਪੈਸੇ ਲੈ ਗਿਆ, ਇਹਦੇ 'ਚ ਹੱਥ ਕਿੱਥੇ ਆ? ਹੁਣ ਆਹ ਵੇਖੋ, ਉਹ ਮੇਰੇ ਹੱਥਾਂ 'ਚ ਦਮ ਦੇ ਗਿਆ। ਇਹ ਵੀ ਫਿਜ਼ੀਕਲੀ ਹੱਥਾਂ ਦੇ ਵਿੱਚ ਯਾਰ ਹੱਥਾਂ ਦੇ ਵਿੱਚ ਫੜੇ ਤਾਂ ਇੱਕ ਚੀਜ਼ ਹੁੰਦੀ ਆ ਕਿ ਯਾਰ ਹੱਥੋਂ ਹੱਥੀ ਪਤਾ ਹੀ ਨਹੀਂ ਲੱਗਾ। ਹੁਣ ਮੈਂ ਹੱਥ ਦਿੱਤਾ, ਰੁਕਿਆ ਨਹੀਂ। ਹਾਂ ਇਹ ਤਾਂ ਤੂੰ ਹੱਥ ਜਨਮਨ ਦਿੱਤਾ ਨਾ, ਜਨਮਨ ਹੱਥ ਦਿੱਤਾ ਤਾਂ ਰੁਕਿਆ ਨਹੀਂ। ਤੁਸੀਂ ਉੱਥੇ ਸੀਗਾ? ਉਹ ਯਾਰ ਤੂੰ ਇੱਕ ਮਿੰਟ ਉਹ ਹੱਥੋਂ ਹੀ ਨਿਕਲ ਗਿਆ। ਹਾਂ ਮਾਰ ਉਹ ਯਾਰ ਹੱਥੋਂ ਨਿਕਲ ਗਿਆ, ਇੱਕ ਗੱਲ ਵਾ ਕਿ ਬੱਚਾ ਵਾ। ਨਹੀਂ ਇਹ ਸਹੀ ਆ, ਕਿਉਂਕਿ ਇੱਕ ਮਿਸਾਲ ਆ ਕਿਸੇ ਬੰਦੇ ਦਾ ਫਾਇਦਾ ਹੋ ਰਿਹਾ 20 ਲੱਖ ਰੁਪਏ 20 ਲੱਖ ਰੁਪਏ ਹੱਥੋਂ ਨਿਕਲ। ਹਾਂਜੀ ਇਹ ਕਹਿ ਰਿਹਾ, ਲੇਕਿਨ ਉਹ ਹਾਂ ਇਹ ਮਿਸਾਲ ਆ, ਹਾਂਜੀ 20 ਲੱਖ ਰੁਪਏ ਹੱਥੋਂ ਨਿਕਲ ਗਿਆ, ਹੁਣ ਹੱਥੋਂ ਤਾਂ ਨਹੀਂ ਨਿਕਲਿਆ, ਇੱਕ ਦੱਸਿਆ ਮਿਸਾਲ। ਜਿਹੜਾ ਤੂੰ ਕਹਿ ਰਿਹਾ ਹੱਥ ਦੇ ਕੇ ਰੋਕਿਆ, ਫਿਜ਼ੀਕਲੀ ਹੱਥ ਵਾਲਾ ਆ, ਇਹ ਤੇ ਬਣਦੀ ਆ ਗੱਲ। ਥੋੜਾ ਸਮਝ, ਅਸੀਂ ਮਿਸਾਲ ਦੀ ਗੱਲ ਕਰ ਰਹੇ ਹਾਂ। ਮੇਰੇ ਹੱਥੋਂ ਜ਼ਾਇਆ ਨਾ ਹੋਈ ਹੁਣ। ਹਾਂ ਇਹ ਠੀਕ ਆ, ਇਹ ਠੀਕ ਆ। ਪਿਛਲੇ ਵੀ ਠੀਕ ਸੀ ਉਸਤਾਦ ਜੀ, ਤੁਸੀਂ ਹਾਂ ਮੇਰੇ ਹੱਥੋਂ ਜ਼ਾਇਆ ਨਾ ਹੋ ਜੀ। ਨਹੀਂ ਇਹ ਠੀਕ ਹੈ। ਨਹੀਂ ਆ ਸ਼ਰਟ ਚੇਂਜ ਕਰਕੇ ਵੇ, ਸ਼ਾਇਦ ਕੋਈ ਰੌਲਾ ਇਹਦੇ ਚ ਵੀ ਹੋ ਸਕਦਾ ਵਾ, ਲੇਕਿਨ ਗੱਲ ਜਿਹੜੀ ਅਸੀਂ ਕਰਨ ਦੇ ਹੋਰ ਵਾ। ਠੀਕ ਹੈ ਨਾ ਉਸਤਾਦ ਜੀ, ਵਾਲਾਂ ਦੇ ਬੜੀਆਂ ਮਸਾਲਾ। ਦੋਸਤ ਹੋਤਾ ਨਹੀਂ ਹਰ ਹਾथ ਮਿਲਾने वाला, ਇਹ ਵੀ ਇੱਕ ਨਹੀਂ ਇਹ ਵੀ ਠੀਕ ਆ, ਜਿਹਨਾਂ ਹੱਥ ਮਿਲਾਉਣਾ ਫਿਜ਼ੀਕਲੀ ਹੱਥ ਆ। ਮਾਰੀ ਨਾ ਯਾਰ। ਹਾਂ ਹਾਂਜੀ ਉਸਤਾਦ ਜੀ, ਵਾਲਾਂ ਦੇ ਵਾਲਾਂ ਦੇ ਵੀ ਆ। ਹਾਂ ਵਾਲ ਸਿਰ ਦੇ ਵਾਲਾਂ ਨੂੰ ਪੈਂਦਾ ਮੇਰੇ ਨੂੰ, ਹਾਲਾਂਕਿ ਉਹ ਪੈਂਦਾ ਨਹੀਂ, ਵੈਸੇ ਗੱਲ ਹੀ ਕਰ ਰਿਹਾ, ਮਤਲਬ ਬਹਿਸ ਕਰ ਰਿਹਾ ਇੱਕਦਮ ਤੇ ਉਹਨੂੰ ਕਹਿੰਦੇ ਮੇਰੇ ਸਿਰ ਦੇ ਵਾਲਾਂ ਨੂੰ ਪਿਆ। ਠੀਕ ਹੈ ਨਾ, ਮੇਰੇ ਤੇ ਵਾਲ ਕਰਜ਼ੇ 'ਚ ਡੁੱਬਿਆ। ਹਾਂ ਹੁਣ ਉਹ ਵਾਲ ਕਰਜ਼ੇ 'ਚ, ਕਿਹੜਾ ਵਾਲ ਕਰਜ਼ੇ 'ਚ ਹੁੰਦਾ? ਇਹ ਹੁੰਦੀ ਮਿਸਾਲ। ਮੇਰਾ ਤੇ ਵਾਲ ਕਰਜ਼ੇ 'ਚ, ਵਾਲ ਬਚਿਆ। ਹਾਂ ਵਾਲ ਬਚਿਆ, ਯਾਨੀ ਵਾਲ ਦੀ ਸਿਹਤ ਜਿੰਨਾ। ਉਹ ਗਲਤੀ ਉਹ ਬਾਰ-ਬਾਰ ਹੁੰਦਾ ਵਾ। ਵਾਲ ਇਹਦੇ ਨਾਲ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਹਾਂ ਕੋਈ ਤੇਰਾ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਆਹੋ ਮੈਂ ਤੇਰੇ ਵਾਲ ਫਾਲੇ ਮੈਂ ਛੱਡਾਂਗਾ ਨਹੀਂ। ਓਏ ਆ ਫਿਰ ਉਹੀ ਗੱਲ, ਇਹਦਾ ਇਸ ਹਿਸਾਬ ਨਾਲ ਤੇ ਤੂੰ ਸਾਨੂੰ ਮਤਲਬ ਕੋਈ ਤੈਨੂੰ ਕੋਈ ਭਰਵੀਂ ਕੋਈ ਰਿਚ ਮਿਸਾਲ ਦੇ। ਯਾਰ ਫਰੀਦ ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਮੈਂ ਕਿਤੇ ਨੋਟਾਂ ਤੇ ਆਉਣ ਡਿਆ ਵੀ ਰਿਚ ਮਿਸਾਲ ਦੇਵਾਂ ਤੈਨੂੰ ਮੈਂ। ਤੂੰ ਬਸ ਠੀਕ ਆ, ਤੂੰ ਫਿਰ ਕੱਲਾ ਹੀ ਕਰ ਲੈ ਸ਼ੋ, ਮੈਂ ਰਹਿਣ ਦਾ ਕਰਾਤ ਲਾ ਦੇ ਇੱਥੇ ਨੇਰੀ 'ਚ, ਅਸੀਂ ਦੋਵੇਂ ਕਰ ਲੈਂਦੇ ਯਾਰ ਕਨਾਤ ਕਾਹਤੋਂ ਲਾਉਣੀ ਯਾਰ? ਆ ਵੀ ਐਂ ਤਾਂ ਇਧਰੋਂ ਮੈਂ ਇੰਜ ਗੱਲ ਕਰਾਂ ਕਨਾਤ ਨਾਲ, ਇਧਰੋਂ ਮੈਂ ਇੰਜ ਕਰਾਂ।
ਉਹਨੂੰ ਨਾ ਮਾਰੀ ਮੈਨੂੰ ਤੇਰੀ ਸਮਝ ਅੱਛਾ ਇਹ ਨਹੀਂ ਕਹਿ ਰਿਹਾ ਕਿ ਅਸੀਂ ਫਿਰ ਉੱਠ ਕੇ ਚਲੇ ਜਾਂਦੇ, ਕਹਿੰਦਾ ਨਹੀਂ ਕਨਾਤ ਲਾ ਦੇ ਜਿਹੜੀ ਅਸੀਂ ਇੱਥੇ ਹੀ ਰਹਿਣਾ ਵਾ। ਇਹ ਕਿਹਦੀ ਗੱਲ, ਉਹਦੀ ਸਾਇੰਸ ਚੈੱਕ ਕਰ। ਆਹੋ ਨਾ ਤੂੰ ਬਾਸ ਦੀ ਗੱਲ ਨੂੰ ਲੈ ਰਿਹਾ ਸਾਡੀ ਗੱਲ ਇਹ ਸੈਡ ਪਾਸ ਤੇ ਕਰਨ ਹੀ ਨਹੀਂ ਦਿਆ। ਕਰਨ ਕੀ ਕਿਸੇ ਸੁਣਨ ਨਹੀਂ ਦੇ, ਉਹਨੂੰ ਨਾ ਮਾਰੀ ਨਾ। ਚੱਲ ਕਰ ਤੂੰ ਵਾਲਾਂ ਦੀ ਗੱਲ ਕਰ, ਚਲੋ ਕਰੋ। ਉਹ ਵਾਲਾਂ ਮੇਰੇ ਤੇ ਪਾਈ, ਉਹ ਵਾਲਾਂ ਨੂੰ ਪੈਂਦਾ। ਹਾਂ ਇਹ ਸਭ ਤੋਂ ਪਹਿਲੇ ਅਸੀਂ ਕਰ ਲਈ, ਤੂੰ ਆਪਣੀ ਗੱਲ ਕਰ। ਵਾਲਾਂ ਦਾ ਠਹਿਰ ਨੂੰ ਸੁਣਨ ਦੇ। ਵਾਲਾਂ ਦਾ ਬੜਾ ਕੱਚਾ ਉਹ ਵੀ ਵਾਹ ਔਰੇ ਫੜਾਈ ਮਾਰ। ਵਾਲਾਂ ਦਾ ਕਿਹੜਾ ਕੱਚਾ ਹੁੰਦਾ ਹੁੰਦੇ ਕਈ ਵਾਰ ਆ ਵੇਖਿਓ ਇੱਕ ਵਾਲ ਪੁੱਟ ਵੇਖੀ। ਉਹ ਨਹੀਂ ਇਹ ਤੇ ਗੱਲ ਕੰਨਾਂ ਦੇ ਕੱਚੇ ਦੀ ਗਾ ਨਾ, ਕੰਨਾਂ ਦੇ ਕੱਚੇ ਦੀ, ਕੰਨਾਂ ਦਾ ਬੜਾ ਵਾਲਾਂ ਦਾ। ਚੱਲ ਕਰ ਲਾ ਤੂੰ, ਤੁਹਾਡਾ ਮੈਂ ਲਾ ਦੇਣਾ ਲਾਮਾ। ਚਲੋ ਕਰ ਵਾਲਾਂ ਦੇ ਹੋਰ ਵੀ ਹੁਣ ਦੇਖਣਾ ਵੀ ਯਾਰ ਕੀ ਗੱਲ ਵਾਲ ਵਧੀ ਜਾਂਦੇ ਘਟਾਉਂਦਾ ਨਹੀਂ। ਇਹ ਤਾਂ ਜਨਮ ਨਜ਼ਰ ਆ ਰਹੇ ਵਾਲਾਂ ਦੀ ਗੱਲ। ਇਹ ਤਾਂ ਮੈਂ ਕਹਿੰਦਾ 9 ਵਧੀ ਜਾਂਦੇ ਘਟਾਉਂਦਾ ਨਹੀਂ। ਕੀ ਗੱਲ ਤੇਰੇ ਮੈਲ ਇੰਨੀ ਚੜੀ ਨਹਾਉਂਦਾ ਨਹੀਂ, ਇਹਦੀ ਗੱਲ ਨਹੀਂ ਹੈਗੀ। ਮਿਸਾਲ ਦੇਣੀ ਜਿਹ ਚ ਵਾਲ ਨਾ ਹੋਣ, ਫਿਜ਼ੀਕਲੀ ਵਾਲ ਨਾ ਹੋਣ, ਵਾਲ ਬਚਿਆ, ਇਹਦੇ ਚ ਵਾਲ ਕਿੱਥੇ ਆ? ਵਾਲ ਲਿਖਿਆ ਨੀ ਤੁਸੀਂ? ਨਹੀਂ ਵਾਲ ਕਿੱਥੇ ਹੈਗਾ? ਵਾਲ ਬਚੇ ਦੇ ਵਿੱਚ ਵਾਲ ਕਿੱਥੇ ਹੁੰਦੇ? ਯਾਰ ਇੱਕ ਬੰਦਾ ਤੂੰ ਮੋਟਰਸਾਈਕਲ ਠਹਿਰ ਜਾ, ਤੂੰ ਮੋਟਰਸਾਈਕਲ ਤੇ ਜਾ ਰਿਹਾ, ਅੱਗੋਂ ਰਕਸ਼ਾ ਲਾਇਆ ਇੰਜ ਇੱਕ ਇੰਨੇ ਉਹਦੇ ਤੋਂ ਫਾਸਲੇ ਤੋਂ ਬਚ ਗਿਆ ਤੂੰ, ਤੇ ਕਹਿੰਦਾ ਯਾਰ ਵਾਲ ਬਚੇ, ਉਹ ਚ ਵਾਲ ਕਿੱਥੇ ਆ? ਇੱਥੇ ਇਹਨੂੰ ਕਹਿੰਦੇ ਇੰਨੇ ਕੁ ਫਾਸਲੇ ਤੋਂ ਬਚਿਆ ਵਾਲ ਇੱਥੇ ਝੂਠ ਵਾ ਫਿਰ ਮਿਸਾਲ। ਹਾਂ ਤੇ ਇਹੀ ਤਾਂ ਮੈਂ ਕਹਿੰਦਾ। ਆਹੋ ਮੇਰੀ ਅੱਖ ਚ ਪਤਾ ਨੀ ਕਾਹਦਾ ਵਾਲ ਆ ਉਹ। ਹਾਂ ਅਭੀ ਇਹਨੇ ਦੱਸੀ, ਤੂੰ ਨਹੀਂ ਦੱਸੀ। ਸੂਰ ਦਾ ਵਾਲ ਆ ਇਹਦੀ ਅੱਖ ਚ, ਸੂਰ ਦਾ ਵਾਲ। ਐ ਸਹੀ ਗੱਲ ਹੈ, ਦਾਨਸ਼ ਦਾ ਵਾਲ, ਯਾਨੀ ਇਹ ਕਹਿ ਸਕਦੇ ਯਾਰ। ਇਸ ਤੋਂ ਇਲਾਵਾ ਇਹਨਾਂ ਸੂਰ ਨੂੰ ਡੀਗ੍ਰੇਡ ਨਾ ਕਰ। ਉਸਤਾਦ ਜੀ ਕਹਿੰਦੇ ਕੱਛਾਂ ਦੀ ਵੀ ਗੱਲਾਂ ਨੇ। ਬਗਲ, ਹਾਂ ਬਗਲਗੀਰ ਹੋ ਗਿਆ ਮੇਰੇ। ਕੱਛਾਂ ਹੋਰ ਆ, ਬਗਲ ਹੋਰ ਆ। ਕੱਛ ਹੁੰਦੀ ਬਿਲਕੁਲ ਡਾਰਕ, ਮੂੰਹ ਮੇ ਰਾਮ ਹਾਂਜੀ ਕੱਛ ਹੁੰਦੀ ਬਿਲਕੁਲ ਡਾਰਕ ਵੀ ਐਮ ਹਲਕਾ ਟੈਪ, ਬਗਲ ਹੁੰਦੀ ਹਲਕੀ ਸ਼ਾਈਨ ਵਾਲੀ। ਆਹੋ ਉਸਤਾਦ ਜੀ ਕੱਛ ਉਰਦੂ ਪੰਜਾਬੀ ਹੈ ਯਾਰ ਇਹ ਬਗਲ ਦੀ ਅੱਜ ਤੱਕ ਡੈਫੀਨੇਸ਼ਨ ਨਹੀਂ ਸਾਨੂੰ ਸਮਝ ਆਈ। ਇਸ ਗੱਲ ਨੂੰ ਬਗਲ यार बगल में है नहीं मिसाल, बगल में छुरी मुंह में राम, बच्चा बगल में डंडोरा शहर में। हाँ जी, बगल में छुरी मुंह में राम। हाँ हाँ जी, ये भी है बच्चा बगल में बच्चा नहीं हैगा, डंडोरा शहर, डंडोरा शहर च हैगा बच्चा होर किते है, बगल च नहीं हैगा। साजी बगल च नहीं, बगल च छुरी हुंदी है सर। नहीं, बच्चा बगल च ले आके ना इंज बगल में बच्चा। हाँ जी, नहीं यार बगल में छुरी मुंह में राम कि इंज करके दे। उस्ताद जी बच्चा कोल खलोता ते शहर च लभदे फिरदे, ये मतलब ओदा कि बगल में। हां शहर टंडोरा। हां जी, ਉਹ ਵੀ ਦੱਸੋ ਬਗਲ 'ਚ ਛੁਰੀ ਨਾ ਹੋਵੇ, ਸੈਂਤਾ ਨਹੀਂ ਕਰੀ ਦੀਆਂ ਉਹਦਾ। ਹਾਂ ਹੁਣ ਦੱਸ ਤੂੰ ਭਰਮੀ ਤੋਂ ਭਰਮੀ ਮਿਸਾਲ ਲਿਆ, ਹਿੱਟ ਮਿਸਾਲ ਲਿਆ, ਉਸ ਬੰਦੇ ਨੇ ਫਲਾਪ ਕਰ ਦਿੱਤਾ। ਉਹ ਯਾਰ ਇਹ ਨਹੀਂ ਗੱਲ, ਓਏ ਇੱਥੇ ਪਰਦਾ ਅਕਲਾ ਦੇ ਭਾਈ ਫਿਰ ਸਾਨੂੰ ਕਿਤੇ ਅਸੀਂ ਕਿਤੇ ਆਪਣਾ ਆ ਮਸ਼ਹਰੇ 'ਚ ਬੈਠੇ ਆ ਯਾਰ। ਉਹ ਇੱਕ ਗੱਲ ਜਿਹੜੀ ਮੈਂ ਜਨਰਲ ਗੱਲ ਦੱਸਾਂ, ਅਸੀਂ ਕਰਨ ਲਿੰਕ ਦੀ ਗੱਲ, ਤੂੰ ਬੇਲਿੰਕ ਦੀ ਗੱਲ। ਉਹ ਜੀ ਗੱਡੀ ਨੂੰ ਹੱਥ ਦੇ ਕੇ ਤੇ ਹੱਥ ਇੱਥੇ ਤਾਂ ਫਿਜ਼ੀਕਲੀ ਗੱਲ ਹੀ ਨਹੀਂ ਹੋਣ ਡਈ। ਹੁਣ ਵੇਖ ਨਾ ਬਗਲਾਂ ਦੀ ਬਗਲ ਭਰੀ ਉਹਨੇ ਮੈਨੂੰ ਇੰਜ ਸੁੱਟਤਾ, ਇਹ ਬਗਲ ਵਾਲੇ ਸਹੀ ਨਹੀਂ ਗੱਲ। ਆ ਬਗਲ 'ਚ ਰੱਖ ਕੇ ਲੈ ਜੀ। ਹਾਂ ਆ ਲੈ, ਉਹ ਕਰਦੇ ਨਹੀਂ ਬੰਦੇ ਖਬਾਰ ਖਬੂਰ ਕੋਈ ਸ਼ੈ ਬਗਲ 'ਚ ਰੱਖ ਕੇ। ਉਹ ਯਾਰ ਇਹ ਤੇ ਫਿਜ਼ੀਕਲੀ ਜਿਵੇਂ ਤੁਸੀਂ ਬਗਲ 'ਚ ਕੋਈ ਚੀਜ਼ ਲਈ ਆ, ਉਹ ਤੇ ਗੱਲ ਨਹੀਂ ਕਰਨ ਦੇ, ਅਸੀਂ ਕਰਨ ਦੇ ਮਿਸਾਲ। ਯਾਰ ਹੁਣ ਵੇਖ ਆਪਾਂ ਬੈਠੇ ਯਾਰ, ਆ ਤੇਰੀ ਬਗਲਾਂ 'ਚੋਂ ਸਮੈਲ ਬਹੁਤ ਆਉਣ ਡਈ। ਇਹ ਮਿਸਾਲ ਸਿੱਧੀ ਗੱਲ ਨਹੀਂ, ਇਹ ਮਿਸਾਲ ਨਹੀਂ। ਨਹੀਂ ਮਿੱਠਾ ਜੀ, ਇਹ ਮਿਸਾਲ ਨਹੀਂ ਹੈਗੀ, ਇਹ ਜੈਨੂਇਨ ਗੱਲ ਹੈ। ਤੁਸੀਂ ਵੀ ਨਾਲ ਅਸਲ 'ਚ ਤੈਨੂੰ ਅੱਧੇ ਨਾਲ ਬਹੁਤਾ ਪ੍ਰੋਗਰਾਮ ਲੰਘਿਆ, ਤੈਨੂੰ ਫਾਰਮੈਟ ਦੀ ਸਮਝ ਨਹੀਂ ਆਈ। ਸਹੀ ਗੱਲ ਆ। ਹਾਂ ਤੂੰ ਥੋੜਾ ਤੈਨੂੰ ਐਂਡ ਤੇ ਸਮਝ ਆਉਣੀ ਹੈ। ਚਲੋ ਮੁੱਛ ਤੇ ਸਾਜੀ, ਮੁੱਛ ਤੇ ਹਾਂ ਮੁੱਛ ਤੇ ਗੱਲ ਕਰ, ਠੀਕ ਹੈ। ਮੁੱਛ ਦੇ ਵਾਲ ਐ ਨਹੀਂ ਪੈਣੇ ਚਾਹੀਦੇ, ਫੌਰਨ ਘਟਾਓ, ਐ ਨਹੀਂ ਜਾਣੇ ਚਾਹੀਦੇ। ਕਾਸਮ ਵਾਲੀ ਸ਼ਾਲ ਸਟਾਈਲ ਗੱਲ ਤੇ ਕੋ ਹੈ ਕੋਈ ਅੱਗੋਂ ਬੋਲਦਾ ਨਹੀਂ ਚਵਲੇ ਜੀ। ਮੇਰਾ ਸਕ੍ਰਿਪਟ ਹੀ ਹੈ, ਉਹੀ ਗੱਲਾਂ ਜਿਹੜੀਆਂ ਇਦਾਂ ਦੀ ਗੱਲ ਕਰਕੇ ਯਾਰ ਉੱਥੇ ਯਾਰ ਮੁੱਛ ਨੀਵੀਂ ਹੋ ਗਈ। ਹਾਂ ਮੁੱਛ ਨਹੀਂ ਹੁੰਦਾ ਵੀ ਨਹੀਂ ਹੈਗਾ। ਨਹੀਂ ਕਹਿੰਦਾ ਯਾਰ ਉੱਥੇ ਤੂੰ ਐਸੀ ਗੱਲ ਕੀਤੀ, ਲਵਾ ਦੇ ਮੁੱਛਾਂ ਹੁਣ, ਤੇਰਾ ਭਾਈ ਹੁੰਦਾ ਕੋਈ ਫਾਇਦਾ ਨਹੀਂ। ਹਾਲਾਂਕਿ ਉਸ ਗੱਲ ਨਾਲ ਮੁੱਛ ਦਾ ਕੀ ਤਲਕ, ਠੀਕ ਹੈ ਨਾ। ਮੁੱਛ ਰੱਖ ਕੇ ਕਿਦਾਂ ਦੀ ਗੱਲ ਕਰਨੇ ਆ, ਸਮਝ ਆ ਰਹੀ? ਸਹੀ ਗੱਲ। ਉਹ ਕਹਿੰਦੇ ਨੇ ਮੁੱਛ ਨੂੰ ਵੱਟ ਵਾਲੀ ਵੀ ਮੁੱਛ ਨਹੀਂ ਤੇ ਕੁਛ ਨਹੀਂ, ਮੁੱਛ ਨਹੀਂ ਤੇ ਕੁਛ ਨਹੀਂ। ਇਹ ਵੀ ਫਿਜ਼ੀਕਲੀ ਬਣਦੀ ਨਹੀਂ ਗੱਲ, ਇਹੀ ਆ ਕਿ ਯਾਰ ਉਹ ਜਾ ਯਾਰ ਮੂੰਹ ਤੇ ਮੁੱਛ ਰੱਖ ਕੇ ਕਿੱਡੀ ਫਿੱਕੀ ਗੱਲ। ਆਹੋ ਇਹ ਗੱਲ ਆ ਕਿ ਫਿੱਕੀ ਗੱਲ ਕਰਨਾ, ਮੁੱਛ ਦਾ ਕੀ ਤਲਕ ਆ, ਉਹ ਤੇ ਇੱਕ ਅਲੱਗਾ ਚੀਜ਼ ਆ। ਲੇਕਿਨ ਉਹਦੇ ਨਾਲ ਮੁੰਸਲਕ ਕੀਤਾ, ਅਸੀਂ ਇਹ ਕਹਿ ਰਹੇ ਕਿ ਮੁੰਸਲਕ ਜਿਹਦੇ ਨਾਲ ਕੋਈ ਗੱਲ ਆ, ਉਹ ਫਿਜ਼ੀਕਲੀ ਨਹੀਂ ਹੈਗੀ ਵਿੱਚੋਂ। ਹਾਂ ਜਿਵੇਂ ਕਹਿੰਦੇ ਮੇਰੀ ਜੇ ਝੂਠਾ ਨਿਕਲ ਮੇਰੀ ਪੈਟਰੋਲ ਨਾਲ ਮੁੱਛਾਂ ਬਣਾ ਦੇ ਉਸਤਾਦ ਜੀ। ਅੱਜ ਤਾਂ ਕਹਿੰਦੇ ਆ ਉਹ ਜਾ ਚੂੜੀਆਂ ਪਾ ਲਾ, ਇਹਦਾ ਕੀ ਮਤਲਬ ਆ? ਇਹਦਾ ਮਤਲਬ ਇਹ ਵਾ ਕਿ ਯਾਰ ਤੂੰ ਚੂੜੀਆਂ ਕਿਉਂ ਪਾ ਲਵੇ। ਹੁਣ ਲੋਕੀ ਕੰਗਣ ਪਾਉਂਦੇ ਆ ਜਿਹੜੇ ਮੋਟੇ ਬ੍ਰੈਸਲੇਟ। ਨਹੀਂ ਜਦੋਂ ਕੋਈ ਬੁਜ਼ਦਰੀ ਵਾਲਾ ਕੰਮ ਕਰਦਾ ਬੰਦਾ ਕਹਿੰਦਾ ਚੂੜੀਆਂ ਪਾ ਲਾ। ਅੱਛਾ ਔਰਤਾਂ ਬੁਜ਼ਦਲ ਹੁੰਦੀਆਂ, ਇੱਥੇ ਤੱਕ ਚੂੜੀਆਂ ਪਾਈਆਂ ਹੁੰਦੀਆਂ। ਓਏ ਯਾਰ
ਓਏ ਯਾਰ ਇਹਨੂੰ ਛੱਡ ਦਿਓ ਯਾਰ, ਨਹੀਂ ਨਹੀਂ ਉਹ ਸਮਝਾ ਉਹ ਇਹੀ ਸਮਝ ਇੱਥੇ ਕਨਾਤ ਲੱਗ ਗਈ। ਚੱਲ ਆਓ ਮੈਨੂੰ ਵੀ ਬੰਦ ਕਰਾਤਾ ਹੀ ਉਹ। ਇਹਦੇ ਨਾਲ ਇਹ ਪਤਾ ਕੀ ਉਸਤਾਦ ਜੀ, ਇਹਨਾਂ ਨੂੰ ਮਸਾਲਾ ਨੂੰ ਤੁਹਾਡੇ ਪਿੰਡ ਉੱਥੇ ਝੰਡਾ ਵੀਰ ਵਾਲੀ ਸਾਈਡ ਪਿੰਡ ਨਹੀਂ ਕਹਿਣਾ ਬੇਟੇ। ਕੀ ਆ ਦੇਖ ਆ ਦੇ ਕੰਮ ਬੈਰੀਆ ਝੰਡਾ ਵੀਰ ਕਹਿ ਲਓ। ਇਹੋ ਜਿਹੇ ਇਹ ਪਿੰਡੇ ਨੂੰ ਨਾ ਤੁਸੀਂ, ਮੈਂ ਕਹਿੰਦਾ ਸਿਟੀਜ਼ਨ ਵਾਲਿਆਂ ਦੀ ਅਸਲ USA ਲੈ ਜਾਓ, ਇਹਨੇ ਸਾਰੀਆਂ ਘਰੀਆਂ ਛੱਡ ਕੇ ਨਾ ਇਦਾਂ ਦੀ ਨੀਲੀ ਪੀਲੀ ਲੱਭ ਦੇਣਾ। ਇਹ ਨੀਲੀ ਪੀਰ, ਮੈਂ ਬੜਾ ਗ੍ਰੈਜੂਏਟ ਬੰਦਾ ਵਾਂ, ਇਹ ਆ ਪੇੜੇ ਦਾ ਕੰਮ ਆ। ਅੱਛਾ ਮੈਂ ਗਨ ਪੁਆਇੰਟ ਤੇ ਲੱਗ ਮੈਂ ਘਰੀ ਦੇਖੀ ਸੀਗੀ ਬਲੈਕ ਕਲਰ ਦੀ, ਇਹਨੇ ਕਿਹਾ ਰੈੱਡ ਸਹੀ ਹੈ, ਇਹਨੇ ਮੈਨੂੰ ਲੈ ਕੇ ਦਿੱਤਾ ਆਹ ਕਲਰ। 4 ਬੰਦਿਆਂ ਨੇ ਮੈਨੂੰ ਕਹਿਤਾ ਕਲਰ ਨਹੀਂ ਸਹੀ। ਅੱਛਾ ਯਾਰ ਉਸਤਾਦ ਜੀ ਗੱਲ ਮੈਨੂੰ ਜ਼ਿਹਨ ਚੋਂ ਨਿਕਲ ਜਾਣੀ ਸੀ, ਸੌਰੀ। 9ਵਾਂ ਤੇ ਗੱਲਾਂ ਹੋਈਆਂ। ਹਾਂ 9 ਹਾਂ 9ਵਾਂ ਤੇ ਇਹਨੇ ਕੋਈ ਇਦਾਂ ਦੀ ਗੱਲ ਨਹੀਂ ਸੀ, ਮੈਂ ਐਡਵਾਂਸ ਮਾਰ 9ਵਾਂ ਤੇ ਗੱਲਾਂ ਕਰੋ। 9ਵਾਂ ਤੇ ਕਿਹੜੀ ਮਿਸਾਲ ਬਣੀ? 9ਵਾਂ ਇਹ 9 ਦੇ ਪਿੱਛੇ ਲੱਗਾ। ਹਾਂ ਇਹ ਕਾ ਤੋਂ ਮਾਰੀ ਨੇ? ਤੇ ਜਿਹੜੀਆਂ ਮੇਰੇ ਯਾਰ ਨੂੰ ਇੰਨੀਆਂ ਪਈਆਂ, ਉਹ ਕਾ ਤੂੰ ਪਈਆਂ ਦੱਸ। ਓ ਯਾਰ ਆ 9 ਉਹ 9 ਤੂੰ ਜਿਹੜੀ ਮੁੰਡੇ ਦੀ ਬੁੱਢੀ 9 ਉਹ ਨਹੀਂ, ਆ 9 ਇੱਕ ਵੱਜ ਗਈ ਤੇ ਕੋਈ ਨਹੀਂ ਆ ਆਹ ਵੀ ਉਹਦੇ ਕੋਲ ਨਿਸ਼ਾਨ ਦਾ ਬੜੀ ਆਪਣੀ ਇਹਨੂੰ ਚੜ ਕੇ ਉਹਦੇ ਉੱਤੇ ਚੜ ਕੇ ਕਹਿੰਦਾ 9 ਦੇ ਪਿੱਛੇ ਲੈ। 9ਵਾਂ ਤੋਂ ਮਾਸ ਜੁਦਾ ਨਹੀਂ ਹੁੰਦਾ। ਇਹ ਇੱਕ ਵੇਖ ਨਾ ਕਰ 9ਵਾਂ ਚੋਂ 13 ਚੋਂ ਆ ਲੈ ਹੁਣ ਦੱਸ। ਹੁਣ ਦੱਸ ਯਾਰ। ਲਓ ਜੀ ਭਰਵੱਟਿਆਂ ਦੇ ਗੱਲ ਕਰੋ, ਕੋਈ ਭਰਵੱਟਿਆਂ ਦੀ ਕਿਹੜੀ ਮਿਸਾਲ ਬਣੀ? ਹਾਂ ਵੀ ਚੱਲ। ਪਰਵੱਟੇ ਯਾਨੀ ਭਰਵੱਟਿਆਂ ਤੋਂ ਬਗੈਰ ਬੰਦਾ ਖੋਦਾ ਹੁੰਦਾ ਹੀ, ਇਹ ਇੱਕ ਗੱਲ ਹੈ ਬੜੀ। ਨਹੀਂ ਇਹ ਤੇ ਨਾਰਮਲ ਗੱਲ ਆ ਵੀ ਬਾਹਾਂ ਤੋਂ ਬਗੈਰ ਬੰਦਾ ਟੁੰਡਾ ਹੁੰਦਾ, ਇਹਦੇ 'ਚ ਐਸੀ ਕਿਹੜੀ ਗੱਲ ਵੀ ਭਰਵੱਟਿਆਂ ਤੋਂ ਬਗੈਰ ਬੰਦਾ ਖੋਦਾ ਹੁੰਦਾ? ਹੁਣ ਫਸਿਆ ਨਾ। ਚੱਲ ਉਹ ਪਰਵੱਟਾ ਨਹੀਂ ਚੁੱਕਣਾ। ਭਾਵੇਂ ਮਤ ਤਾਨੋ ਨਹੀਂ, ਉਰਦੂ ਚ। ਇਹ ਇਹ ਦੇ ਦਿਓ ਮੈਨੂੰ। ਇਹ ਤੇ ਸਿੰਪਲ ਕੋ ਬੰਦਾ ਅਗਰ ਤਾਨੇ ਤੇ ਉਹਨੂੰ ਕਹਿਣਾ ਨਾ, ਯਾਨੀ ਉਹਦੇ 'ਚ ਹੋਵੇ ਨਾ ਫਿਜ਼ੀਕਲੀ ਹਾਂ, ਮਿਸਾਲ ਭਰਵੱਟੇ, type। ਮਿਸਾਲ 'ਚ ਹੋਵੇ ਕੋ ਭਰਵੱਟੇ। ਹਾਂਜੀ ਪਰਵਟਿਆਂ ਚੋਂ ਮਿੱਟੀ ਕੱਢ। ਡੁੱਲੇ ਪਰਵਟਿਆਂ ਦਾ ਕੁਛ ਨਹੀਂ ਹੈ। ਮੇਰੇ ਲੋਕ ਪੇਲੀ ਦਾ ਪੇਲ ਦੇ ਯਾਰ ਹਾਂ ਇਹਨੂੰ ਨਾ ਮਾਰੋ, ਫੈਲਦਾ ਵਾ ਨਾ। ਉਹ ਮੈਂ ਡਾਲਰ ਵਾਲਿਆਂ ਦਾ ਪੈਨ, ਸਾਨੂੰ 2 ਮਾਰ ਲਓ, ਉਧਰ ਨਾ ਮਾਰੀ। ਸੁਰਮਾ ਵਾ। ਸੁਰਮਾ ਟੈਪ ਹੀ ਆ ਨਾ। ਮੈਂ ਕੱਚਾ ਮਾਰ ਕਲਮ ਫੈਲਣ ਆ, ਕੀ ਹੋ ਗਿਆ? ਹਾਂ ਵੀ ਭਰਵੱਟੇ। ਉਹਨੇ ਦੱਸਿਆ ਤਾਂ ਹੈ ਪਰਵਟੇ ਭਰਵੱਟੇ ਉਠਾ ਕੇ ਰੱਖਣਾ, ਪਰਵਟੇ ਉਠਾ ਕੇ ਰੱਖਣਾ ਹੈ। ਇਹ ਮੈਨੂੰ ਇਹ ਪੜ ਲੈ ਯਾਰ। ਕੰਸਰ ਸੈਨ ਤਾਲੜ। ਹੁਣ ਬੋਲ, ਉਦੋਂ ਦਾ ਕਹਿਣ ਡਿਆ ਸੀ ਵੀ ਮੇਰਾ ਬਸ ਕਰਦੇ ਯਾਰ। ਨਹੀਂ ਦੱਸਦਾ। ਇੰਨਾ ਪਰਵੱਟਾ ਤਸ਼ੱਦਦ, ਨਹੀਂ। ਸਹੀ ਤਰ੍ਹਾਂ ਬੋਲਿਆ ਕਰ, ਹੁਣ ਗੱਲ ਕਰਨਾ ਇਹਦੇ ਤੇ ਇੰਨਾ ਨਾ ਤਸ਼ੱਦਦ ਕਰ, ਕੀ ਗੱਲ? ਚਵਲਾ ਮਾਰਨਾ। ਗਵਾਂਤਾ ਨਾਮੂ ਚ ਬੈਠਾ ਹੋ। ਉਹ ਚੱਲ ਜਲਦੀ ਦੱਸ। ਉਹ ਜਿੰਨਾ ਘਰ ਬੇਰੀ ਹੋਵੇ, ਉਹਨਾਂ ਘਰ ਪਰਵੱਟੇ ਹੁੰਦੇ ਹੀ ਹੁੰਦੇ। ਓਏ ਉਹ ਤੇ 2 ਪੱਟੇ ਹੁੰਦੇ ਆ। ਪਰਵੱਟਾ ਮੇਰਾ ਪੈਨ ਦੋ ਕਿਤੇ। ਹਾਂ ਚਲੋ ਠੀਕ ਆ। ਯਾਰ, ਉਹ ਉਹ ਬੰਦਾ ਫੋਨ ਤੇ ਨਹੀਂ ਕਹਿੰਦਾ ਯਾਰ ਮੈਂ ਨਾ ਆ ਪਰਵੱਟੇ ਲਾਗੇ ਖੜਾ ਉਹ ਕਹਿੰਦਾ ਨਹੀਂ। ਉਹ ਪੱਠਾ ਹੁੰਦਾ ਵਾ। ਪਰਵੇ ਭਾਈ। ਪਰਵੱਟੇ ਕਦੀ ਡੇਲਿਆਂ ਤੋਂ ਅੱਗੇ ਨਹੀਂ ਹੁੰਦੇ। ਹੱਲ ਪੜੀ ਇਧਰ ਉਧਰ ਨਹੀਂ, ਉਦਾਂ ਹੀ ਬਾਤ ਆਵੇ ਲੱਕ 'ਚ। ਆਹ ਭਰਵੱਟੇ ਡੇਲਿਆਂ ਤੋਂ। ਨਹੀਂ ਉਹ ਇੱਕ ਗੱਲ ਆ, ਕਹਿੰਦੇ ਵੀ ਚਿੜੀਆਂ ਨੇ ਮਾਰੇ ਪਰਵਟੇ। ਚਿੜੀਆਂ ਪਰਵਟੇ। ਉਹ ਨਹੀਂ ਨਹੀਂ ਉੱਡਦੀ ਚਿੜੀ ਦੇ ਪਰਵੱਟੇ ਗਿਣ ਲੈਣਾ ਮੈਂ। ਯਾਰ ਗੱਲ ਪੂਰੀ ਤਾਂ ਕਰਨ ਦਿਆ ਕਰ, ਤੂੰ ਗੱਲ ਪੂਰੀ ਵੀ ਨਹੀਂ ਕਰਨਾ। ਉਹ ਨਹੀਂ ਨਹੀਂ ਠਹਿਰ ਜਾ, ਚਲੋ ਉਹ ਕਹਿੰਦੇ ਨਹੀਂ ਉਹ ਮੈਂ ਅੱਛਾ ਮਿੱਠੇ ਤਮੀਜ਼ ਨਾਲ, ਮੈਂ ਜਿਹੜੀ ਗੱਲ ਕਰਨ ਡਿਆ ਮੈਨੂੰ ਪਤਾ ਵਾ, ਮੈਂ ਗੱਲ ਐਵੇਂ ਨਹੀਂ ਕਰਨ ਡਿਆ। ਮੈਂ ਫਿਰ ਵਜ਼ੂ ਕਰਕੇ ਆਉਣਾ, ਤਮੀਜ਼ ਨਾਲ ਸ਼ੇਰਵਾਨੀ ਪਾ ਕੇ ਸ਼ੇਰਵਾਨੀ ਪਾ ਕੇ ਨਹੀਂ, ਤੂੰ ਗੱਲ ਕਰ ਬੰਦਿਆਂ ਤਰ੍ਹਾਂ। ਇਹ ਕਿਹੜੀ ਗੱਲ ਵਾ? ਯਾਰ, ਇਹ ਨਹੀਂ ਪਤਾ। ਗੱਲ ਤਾਂ ਸੁਣਦਾ। ਨਹੀਂ ਯਾਰ ਮਿੱਠੇ ਇੱਕ ਮਿੰਟ। ਹਾਂਜੀ ਜ਼ਾਤ ਦਾ ਗਿੱਟਾ ਤੇ ਪਰਵੱਟਿਆਂ ਨੂੰ ਜੱਪੇ, ਇਹ ਵੀ ਉਹ ਮਿਸਾਲ। ਯਾਰ ਨਹੀਂ, ਉਹ ਮੇਰੀ 20 ਰੁਪਏ ਦੀ ਪਰਵੱਟੇ ਤੋਂ ਬਰਫ਼ ਲਿਆਓ। ਓਏ ਉਹ ਫੱਟੇ ਤੋਂ ਲਿਆਈ ਸੀ। ਯਾਰ ਉਹ ਬੇੜੀ ਚ ਪਰਵੱਟੇ ਨਾ ਪਾ ਹਾਂ ਇਦਾਂ ਦੀ ਗੱਲ। ਸੀ ਯਾਰ। ਉਹ ਯਾਰ ਇਦਾਂ ਤੇ ਫਿਰ ਕਿੰਨੀਆਂ ਹੀ ਨੇ ਵੀ ਯਾਰ ਇਹਨੇ ਗੱਲ ਕਰਕੇ ਮੇਰੇ ਦੰਦ ਦੀ ਭਰਵੱਟੇ ਕਰ ਦਿੱਤੇ। ਇਹ ਭਰਵੱਟੇ ਨਥੀ। ਹਾਂਜੀ ਹੋਰ ਕੁਝ? ਚਲੋ ਜੀ ਮੈਂ ਤੁਹਾਨੂੰ ਹੋਰ ਦੱਸਦਾ। ਲਓ ਜੀ ਕੋਹਣੀ ਤੇ ਗੱਲ ਕਰੋ, ਕੋਹਣੀ ਤੇ। ਹਾਂਜੀ ਕੋਹਣੀ। ਉਹ ਤੇ ਕੋਣੀਆਂ ਤੇ ਆਇਆ, ਆਵਾਜ਼ ਤੱਕ ਨਹੀਂ ਆਈ। ਇਹ ਕੀ ਕਰਨ ਲੱਗਾ? ਉਹ ਜਿਹੜੇ ਆਂਦੇ ਨਹੀਂ ਆਹ ਕਾਤੋਂ ਪਤਾ ਨਹੀਂ ਉਹ ਨਹੀਂ ਐ ਨਹੀਂ ਗੱਲ ਬੰਦੀ। ਕੋਹਣੀਆਂ ਤੇ ਆਇਆ, ਆਵਾਜ਼ ਤੱਕ ਨਹੀਂ ਆਈ। ਹਾਂਜੀ ਕੋਹਣੀ। ਹੁਣ ਸੋਚ ਕੇ ਦੱਸਣੀ ਪੈਣੀ ਕਿਉਂਕਿ ਚਲੋ ਜੀ, ਕੋਹਣੀ ਕਰਨ ਡਿਆ ਵਾ। ਮੈਂ ਹੁਣ ਤੂੰ ਵੇਖੀ ਜੇ ਸਹੀ ਨਾ ਆਈ ਤੇ ਫਿਰ ਇਹਦੇ ਤੇ ਕੋਣੀ ਗੱਲ? ਨਹੀਂ ਕੋਣੀ ਤੇ ਇੱਕ ਤੇ ਹੈ ਨਾ ਕਿ ਮੇਰੀ ਕੋਣੀ ਕੋਣੀ ਵੱਜੀ, ਕਰੰਟ ਪਿਆ। ਉਹ ਇਹ ਵੀ ਫਿਜ਼ੀਕਲੀ ਹੈ ਨਾ। ਹਾਂ ਮੇਰੀ ਕੋਣੀ ਦੀਆਂ ਰੇਸ਼ਮੀ ਵੰਗਾ। ਆ ਪੜਿਆ ਕੋਣੀ ਮਈ ਆਪੇ ਵਾਲ। ਰੋ ਯਾਰ ਮੈਂ ਤਾਂ ਪੜਾ ਦੇ ਚੜ ਦੇ। ਨਹੀਂ ਇਹ ਹੈ ਵਾ ਗਾਣਾ ਵਾ। ਉਹ ਯਾਰ ਹਾਂਜੀ ਕੋਹਣੀ। ਕੋਣੀ ਮਈ ਵਾਲ। ਨਹੀਂ ਯਾਰ ਕੋਣੀ ਅੰਦਰ ਕਰ ਜਿਹੜਾ ਕਹਿੰਦੇ ਸਾਜੀ ਉਹ ਨਹੀਂ ਇਹ ਕੋਹਣੀ। ਅੱਛਾ ਜੀ ਠਹਿਰ ਜਾਓ। ਗੁੱਟ ਤੇ ਗੁੱਟ ਕੋਠਿਓ ਤੋਂ ਕਾਵਾਂਗੇ।
ਗੁੱਟ ਤੇ ਸਾਜੀ ਹੈ ਵਾ, ਕਹਿੰਦੇ ਨੇ ਨਾ ਵੀ, ਮੈਂ ਤੈਨੂੰ ਗੁੱਟ ਤੇ ਬਹਾ ਕੇ ਵੇਚ ਆਊਂਗਾ। ਇਹ ਗੱਲ ਮੈਂ ਅੱਗੇ ਵੀ ਸੁਣੀ ਪ੍ਰੀਤ ਕਹਿੰਦੇ ਹਥੇਲੀ ਭਾਜੀ, ਹਥੇਲੀ। ਹਥੇਲੀ, ਹਾਂ, ਤਲੀ ਤੇ ਸਰੋਂ ਜਮਾਉਣਾ। ਹਾਂਜੀ, ਇੱਕ ਤਲੀ ਦੇ ਸਰੋਂ ਜਮਾ। ਇਹ ਹਥੇਲੀ ਤੇਰਾ ਬਾਗਪਨ ਲੁੱਟ ਗਿਆ। ਹਾਂ, ਅੱਗੇ ਆ ਜਾ, ਆ ਅੱਗੇ। ਉਦੋਂ ਦਾ ਤੇ ਤੈਨੂੰ ਇੰਜ ਕਹਿੰਦੇ ਅਸਾਂ ਜਿਵੇਂ ਅੱਲਾ ਮਾਫੀ ਦੇਵੇ, ਕਿਤੇ ਤੂੰ ਪ੍ਰਵੀਨ ਸ਼ਾਕਰ ਦੀਆਂ ਗੱਲਾਂ ਨੂੰ ਮਿੱਟੀ ਕਰੀ ਜਾ ਰਿਹਾ। ਜੇ ਸਹੀ ਕਰਕੇ ਵੀ ਖਾਣੀਆਂ ਤਾਂ ਫਿਰ ਰਹਿਣ ਦਿੰਦੇ। ਇਹ ਸਹੀ ਕਰਕੇ ਖਾਣ ਡਿਆ। ਅੱਲਾ ਮਾਫੀ ਦੇਵੇ। ਅੱਛਾ ਮਿੱਠੇ, ਕੋਈ ਸ਼ਰਮ ਚੱਲ ਚੱਲ, ਹਥੇਲੀ ਹਥੇਲੀ ਯਾਨੀ ਕਿ ਆ ਜਿਹਨੂੰ ਕੀ ਕਹਿੰਦੇ, ਹਥੇਲੀ ਇੰਜ ਕੀਤੀ, ਕਦੀ ਇੰਜ ਨਹੀਂ ਕੀਤੀ। ਓਏ ਹਾਂਜੀ, ਇਹ ਗੱਲ ਠੀਕ ਹੈ। ਇਹ ਬੜੀ ਜਾਨਦਾਰ ਗੱਲ ਆ। ਹੱਥ ਕਿਸੇ ਅੱਗੇ ਹਥੇਲੀ ਇੰਜ। ਅੱਛਾ ਹਥੇਲੀ ਚ ਤੇ ਹੱਥ 'ਚ ਫਰਕ ਹੁੰਦਾ। ਨਹੀਂ ਨਹੀਂ ਨਹੀਂ, ਹੱਥ ਇੰਜ ਕੀਤਾ, ਹੱਥ ਇਹ ਪੂਰਾ ਹੱਥ, ਉਂਗਲੀਆਂ ਸਮੇਤ ਨੂੰ ਹੱਥ ਕਹਿੰਦੇ। ਹਥੇਲੀ ਕਦੀ ਸੁਣਿਆ ਮੈਂ ਹਥੇਲੀ ਇੰਜ ਕੀਤੀ, ਹਥੇਲੀ ਇੰਜ ਨਹੀਂ ਕੀਤੀ। ਉਹ ਕਹਿੰਦੇ ਠਹਿਰ ਜਾ, ਨਹੀਂ, ਇੰਜ ਕਰਨਾ ਹਥੇਲੀ ਨਾ ਦਿੱਤਾ ਜਾਂਦਾ, ਇੰਜ ਹੁੰਦਾ ਹੱਥ। ਅੱਲਾ हमेशा हाथ उत्ते वाला हाथ रखे, थल्ले वाला, ऊपर वाला हाथ नीचे वाले हाथ से बेहतर है। ये हाथ दी गल है, तू को हथेली दे ਉਸਤਾਦ ਜੀ ਵਿੱਚ ਨਗ ਪਾਇਆ ਪਤਾ ਨਹੀਂ। दसो जी, लॉजिकली हथेली दी गल है। हथेली इंज कीती, हथेली इंज नहीं कीती। ਇੱਕ ਗੱਲ ਆ ਉਸਤਾਦ ਜੀ, ਹਥੇਲੀ अल्लाह अल्लाह इंज ना हाथ करे, अल्लाह इंज ही हाथ रखे। ए हाथ दी गल है। ओ यार, हथेली दी गल कर, तली हथेली। ਹਥੇਲੀ ਤੇ ਮਿੱਠਾ ਜਾ ਕੀਤਾ ਹੁੰਦਾ। ਨਹੀਂ ਨਹੀਂ ਨਹੀਂ, ਮੈਂ ਤਲੀ ਤੇ ਚੈੱਕ ਨਹੀਂ, ਇੱਕ ਮਿੰਟ ਮੈਂ ਜਦੋਂ ਬੋਲ ਦਿੰਦੇ ਆ ਤਲੀ ਤੇ ਇੰਨੀਆਂ ਗੱਲਾਂ। ਤੇ ਗੱਲ ਆਪਣੀ ਤਲੀ ਦੇ ਲਈ ਫਿਰਦਾ। ਤਲੀ ਤੇ ਗੱਲ ਹੀ ਬਣੀ ਕਿ ਤਲੀ ਸ਼ੈ ਨਹੀਂ ਖਾਣੀ ਚਾਹੀਦੀ। ਹੋਰ ਦੱਸੋ। ਲੋ, ਮੈਂ ਉਹਦੇ ਪੈਰਾਂ ਥੱਲੇ ਤਲੀਆਂ ਰੱਖੀਆਂ। ਇਹ ਹਾਂ, ਇਹ ਬਣਦੀ ਹੈ, ਇਹ ਬਣਦੀ। ਉਹ ਹੁਣ ਹਥੇਲੀ ਤੋਂ ਤਲੀ ਤੇ ਆ ਗਏ। ਉਹ ਓਏ ਕੋਨੂੰ ਹੀ ਤਲੀ ਕਹਿੰਦੇ, ਉਹਨੂੰ ਹਥੇਲੀ ਕਹਿੰਦੇ ਆ। ਮੇਰੀ ਤਲੀ ਤੇ ਕਿਸਮਤ ਵੇਖ, ਲਕੀਰ ਤੇ ਨਹੀਂ ਨਹੀਂ, ਛੱਡ ਦੇ, ਛੱਡ ਤੇਰੇ ਦੇ, ਨੱਕ ਤੇ ਪੈਪ ਵੇਖਣ ਦੇ। ਛੱਡ ਦੇ। ਆਹੋ, ਮੇਰੀ ਤਲੀ ਤੇ ਖਾਰਿਸ਼ ਹੁੰਦੀ ਲੱਗਦਾ। ਹਾਂ, ਪਰ ਉਹ ਵੀ ਫਿਜ਼ੀਕਲੀ। ਉਹ ਵੀ ਹੱਥ ਤੇ ਹੁੰਦੀ। ਅੱਛਾ, ਸਾਡੀਆਂ ਫਿਜ਼ੀਕਲੀ ਆ। ਸਾਡੀਆਂ ਫਿਜ਼ੀਕਲੀ। ਓਏ ਬਸ ਕਰਿਆ ਕਰ, ਕਿਤੇ ਕੋਈ ਬੈਠਾ ਹੁੰਦਾ ਨਾ ਤੇ ਕਮ ਸੇ ਕਮ ਅੱਛਾ, ਸੋਚ ਕੇ। ਕੱਲੀਆਂ ਦਾੜਾਂ ਤੇ ਗੱਲ ਕਰਨੀ, ਕੱਲੀਆਂ ਦਾੜਾਂ ਤੇ ਮਿਸਾਲ ਦੇਣੀ। ਖਾਸ ਪਲੈਨਿੰਗ ਨਾਲ ਨਿਕਲਣੀ ਚਾਹੀਦੀ। ਧਿਆਨ ਨਾਲ ਕਰਨਾ। ਅੱਛਾ, ਇੱਧਰ ਬਹੁਤ ਆ ਰਹੇ ਪੈਪ। ਇਹ ਕੀ ਕੱਲੀਆਂ ਦਾੜਾਂ ਤੇ। ਹਾਂ, ਤਾਰਾਂ ਤੇ। ਤੇਰੀਆਂ ਮੈਂ ਦਾੜਾਂ ਕੱਢ ਦਿਆਂਗਾ। ਹਾਂ, ਇਹ ਨਹੀਂ, ਨਹੀਂ, ਇਹ ਨਹੀਂ, ਇਹ ਦਾੜਾਂ, ਇਹ ਉਹ ਧਮਕੀ ਆ ਕਿ ਮੈਂ ਵਾਕਈ ਕੱਢ ਦਿਆਂਗਾ। ਇਹ ਰਲੇ ਆ। ਹਾਂ, ਨਹੀਂ ਤੇ ਐਦਾਂ ਦੀ ਮਿਸਾਲ ਕੋ ਦੇ ਕੇ ਦਿਖਾਵੇ। ਕੱਲਾ ਇੱਕ ਤੇ ਦੋ ਦਾੜਾਂ। ਨਹੀਂ 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 ਯਾਰ, ਦਾੜਾਂ ਤੇ ਇਹ ਵਾ ਵੀ ਕਹਿੰਦਾ ਕੱਲਾ ਇੱਕ ਕੱਲਾ ਤੇ ਦੋ ਦਾੜਾਂ। ਉਹਦੀਆਂ ਮੈਂ ਤਾਰਾਂ ਸੁਣ ਕਰਤੀਆਂ। ਹਾਂ ਉਹ ਆਪੇ ਹੀ ਕਹਿ ਦਿੰਦੇ। ਚਲੋ ਠੀਕ ਆ, ਹਲਕੀ ਖਾ ਲਾ ਤਰਾ, ਚਲੋ ਇੰਨੀ ਕੀ ਠੀਕ। ਇਹ ਕੋਈ ਆਪਣੀ ਸਾਈਡ ਨੀਵੀਂ ਤੇ ਨਹੀਂ ਆ। ਲਓ ਜੀ, ਸਾਮਲ ਮੂਰ ਦਾੜਾ। ਹਾਂ ਹਾਂਜੀ, ਹੁਣ ਅਦਾਰੇ ਤੇ ਜੇ ਇਦਾਂ ਪਲਾਨ ਕਰਕੇ ਬਹਿਣਾ ਤਾਂ ਹਾਂਜੀ, ਅਦਾਰੇ ਤੇ ਚੜ ਕੇ ਤੇ ਆ ਜਾ। ਦਾੜਾ ਕੀ? ਉਹ ਜਿਹੜਾ ਦਾਣਾ ਲੱਗਾ ਹੁੰਦਾ। ਉਹ ਬਾਹਰ ਨੂੰ ਇੱਟਾਂ ਨਹੀਂ ਦੋ ਨਿਕਲੀਆਂ ਓਏ ਹੁੰਦੀਆਂ। ਅੱਛਾ ਯਾਰ, ਛੱਡ ਦੇ। ਨਹੀਂ, ਹਾਲੇ ਦਾੜਾਂ ਤੇ ਗੱਲ ਕਰੋ ਜੀ। ਨਹੀਂ, ਦਾੜਾਂ ਤੇ ਨਹੀਂ ਹੈ, ਕੋਈ ਵੀ ਨਹੀਂ ਹੈ। ਮੈਂ ਐਵੇਂ ਚਲੋ ਜੀ, ਤੁਸੀਂ ਠਹਿਰ ਜਾਓ, ਦੰਦਾਂ ਤੇ ਗੱਲ ਕਰ। ਦੰਦਾਂ ਦੀ ਕਿਹੜੀ ਮਿਸਾਲ ਬਣੀ? ਇਹ ਦੰਦਾਂ ਦਾ ਬੜਾ ਕੱਚਾ। ਹਾਂ, ਨਹੀਂ ਹੁਣ ਤੂੰ ਦੱਸ ਵੀ ਦੰਦਾਂ ਤੇ ਬਣਦੀ ਆ। ਉਰੇ ਫੜਾਓ। ਹੁਣ ਤੁਸੀਂ ਕੀ ਚਾਹੁੰਦੇ ਕਿ ਇਹਦੇ ਮੈਂ 4 ਪੀਸ ਕਰ ਦਵਾਂ ਵਿਚਾਰੇ ਦੇ? ਇਹਦਾ ਕੀਮਾ ਕਰ ਦਵਾਂ? ਹੁਣ ਹਲਾਲ ਕਰਨਾ ਦੱਸੋ, ਉਹਨੂੰ 11 ਵਜੇ ਚੁੱਕ ਕੇ ਲੈ ਕੇ ਜਾਵੇ। ਨਹੀਂ, ਗੱਲ ਬਣਦੀ ਹੈ ਭਲਾ। ਭੋਰੇ ਬਣਾ ਦਵਾਂ ਉਹਦੇ। ਵੀਰੇ ਤੂੰ ਵੀ ਰਲਿਆ ਵਾ। ਰਲਿਆ ਨਹੀਂ ਯਾਰ, ਮੈਂ ਤੇਰੀ ਸੈਟਿੰਗ ਚਾਹੁੰਦਾ। ਨਹੀਂ ਯਾਰ, ਆ ਗੱਲ ਬਣਦੀ ਆ। ਹੁਣ ਤੂੰ ਆਪ ਦੇਖ, ਹੁਣ ਲਫ਼ਜ਼ ਬਣਾਉਣੇ ਵੀ। ਆ ਦੰਦਾਂ ਦੀ ਗੱਲ ਕਰ। ਨਹੀਂ, ਦੰਦਾਂ ਦੀ ਮਿਸਾਲ ਦੇਣੀ, ਜਿਹੜੀ ਮਿਸਾਲ ਬਣੀ ਹੁੰਦੀ। ਹੁਣ ਲਫ਼ਜ਼ ਵਿੱਚ ਦੰਦਾ ਹੋਣਾ ਚਾਹੀਦਾ। ਨਹੀਂ, ਦੰਦਾਂ ਨੇ, ਇਹਨੂੰ ਇਹੀ ਸਮਝ ਨਹੀਂ ਇਹ ਲੱਗਦੀ। ਨਹੀਂ, ਉਹ ਯਾਰ ਇਹੋ ਹੀ ਤੇ ਗੱਲ। ਕੋਈ ਐਸੀ ਮਿਸਾਲ ਕਿਤੇ ਜਿਹਦੇ ਚ ਦੰਦ ਲਫ਼ਜ਼ ਆਉਂਦੇ ਹੋਣ, ਪਰ ਫਿਜ਼ੀਕਲੀ ਦੰਦ ਨਾ ਹੋਣ, ਸਿਰਫ ਸਕ੍ਰਿਪਟ ਚ ਦੰਦ ਹੋਣ। ਯਾਨੀ ਕਿ ਫਿਜ਼ੀਕਲੀ ਦੰਦ ਨਾ ਹੋਣ। ਹਾਂ ਯਾਨੀ ਕਿ ਘਰ ਦੇ ਜੰਮਿਆਂ ਦੇ ਦੰਦ ਗਿਣੇ ਹੁੰਦੇ। ਹਾਂ, ਇਹ ਹਾਂ, ਹਾਂ, ਵੇਖੀ ਉਹ ਦੰਦ ਆਊਗਾ। ਫਿਜ਼ੀਕਲੀ ਦੰਦ ਨਾ ਹੋਣ। ਤੂੰ ਬੜਾ ਦੰਦੋ ਬੰਦੋ ਵਾ। ਫਿਜ਼ੀਕਲੀ ਦੰਦ ਵੀ ਨਹੀਂ ਆਏ, ਵਿੱਚ ਲਫ਼ਜ਼ ਦੰਦਾਂ ਵੀ ਆ ਗਏ। ਮਿਸਾਲ ਦੇ ਮਿੱਠੇ, ਮੈਂ ਅੱਗੇ ਕਿਹਾ ਸੀ ਉਸਤਾਦ ਜੀ ਨੂੰ, ਅਮਜਦ ਭਾਈ ਨੂੰ ਬਿਠਾ ਲੈਣ, ਤੇਰਾ ਨਹੀਂ ਵਸਦਾ ਰਹੋਗੇ। ਬਸ ਅਮਜਦ ਭਾਈ ਨੇ ਤੁਹਾਨੂੰ ਲੈਫਟ ਹੋ ਜਾਏ, ਰਾਈਟ ਹੋ ਜਾਏ, ਲੈਫਟ ਹੋ ਜਾਏ। ਅੱਛਾ ਚਲੋ ਜੀ, ਦੰਦਾਂ ਦਾ। ਅਫਰੀਦ ਹਰ ਸਾਡੀ ਜਗ੍ਹਾ ਬੜੀ ਤੇ। ਪੁਰਾਣੀ ਉਹ ਦਿੱਤੀ ਹੋਈ, ਮੈਂ ਹੱਥਾਂ ਦੀਆਂ ਦਿੱਤੀਆਂ, ਦੰਦਾਂ ਨਾਲ ਖੋਲਣੀ। ਹਾਂਜੀ, ਤੁਸੀਂ। ਦੰਦਾਂ ਵਾਲਾ ਮੌਜੂ ਅੱਗੇ ਹੋ ਗਿਆ ਉਸਤਾਦ ਜੀ ਪਹਿਲੇ ਵੀ। ਹਾਂ ਚਲੋ। ਇਹ ਹਰ ਜਗ੍ਹਾ ਤੇ ਦੰਦ ਮਾਰਦਾ। ਪਲਕਾਂ ਦੇ ਉਸਤਾਦ ਜੀ, ਪਲਕਾਂ ਦੇ। ਹਾਏ ਹਾਏ, ਹਾਂ, ਪਲਕਾਂ ਤੇ ਬਿਠਾਵਾਂ ਤੂੰ ਆ ਤੇ ਸਹੀ। ਪਲਕਾਂ ਤੋਂ। ਸਾਜੀ ਗਿਆ, ਉਹਨੇ ਪਲਕਾਂ ਤੇ ਬਿਠਾਇਆ। ਹਾਂ, ਪਲਕਾਂ ਦਾ ਚਿਮਟਾ ਵੀ ਆ ਕੇ। ਹੁਣ ਅੱਛਾ ਚਲੋ, ਕੋਈ ਗੱਲ ਨਹੀਂ ਯਾਰ, ਕੋਈ ਗੱਲ ਅੱਛਾ, ਨਹੀਂ। ਮੈਨੂੰ ਤੁਸੀਂ ਆ ਨਾ ਦਿੱਤਾ, ਮੈਂ ਆ ਮਾਰ ਦੇਣਾ। ਰਲੇ ਆ। ਬਸ ਚੱਲ, ਮੇਰੀ ਮਿਸਾਲ ਤਾਂ ਚੱਲ ਹਾਨੋ, ਤੇਰੀ ਨੂੰ ਵੀ ਹਾਨੋ ਕਰ ਦੇ। ਚਲੋ, ਮੇਦੇ ਦਾ, ਮੇਦਾ। ਹਾਂ, ਮੇਦੇ ਦਾ ਬੜਾ ਕੱਚਾ ਵਾ। ਕਿਉਂ? ਬੇਟੇ ਸ਼ੁਗਲ ਕਰਨ ਨੇ ਜੈਨੂਨ, ਤੈਨੂੰ ਪਤਾ ਨਹੀਂ ਲੱਗਣ ਡਿਆ। ਇਹ ਕਿਹੜੀ ਬਕਵਾਸ ਚਲੋ ਹੈ? ਜੀ, ਮੇਦੇ ਦਾ। ਮੇਦੇ ਦਾ। ਉਹ ਮੇਦਾ ਨਹੀਂ, ਮੈਦਾ। ਹਾਂ ਜੀ, ਮੇਦਾ। ਹਾਂ, ਉਹ ਤੂੰ ਮੇਦਾ ਖਾਣ ਵਾਲਾ ਨਹੀਂ ਨਹੀਂ, ਮੇਦਾ। ਹਾਂ। ਮੇਦਾ।
ਉਹਨੇ ਕੱਲ ਨਿਆਣਾ ਮੇਦਾ ਇੱਧਰ ਕੀ ਕਰਨ ਆਉਣਾ? ਨਹੀਂ ਇਹ ਨਹੀਂ ਮੇਦਾ ਕਹਿੰਦੇ ਨਹੀਂ ਉਹ ਨਿਆਣਾ ਮੇਦਾ ਕੱਲ ਨਿਆਣਾ ਮਿਲਦਾ। ਉਹ ਮਿੱਧਤਾ ਹੁੰਦਾ। ਮਿਸਾਲ ਤੇਰੀ ਠੀਕ ਸੀਗੀ, ਬਸ ਇਹਨੇ ਨਿਆਣਾ ਦੇਖਿਆ ਨਹੀਂ। ਸਹੀ ਗੱਲ। ਅੱਗੇ ਮੇਦੇ ਤੇ ਵੀ ਨਹੀਂ ਆ ਉਸਤਾਦ ਜੀ, ਮੇਦੇ ਤੇ ਵੀ ਨਹੀਂ ਆ, ਜਿਗਰ ਤੇ ਆ। ਚਲੋ ਜੀ ਪੇਟ। ਹਾਂ ਜੋ ਇਹਨਾਂ ਨੂੰ ਪਹਿਲੇ ਇਹਨਾਂ ਨੂੰ ਵਾਰੀ ਦੇ ਦਿਓ ਤਾਂ ਕਿ ਇਹਨਾਂ ਦਾ ਗਿਲਾ ਨਾ ਰਵੇ। ਪੇਟ ਤੇ ਮਿਸਾਲ ਦੇ ਕੋਈ। ਮਿੱਠੇ ਹੁਣ ਖੁਦ ਸੋਚ ਸਮਝ ਕੇ ਐ ਨਾ ਕਰੀ, ਚਵਲ ਨਾ ਮਾਰੀ ਹੁਣ। ਉਹ ਵੱਟ ਵਾਲੀ ਕਰਦਾ ਸਹੀ ਆ, ਪੇਟ ਚ ਵੱਟ ਪੇ ਹਾਂ ਕਰ ਵੱਟ ਵਾਲੀ ਆ ਗੱਲ। ਹਾਂਜੀ ਦੱਸੋ ਜੀ। ਪੇਟ ਚ ਵੱਟ ਪੇ ਰਹਿੰਦੇ ਆ। ਇਹ ਲੋਕ ਕੱਟੀਆਂ ਲੈ ਲਓ ਦੋ। ਨਹੀਂ ਇੱਕ ਦੋ ਕਹਿੰਦੇ ਭਲਾ ਜਦੋਂ ਪੇਟ ਵੜ ਫਿਰਦਾ ਹੋਵੇ। ਅੱਗੇ ਇੱਕ ਦੋ ਹੋਰ ਨਹੀਂ ਇੱਕ ਕਿਦੋਂ ਕਿਹਾ ਜਾਂਦਾ? ਆਮ ਰੂਟੀਨ ਚ ਵੀ ਬੰਦੇ ਜਦੋਂ ਕਿਤੇ ਕੀ? ਬੱਲੇ ਜਾਂ ਚਾਵਲ ਖਾ ਲੈਣ ਕਹਿੰਦੇ ਯਾਰ ਵੱਟ ਗਿਆ। ਉਹ ਫਿਰਨ ਦਿਆ ਹੁੰਦਾ, ਫਿਜ਼ੀਕਲੀ ਫਿਰ ਰਿਹਾ ਹੁੰਦਾ। ਹਾਂਜੀ ਇਹ ਨਹੀਂ ਕਰਦਾ ਤੁਹਾਨੂੰ, ਇਹ ਦੋਵੇਂ ਹੀ ਜਾਹਲੇ ਅਗਲੀ ਦੱਸ ਰਹੇ ਆ, ਅਗਲੀ ਦੱਸ। ਹੁਣ ਤੂੰ ਦੱਸ ਪੇਟ ਚ ਵੜ। ਉਹ ਬਗੈਰਤਾ ਚਾਵਲਾ ਤਾਂ ਮੇਰੀ ਸਮਝ ਨਹੀਂ ਆਉਂਦੀ ਵੀ ਇੰਨੀਆਂ ਸਿੱਧੀਆਂ ਚਲੋ ਦੂਜੀ ਕਹਿ ਦਿੰਦੇ ਫਿਰ। ਉਸਤਾਦ ਜੀ ਮੇਰੇ ਪੇਟ 'ਚ ਗੱਲ ਨਹੀਂ ਰਹਿੰਦੀ। ਹਾਂ ਗੁੱਡ। ਇਹ ਗੱਲ ਉਦੋਂ ਮੈਂ ਤੈਨੂੰ ਇਹ ਕਹਿ ਰਹੇ ਸੀ। ਮੇਰੇ ਪੇਟ ਚ ਗੁਰਮੁਰ ਹਾਂ ਵੈਰੀ ਗੁੱਡ। ਉਦੋਂ ਦਾ ਤੂੰ ਕੁੱਤੇ ਦਾ ਚੁੱਪ ਕੀਤਾ, ਇਹ ਕਹਿਣ ਦੇ ਸੀ ਅਸੀਂ। ਉਦੋਂ ਦਾ ਅਸੀਂ ਕੁੱਤੇ ਵਾਂਗੂ ਤੈਨੂੰ ਚੁੱਪ ਵੇਖਣ ਨੇ। ਜ਼ਬਾਨ ਤੇਰੀ ਕੁੱਤੀ ਹੋ ਗਈ, ਇਹ ਚੁੱਪ ਕਰ। ਕਦੀ ਦੱਸ ਯਾਰ। ਇਹ ਕਦੀ ਢਿੱਡੋਂ ਨਹੀਂ ਰਜਿਆ। ਹਾਂ ਹਾਂਜੀ ਦੱਸੋ ਜੀ ਤੁਸੀਂ ਪੇਟ ਦਾ। ਇਹਦੇ ਢਿੱਡ 'ਚ ਦਾੜੀ ਆ। ਲੈ ਇਹ ਮਿਸਾਲ ਸੁਣੀ ਹੈ ਤੁਸੀਂ ਉਸਤਾਦ ਜੀ? ਹਾਂ ਇਹਦੇ ਢਿੱਡ ਚ ਦਾੜੀ, ਸਹੀ ਗੱਲ। ਇਹ ਸੁਣੀ ਤੂੰ? ਹਾਂ ਸੁਣੀ ਆ। ਲੈ ਕਸਮ ਲਿਲਾ ਮੈਂ ਨਹੀਂ ਸੁਣੀ, ਕਿਤੋਂ ਵੀ ਨਹੀਂ ਸੁਣੀ। ਇਹ ਮਿਸਾਲ ਪੁੱਠੀ ਹੈ, ਢਿੱਡੋਂ ਢਾੜੀ ਆ ਇਹ ਵਾ। ਨਹੀਂ ਅੱਛਾ ਜੀ ਚਲੋ ਢਿੱਡ ਚ, ਤੁਸੀਂ ਢਿੱਡ ਦਾ ਦੱਸੋ, ਪੇਟ ਦਾ। ਦੱਸ। ਇਹਦੇ ਢਿੱਡ 'ਚ ਗੱਲ ਨਹੀਂ ਦਿੰਦੀ। ਤੇ ਆ ਕੀਤੀ ਨੇ ਸਭ ਤੋਂ ਪਹਿਲੇ ਉਹਨੇ ਇਹੀ ਕੀਤਾ। ਅੱਛਾ ਇੱਕ ਮਿੰਟ ਨਹੀਂ, ਮੈਂ ਤੁਹਾਨੂੰ ਦੱਸਦਾ। ਸਾਡੀ ਗੱਲ ਦਾ ਰਿਕਾਰਡ ਕਿਉਂ ਨਹੀਂ ਕਰਨ ਡਿਆ? ਉਹ ਯਾਰ ਮੈਂ ਢਿੱਡ ਦੇ ਪਲੀਤ ਵਾਲੀ ਵੀ ਢਿੱਡ ਢਿੱਡ ਦਾ ਪਲੀਤ ਆ, ਢਿੱਡ ਦਾ ਬਹੁਤ ਪਲੀਤ ਆ। ਹਾਂ ਢਿੱਡ ਦਾ ਇਹਦੇ ਢਿੱਡ ਚ ਕੋੜ ਆ। ਕੋੜਾ ਹਾਂ ਢਿੱਡ 'ਚ ਬੁਗਜ਼ ਆ। ਹਾਂ ਇਹਦੇ ਢਿੱਡ ਚ ਗੱਲ ਨਹੀਂ ਰਹਿੰਦੀ। ਹਾਂ ਢਿੱਡ ਗਾਜਰਾਂ ਦੁਖਦਾ ਵਾਲਿਆ ਤੇ ਮਸ਼ਹੂਰ ਗੱਲ ਕੀਤੀ ਨਹੀਂ ਤੁਸੀਂ। ਜਿੰਨਾ ਖਾਦੀਆਂ ਗਾਜਰਾਂ ਢਿੱਡ ਉਹਨਾਂ ਢਿੱਡ ਉਹਨਾਂ ਦੇ ਵੀ। ਹਾਂ ਜਿੰਨਾ ਨਹੀਂ, ਇਹ ਵੀ ਫਿਜ਼ੀਕਲ ਆ, ਜਿੰਨਾ ਗਾਜਰਾਂ ਖਾਣੀਆਂ ਉਹਨਾਂ ਦੇ ਢਿੱਡ। ਲਓ ਜੀ ਵੱਡੀ ਮਿਸਾਲ ਦੱਸਣ ਲੱਗਾ, ਕਹਿੰਦੇ ਕਿ ਢਿੱਡ ਆਪਣੇ ਨੰਗਾ ਹੁੰਦਾ, ਉਹ ਹੀ ਮਿਸਾਲ ਵੀ। ਹਾਂ ਕਮੀਜ਼ ਚੁੱਕੋ ਤੇ। ਨਹੀਂ ਇਹ ਵੀ ਫਿਜ਼ੀਕਲੀ। ਇੱਕ ਮਿੰਟ ਉਸਤਾਦ ਜੀ। ਨਹੀਂ ਇਹ ਕਿਤੇ ਦਿੱਤੀ ਜਾ ਸਕਦੀ ਆ। ਲਾਈਕ ਤੂੰ ਆਪਣੇ ਘਰ ਦੀ ਮੈਨੂੰ ਕੋਈ ਗੱਲ ਸੁਣਾਵੇਂ ਐਸੀ ਗੈਰ ਨੂੰ, ਤੇ ਮੈਂ ਕਹਾਂ ਯਾਰ ਨਾ ਮੈਨੂੰ ਨਾ ਸੁਣਾ, ਤੇਰੇ ਘਰ ਦੀ ਗੱਲ ਆ, ਤੂੰ ਕਮੀਜ਼ ਚੁੱਕੇਗਾ ਢਿੱਡ ਤੇਰਾ ਹੀ ਨੰਗਾ ਹੋਣਾ। ਹਾਂ ਇਹ ਮਿਸਾਲ ਤੇ ਦਿੱਤੀ ਜਾ ਸਕਦੀ। ਵੱਡੀ ਮਿਸਾਲ ਆ ਦੁੱਖਾ ਜੀ, ਮੈਂ ਰੱਜ ਗਿਆ, ਮੇਰਾ ਢਿੱਡ ਭਰ ਗਿਆ, ਮਿਸਾਲ ਸੁੱਟਦਾ ਰਹਾ। ਹਾਂਜੀ ਮੈਂ ਰੱਜ ਗਿਆ, ਢਿੱਡ ਭਰ ਗਿਆ ਮੇਰਾ। ਉਹ ਹਾਂ ਹੁਣ ਦੱਸੋ। ਇਹ ਕਿਹੜੀ ਮਿਸਾਲ ਆ? ਇੱਕ ਮਿੰਟ ਦੇਣਾ ਜ਼ਰਾ। ਇਹ ਕਿਹੜੀ ਮਿਸਾਲ ਆ? ਇਹ ਮੇਰੀ ਨਹੀਂ ਜੀ, ਇਹ ਵੀ ਆਪ ਦੇ ਕੇ ਮੈਨੂੰ, ਆਪ ਦੇ ਕੇ ਮਿਸਾਲਾਂ ਮੈਨੂੰ ਵੇਖ ਹੈ। ਇਹ ਤੂੰ ਆਪ ਹੀ ਕਰ ਲੈਣਾ। ਨਹੀਂ ਇਹ ਤੇਰੇ ਜੌਂਦਰੇ ਦੀ ਸੀਗੀ। ਤੇ ਉਹ ਪਾਗਲ ਆ, ਸਿਆਣਾ ਬੜਾ ਉਹਦੇ ਮਗਰ ਲੱਗਾ, ਤੇ ਤੂੰ ਕਹਿਣ ਲੱਗਾ ਤੇ ਦੇਖ ਲਾ ਉਹਨੇ ਤੈਨੂੰ ਕਿਹਾ ਕੀ ਹੈ। ਉਹ ਇਹਦੀ ਦੀ ਵਜ੍ਹਾ ਤੋਂ ਮੇਰੀ ਵੀ ਅੱਛਾ ਮਿਸਾਲ ਕੀ ਸੀ? ਉਹ ਢਿੱਡੋਂ ਰੋਟੀ ਖਾ ਲਈ, ਮੇਰਾ ਢਿੱਡ ਭਰ ਗਿਆ। ਰੋਟੀ ਖਾ ਲਈ, ਮੈਂ ਢਿੱਡ ਭਰ ਗਿਆ। ਆ ਇੱਕ ਹੋਰ ਮੈਂ ਮਾਰਦੀ ਆ ਲੱਗਾ। ਪੇਟ ਕਰੋੜੀ ਦਾ ਮੁੰਡਾ ਵਾ ਮੇਰਾ ਇਹ। ਹਾਂ ਪੇਟ ਕਰੋੜੀ। ਆਏ ਕਿੱਡੀ ਆ ਢਿੱਡੋਂ ਹੋ ਵਾ। ਹਾਂ ਢਿੱਡੋਂ। ਸਾਜੀ ਆ ਕੈਸੀ ਮਿਸਾਲ ਆ ਕਿ ਪੇਟ ਕਰੋੜੀ ਦਾ, ਯਾਨੀ ਆਖਰੀ ਮੇਰਾ ਪੁੱਤਰ ਇਹ ਸੀ। ਹਾਂ ਕਿੱਡੀ ਟੈਕਨੀਕਲ ਮਿਸਾਲ ਆ। ਵਾਹ ਜੀ ਅੱਗੇ ਹੋਰ। ਅੱਛਾ ਜਿਨ੍ਹਾਂ ਦਾ ਇੱਕੋ ਹੀ ਬੱਚਾ ਹੁੰਦਾ, ਇਹਦਾ ਮਤਲਬ ਉਹ ਪਲੇਠੀ ਦਾ ਵੀ ਉਹੀ ਆ ਤੇ ਪੇਟ ਕਰੋੜੀ ਦਾ ਵੀ ਉਹੀ। ਪੇਟ ਕਰੋੜੀ ਦਾ ਵੀ। ਹਾਂ ਆਏ ਹਾਏ। ਹਾਂਜੀ ਹੋਰ। ਮਸਾਲਾ ਹੀ ਕੁੱਟੀਆਂ ਪੇਟ ਕਰੋੜੀ। ਇਹ ਮਿਸਾਲ ਕੋਈ ਚਾਰ ਬੰਦੇ 'ਚ ਬਹਿ ਕੇ ਦੇਣ ਵਾਲੀ ਨਹੀਂ ਹੈ ਉਸਤਾਦ ਜੀ। ਅੱਛਾ ਯਾਰ ਜੀ ਪਿੱਤੇ ਦੇ ਵੀ ਸਾਜੀ ਹੈ। ਸਾਹ ਤੇ ਦੱਸ। ਹਾਂਜੀ ਸਾਹ ਤੇ ਤੂੰ ਮੇਰਾ ਮੇਰੇ ਸਾਹ ਔਖੇ ਕਰਤੇ ਇਹਨੇ। ਮੇਰੇ ਸਾਹ ਔਖੇ ਕਰਤੇ ਇਹਨੇ। ਹਾਂਜੀ ਹਾਂ ਠੀਕ ਹੈ। ਕਿਉਂ? ਠੀਕ ਅੱਗੇ ਹੋਰ ਤੂੰ ਵੀ ਦੱਸ ਕੁਝ, ਤੂੰ ਆਪਣਾ ਤੇ ਬੋਲ, ਦੱਸਦਾ। ਉਹਨੂੰ ਦੱਸੀ ਜਾ। ਇਹਦਾ ਨੁਸਰਤ ਖਾਨ ਸਾਹਿਬ ਦਾ ਮਗਰਲਾ ਬਣਿਆ। ਮੈਂ ਸਾਵਾਂ ਦੇ ਆਖਰੀ ਕਤਰੇ ਤੱਕ ਤੈਨੂੰ ਪਿਆਰ ਕਰਾਂਗਾ। ਇੱਕ ਮਿੰਟ ਸਾਜੀ ਮੈਨੂੰ ਡਰਿਓ। ਇਹਨੂੰ ਸਹੀ ਪੇਲ ਸਾਵਾਂ ਦਾ ਅਮਰੀਕਾ ਤਰ੍ਹਾਂ ਹੋਰ ਪੇਲ ਹੋਰ ਬਸ ਇਹਦੇ ਵੀ ਮਾਰ, ਇਹਦੇ ਵੀ ਇਹ ਫੜੇ ਉਹਨੂੰ ਨਾ ਮਾਰਿਓ, ਸਾਨੂੰ ਜਿੰਨਾ ਮਰਜ਼ੀ। ਉਹ ਮੇਰਾ ਕੀ ਆ ਦੱਸ ਦੇ। ਹੁਣ ਗਾਂ ਤੋਂ ਨਾ ਪਾਵੇਗਾ ਇਦਾਂ ਦੀ। ਉਹਨੂੰ ਨਾ ਮਾਰਿਆ। ਵਾਹ ਵਾਹ। ਉਹਨੂੰ ਕਿਉਂ ਨਾ ਮਾਰੀਏ? ਇੱਕ ਵੇਖੋ ਨਾ ਦਰਦ ਹੋ ਰਿਹਾ, ਉਤੋਂ ਸਮੈਲ ਆ ਰਹੀ, ਉਹ ਫੈਲ ਜਾਂਦਾ ਵਾ, ਉਤੋਂ ਏਸੀ ਲੱਗਾ ਵਾ। ਚਿੱਟੇ
ਉੱਥੋਂ ਨਾ ਅੱਖਾਂ 'ਚ ਪੈਣ ਲੱਗ ਪੈਂਦਾ, ਇਹਨੂੰ ਮਾਰੋ ਨਾ ਚੁਬਣ ਨੂੰ ਲੱਗ ਪੈਂਦੀ, ਤੁਹਾਨੂੰ ਉਦਾਂ ਲੱਗੇ ਕਿਤੇ ਇਹਨੂੰ ਮਾਰੋ ਨਾ ਦੀ ਅੱਖਾਂ 'ਚ ਪੈਣ ਲੱਗ ਪੈਂਦਾ। ਨਾ ਖੱਟਾ ਹੋ ਜਾਂਦਾ ਨਾ ਅੱਛਾ ਨਹੀਂ ਇਹ ਕਿਹੜੀ ਮਸਾਲ ਦੀ 36000 ਮਸਾਲਾ ਨੇ ਇਹਦੀਆਂ। ਪੇਟ ਦੀਆਂ। ਹਾਂ ਨਹੀਂ ਸਾਹ ਦੀਆਂ। ਸਾਹ ਦੀਆਂ ਮੈਂ ਤੇਰੇ ਸਾਹ ਪੀ ਜਾਣਾ ਹੀ। ਹਾਂਜੀ ਮੈਂ ਉੱਤੇ ਦਾ ਸਾਹ ਉੱਤੇ ਰਹਿ ਗਿਆ, ਥੱਲੇ ਦਾ ਸਾਹ ਥੱਲੇ, ਠੀਕ ਹੈ ਸਾਹ ਨਾ ਤੇਰਾ ਨਾਂ ਲੈਂਦਾ। ਹਾਂ ਉਹ ਤੇਰੇ ਸਾਹ ਭਰਦਾ ਵਾ। ਹਾਂ ਆਹਾ ਹਾਂ ਸਾਹ ਦਾ ਕੀ ਵਸਾਹ ਹੁੰਦਾ? ਹਾਂ ਸਾਵਾਂ ਦੀ ਹਨੇਰੀ ਦੋ ਨਾਲ ਹਿਲ ਗਈ ਉਹਦੇ ਸੜ ਗਏ ਮਿੱਟੇ। ਕਿਹੜੀ ਸੀ ਬਿਮਾਰੀ? ਸਾਹ। ਆਹੋ ਉਹ ਚੱਲੀ ਸਾਵਾਂ ਦੀ ਹਨੇਰੀ ਤੇ ਦੋ ਉਹ ਅਨਾਰ ਹਿੱਲ ਗਏ, ਉਹ ਵਾਲੀ। ਹਾਂ ਮਿਸਾਲ ਨਹੀਂ ਨਹੀਂ ਆ ਤੂੰ ਉਹਦੀ ਇਹ ਪਿੱਛੇ ਕਰਕੇ ਨਾ ਉਹਦਾ ਤੁਸੀਂ ਸਟਾਈਲ ਦੇਖਣਾ, ਉਹ ਚੱਲੀ ਸਾਵਾਂ ਦੀ ਹਨੇਰੀ ਤੇ ਦੋ ਅਨਾਰ ਹਿੱਲ ਗਏ, ਇਹ ਤੁਸੀਂ ਦੋ ਇਹ ਦੇਖਣਾ ਦਾ ਤੁਸੀਂ ਬਸ। ਨਹੀਂ ਇਹ ਸਹੀ ਕਿ ਨਹੀਂ ਦੱਸੋ? ਸਹੀ ਆ ਮਸਾਲਾ ਸਾਰੀਆਂ ਸਹੀ ਆ। ਉਹ ਯਾਰ ਨਹੀਂ ਮਿੱਠੇ ਇਹ ਗੱਲ ਨਹੀਂ ਬਣਦੀ। ਤੂੰ ਕਹਿਣਾ ਵੀ ਸਾਹ ਕੀ ਸੀ ਉਹ ਤੇਰੀ ਉਹ ਗੱਲ ਨਹੀਂ। ਆ ਵੇਖ ਨਾ ਸਾਵਾਂ ਦੀ ਜਿਹੜੀ ਨਾ ਡੋਰ, ਸਾਵਾਂ ਦੀ ਡੋਰ ਟੁੱਟ ਗਈ ਤੇ ਜ਼ਿੰਦਗੀ ਦਾ ਕੋਈ ਪਤਾ। ਸਾਹ ਜੀ ਕੰਮ ਇੰਨਾ ਘਟ ਗਿਆ ਵਾ, ਰਾਸ ਮੁੱਕ ਗਈ ਆ, ਹੁਣ ਆਖਰੀ ਸਾਵਾਂ ਤੇ ਆ ਕੰਮ। ਹਾਂ ਹਾਲਾਂਕਿ ਕੰਮ ਆ ਆਪਣੀਆਂ ਸਾਵਾਂ ਠੀਕ ਨੇ, ਲੇਕਿਨ ਕੰਮ ਆਖਰੀ ਸਾਵਾਂ ਤੇ ਆ। ਲਓ ਜੀ ਅਬਾਸ ਤੈਨੂੰ ਦੇਖ ਕੇ ਸਾਵਾਂ ਚੱਲਣ ਰਹੀਆਂ ਵਾ, ਇਹ ਮਿਸਾਲ ਸਹੀ ਨਹੀਂ ਹੁਣ? ਯਾਰ ਇਹ ਗੱਲ ਹੋ ਗਈ ਆ, ਨਾਲੇ ਇਹਦੇ ਕੱਲ ਮੈਂ ਉਹਨੂੰ ਵੇਖਿਆ ਮੇਰਾ ਸਾਹ ਰੁਕ ਗਿਆ। ਨਹੀਂ ਰਲੀ ਏਦਾਂ ਤਾਂ ਨਹੀਂ ਫਿਰ ਸ਼ੋਅ ਹੁੰਦੇ, ਫਿਰ ਤੇ ਪਲਾਨ ਕਰਨੇ ਤੁਸੀਂ ਆ ਇਹ ਤੁਸੀਂ ਮਿੱਠੇ ਮਾਰ ਖਾ ਲੈਣੇ ਪੂਰੇ ਸ਼ੋਅ ਚੁੱਪ ਕਰਕੇ। ਤੁਸੀਂ ਰਹਿ ਕੁੱਟ ਲੋ ਸਾਨੂੰ ਨਾ ਲੈ ਜਾਓ, ਪਾ ਜਾ ਲੋ ਆਦਰ ਟਿਕ ਟਿਕ ਤੇ ਅੱਜ ਬੰਨੇ ਹੋਈ ਅਸੀਂ ਨਹੀਂ 39 ਮਿੰਟ 'ਚ ਨਹੀਂ ਆਪਾਂ ਰਲੇ ਤੇ ਆਪਾਂ 60 ਤੱਕ ਰਲਣਾ। ਤੂੰ ਮੈਨੂੰ 60 ਮਿੰਟ ਦਾ ਸ਼ੋਅ ਹੋ ਗਿਆ, ਕੋਈ 50-60 ਮਿੰਟ ਦਾ, ਲੇਕਿਨ ਤੁਹਾਡੇ ਕੋਲੋਂ ਇੱਕੋ ਹੀ ਗੱਲ ਇਹਨੇ ਅੱਛੀ ਕੀਤੀ, ਸਿਰਫ ਉਹ ਪੇਟ ਵਾਲੀ। ਹਾਂ ਨਹੀਂ ਜਦੋਂ ਸਾਵਾਂ ਦੀਆਂ ਇੰਨੀਆਂ ਗੱਲਾਂ ਸਟਾਰਟ 'ਚ ਨੇਸ਼ੀ ਪਤੜੀਆਂ ਹਟਦਾ ਹੀ ਨਹੀਂ ਵੀ ਆਪ ਗੱਲਾਂ ਹੀ ਕਰੀ ਜਾਂਦਾ ਵਾ। ਮੇਰਾ ਸਾਹ ਖੁਸ਼ਕ ਹੋ ਗਿਆ। ਤੂੰ ਕਿਤੇ ਆਪਣਾ ਕੈਮਰਾ ਮਾਈਕ ਲੈ ਕੇ ਬਹਿ ਜਾ ਕਰ ਸਾਈਡ ਨੂੰ, ਐ ਛੋਟਾ ਜਿਹਾ ਕੱਲਾ ਬੈ ਕੇ ਟੀ ਟਾਈਮ ਕਰੀ ਜਾ। ਯਾਰ ਮੈਨੂੰ ਅੱਛਾ ਠੋਡੀ ਤੇ ਕਰੋ, ਠੋਡੀ। ਹਾਂ ਇਹ ਦੇਖਿਆ ਥੋੜੀ ਥੋੜੀ ਮੀਆਂ ਦੀ ਠੋਡੀ। ਥੋੜੀ ਖੜ ਜਾ ਥੋੜੀ ਖੜ ਜਾ ਠੋਡੀ। कोई महंगी बहुत ही शराब के थोड़ी थोड़ी पिया करो। हाँ जी बहुत ही लंगी ठोडी रह गई। हाँ नहीं सही दस थोड़ी ते ਉਹ ਕਿੱਡੀ ਸੀ, ਉਹ ਥੋੜੀ ਸੀ ਨਹੀਂ ਹੋਰ ਕੋਈ ਛਿੱਤਰ ਟੈਪ ਨਹੀਂ ਸ਼ਾਇਦ अच्छा ਸਾਹ ਚ ਇਹਨੂੰ ਮਾਰਨ ਨੂੰ ਵੀ ਦਿਲ ਕਰਦਾ ਵੀ ਆ, ਨਹੀਂ ਵੀ ਕਰਦਾ, ਮਿਕਸ ਜਿਹਾ ਦਿਲ ਹੋ ਜਾਂਦਾ ਮੇਰਾ। मेरी थोड़ी सी गलती से छोड़ गया वो ਯਾਰ ਇਹ ਛੋਟੀ ਨੂੰ ਨਾ ਕਾਫੀ ਨਾ ਰਲਾ, ਥੋੜੀ ਦੱਸ। ਸਹੀ ਮਿਸਾਲ ਅਸੀਂ ਤੇ ਵੈਸੇ ਸ਼ੁਗਲ ਕਰਨ ਦੇ ਮਿੱਠੇ ਜੈਨੂਇਨ ਮਿਸਾਲ ਯਾਰ ਹੈ ਵਾ ਉਹ ਯਾਰ ਉਹਦੀ ਤੇ ਠੋਡੀ ਦਾ ਤਿਲ ਬਾਤਾਂ ਪਾਉਂਦਾ। ਸਾਜੀ ਸ਼ੇਰ ਵੀ ਹੈ। ਹਾਂ ਹਾਂ यार तू किते गवाचा लिया घर नहीं गया ਚਲੋ ਜੀ। इतना किते फिरदा तेरे मसाला ही आई जानी यार, है लोगों के पीछे फिरता रहना किताबें तो मेले नहीं गवाचा रहा वो चिल्ले काटे हैं हमने मीठे, ऐसे नहीं बैठे इधर उस्तादों की वजह ਪਿੱਤੇ से। ਤੇ ਗੱਲ ਕਰ, ਪਿੱਤੇ ਤੇ। हां पित्ते ते ए होई ना पित्ते च पत्थरी पित्ता पित्ता बूटा बूटा हाल नहीं, नहीं। हमारा जाने है। ਨਹੀਂ ਯਾਰ ਇਹ ਗੱਲ ਨਾ ਮੈਨੂੰ ਮੇਰੇ ਗੱਲ ਕਰਕੇ ਪਿੱਤਾ ਸਾੜਤਾ। ਹਾਂ ਠੀਕ ਹੈ ਨਾ। ਹਾਂ ਪਾਤਾ ਵਾ। ਹਾਂ ਪਿੱਤਾ ਸਾੜਤਾ। ਅੱਛਾ ਨਾੜਾਂ ਤੇ ਗੱਲ ਕਰੋ, ਨਾੜਾਂ ਤੇ। ਆਏ ਸਾਡੀਆਂ ਨਾੜਾਂ ਡਾਇਰੈਕਟ ਹੋ ਗਈਆਂ। नाड़ा ਨਾੜਾਂ ਡਾਇਰੈਕਟ ਹੋ ਗਈਆਂ ਉਹ ਸਰ। ਤਾਰਾਂ ਡਾਇਰੈਕਟ ਹੋ ਗਈ। भी नाड़ा दा जूस पिया कर ਜਾ ਉੱਠ ਕੇ ਨਹਾਵਾ। ਉਹ ਯਾਰ ਇਹ ਤੁਸੀਂ ਸ਼ੁਗਲ ਕਰਨ ਓਏ ਤੂੰ ਐਨਕ ਨਾੜਾ। ਓਕੇ ਜੀ ਨਹੀਂ ਇਹ ਰਲੇ ਫਰੀ ਸਾਹਿਬ ਤੁਸੀਂ ਅਗਲਾ ਐਪੀਸੋਡ ਕਰਨਾ ਮਸਾਲਾ ਤੇ। ਹਾਂ ਅਸੀਂ ਦੋਵਾਂ ਨੇ ਮਸਾਲਾ ਪੇਸ਼ ਕਰਨੀ ਹੈ, ਤੁਹਾਨੂੰ ਲੱਗ ਜਾਊਗਾ ਪਤਾ ਵੀ ਪੜ੍ਹਾਈ ਤਾਲੀਮ ਕਿੱਥੇ ਆ। ਗਰਦਨ ਤੇ ਗੱਲ ਕਰੋ ਜੀ, ਹਾਂ ਗਰਦਨ ਤੇ। ਵੀ ਤੇਰੀ ਮੈਂ ਮੇਰੀ ਗਰਦਨ ਨੂੰ ਪੈਂਦਾ। ਹਾਂ ਤੂੰ ਸਾਡੀ ਕੌਣ ਕੀ ਗਰਦਨ ਨੂੰ ਪੈਂਦਾ? ਮੇਰੀ ਕਹਿੰਦੇ ਨਹੀਂ ਸਿਰ ਦੇ ਮੇਰੀ ਵਾਲਾਂ ਨੂੰ ਪੈਂਦਾ ਕਹਿੰਦੇ ਆ। ਧੋਣ ਨੂੰ ਵੀ ਪੈਂਦੇ, ਕਈ ਜਾਨਵਰ ਪੈਂਦੇ ਨਹੀਂ। ਮੈਨੂੰ ਗੱਟ ਤੋਂ ਜਾਏਗੀ ਝੁਕੇਗੀ ਨਹੀਂ ਇਹ ਗਰਦਨ। ਹਾਂ ਇਹ ਠੀਕ ਆ। ਨਹੀਂ ਨਹੀਂ ਰਹਿਣ ਦਿਓ, ਕੋਈ ਨਹੀਂ, ਪੁਰ ਕਰਾ ਦਿਓ ਪਰੇ। ਵੇਟਾ ਤੁਸੀਂ ਮੈਨੂੰ ਕਿਤੇ ਕੱਪ ਦੇਣ ਦੇ ਆ ਐਂਡ ਵਾਲੇ ਮਿੰਟ ਚ। ਹਾਂ ਹਾਂ ਓਕੇ ਉਹੀ ਪੈਪ ਹੀ ਮਾਰੋ ਮੇਰੇ ਆ ਦੇ ਦੋ। ਇਹ ਵੀ ਫਾਰਗ ਆ ਲਾ ਬਸ ਆ ਲੋ ਯਾਰ ਇਹ ਗੱਲ ਸਹੀ ਸੀ ਮਿੱਠੇ। ਪੁਰ ਕਰਾ ਦਿਓ। ਅੱਲਾ ਦੇ ਬੰਦੇ, ਜਿਹੜੀ ਸਹੀ ਗੱਲ ਹੈ। ਮੈਂ ਜੋ ਕਹਿਣਾ ਨਹੀਂ ਸਹੀ ਨਹੀਂ ਇਹ ਲਾਂਤ ਗੱਲ, ਪਾਓ ਲੇਕਿਨ ਤੂੰ ਇਹ ਪਹਿਲੇ ਕਰਤਾ, ਤੈਨੂੰ ਮੈਂ ਤੈਨੂੰ ਕਿਹਾ ਸੀ ਐਂਡ ਤੇ ਸਮਝ ਆਉਣੀ। ਇਹ ਦੱਸਾਂ ਪਹਿਲੇ ਕਰਦਾ ਪਹਿਲੇ ਖਾਲਦਾ ਹੁਣ ਪੈਪ ਸਮੈਲ ਮਾਰਨ ਡਿਆ ਮੈਂ। ਤੂੰ ਪ੍ਰੋਗਰਾਮ ਐਂਡ ਤੋਂ ਵੇਖੀ ਹੁਣ। ਮੈਂ ਗਰਦਨ ਲਵਾ ਦਾਂਗਾ, ਕਦੀ ਮੁਕਰਾਂਗਾ ਨਹੀਂ। ਹਾਂ ਅਰੇ ਨਹੀਂ ਆ ਠੀਕ ਆ, ਸਹੀ ਹੈ। ਇਹ ਠੀਕ ਆ। ਨਹੀਂ ਮੈਂ ਤਾਂ ਨਹੀਂ ਪਿੱਛੇ ਇਹ ਤੈਨੂੰ ਸ਼ਾਬਾਸ਼, ਸ਼ਾਬਾਸ਼ ਹੈ ਤੇਰੀ। ਇਹ ਦੱਸ। ਮੈਂ ਧੌਣ ਲਵਾ ਦਾਂਗਾ ਪਰ ਗੱਲ ਤੋਂ ਨਹੀਂ ਮੁਕਰਾਂਗਾ। ਗਾ ਧੌਣ। ਲਓ ਜੀ ਆਖਰੀ, ਲਓ ਜੀ ਨਾਜ਼ਰੀਨ ਆਖਰੀ ਗੱਲ ਤੇ ਫਿਰ ਪ੍ਰੋਗਰਾਮ ਖਤਮ। ਭਾਈ ਜਾਨ ਇਹ ਪੈਣੀ ਆਪਾਂ ਨੂੰ ਹੀ ਹੋ ਜੀ। ਮੋਢਾ। ਹਾਂ ਹਾਂਜੀ ਠਹਿਰ ਜਾ ਜੀ, ਹਾਂਜੀ ਮੋਢਾ, ਠਹਿਰ ਜਾ, ਤੂੰ ਵੀ ਠਹਿਰ ਜਾ। ਚੱਲ ਅਭੀ ਮੋਢਾ, ਮੋਢੇ ਤੇ ਇੱਕ ਮਿਸਾਲ ਦੇ।
ਮੋਢੇ ਨਾਲ ਮੋਢਾ ਜੋੜ ਕੇ ਰੱਖਾਂਗੇ। ਹਾਂ ਸ਼ਾਬਾਸ਼ ਐਂਡ ਤੇ ਸਮਝ ਆਈ ਪਹਿਲੇ ਮਰੇ ਸੀ ਕਿਤੇ ਨਹੀਂ ਸਮਝ ਤੁਹਾਨੂੰ ਉਦੋਂ ਦੀ ਹੈ, ਤੁਸੀਂ ਹੁਣ ਇੱਧਰ ਆਏ ਸਾਰੇ। ਨਹੀਂ ਇੱਧਰ ਨਹੀਂ ਆਏ ਮੈਂ ਉਹਦਾ ਕਹਿ ਰਿਹਾ ਹਾਂ ਵੀ ਮੋਢਾ ਮੈਂ ਯਾਰ ਨੂੰ ਮੋਢਾ ਦਿੱਤਾ। ਹਾਂ ਕਿਉਂ? ਹਾਂ ਗੁੱਡ ਸਟਾਰਟ ਸਾਡਾ ਸਾਰਾ ਹੀ ਠੀਕ ਸੀਗਾ। ਯਾਰ ਕਿੱਥੇ ਜਾਣ ਡਿਆ ਸੀ? ਇੱਕ ਮਿੰਟ ਯਾਰ ਕਿੱਥੇ ਜਾਣ ਡਿਆ ਸੀ? ਕੀ ਮੋਢਾ ਦਿੱਤਾ? ਯਾਰ ਨਹੀਂ ਉਸਤਾਦ ਜੀ ਨਹੀਂ, ਇੱਕ ਮਿੰਟ ਨਹੀਂ ਠੀਕ ਹੈ ਯਾਰ ਮੇਰਾ ਯਾਰ ਟੈਨਸ਼ਨ ਸੀ ਮੈਂ ਉਹਨੂੰ ਮੋਢਾ ਫਿਰ ਇਹ ਗੱਲ ਕਰੇ ਨਾ ਉਹ ਜੇ ਉਹ ਜੇ ਮੈਂ ਤੈਨੂੰ ਪੂਰੀ ਮਿਸਾਲ ਸਮਝਾਉਣ ਲੱਗਾ ਫਿਰ ਦੂਜਾ ਟੀ ਟਾਈਮ ਚਾਹੀਦਾ ਵਾ। ਨਹੀਂ ਠੀਕ ਆ ਚਲੋ ਤੁਸੀਂ ਇਹ ਦੋ ਹੋ ਗਈਆਂ ਮੋਢੇ ਦੀ ਗੱਲ ਕਰੋ। ਆਪਣੇ ਮੋਢਿਆਂ ਤੇ ਰੱਖ ਕੇ ਚਲਾਣੀ ਚਾਹੀਦੀ ਹੈ। ਚਲੋ ਹੁਣ ਸਮਝ ਆਈ ਜਦੋਂ ਸ਼ੋ ਮੁੱਕ ਗਿਆ ਜਦੋਂ 1 ਮਿੰਟ ਰਹਿ ਗਿਆ ਉਹਨੂੰ ਨਾ ਮਾਰਿਓ ਮੈਨੂੰ ਜਿੰਨਾ ਉਹਨੂੰ ਨਾ ਉਹਨੂੰ ਪਤਾ ਆਪਾਂ ਪੱਕਾ ਆਉਣਾ ਇਸ ਕਿਸਮ ਦਾ ਉਹਨੇ ਹਰਜੀਤ ਕਰਨਾ ਨਾ ਫੈਲ ਜਾਂਦਾ ਫੈਲ ਜਾਂਦਾ। ਹਾਂਜੀ ਮੋਢਾ ਪੂਰੇ ਘਰ ਦਾ ਬੋਝ ਮੇਰੇ ਮੋਢਿਆਂ ਤੇ ਆ। ਹਾਂ ਹਾਂਜੀ ਇਹਨਾਂ ਦੀ 3 ਜਿਹੜੀਆਂ ਸੀ ਉਹ ਹੀ ਹੈ, ਇਸ ਤੋਂ ਇਲਾਵਾ ਨਹੀਂ ਹੈ ਕੋਈ। ਨਹੀਂ ਹੈ ਵਾ ਯਾਰ ਤੇ ਉਹ ਨਹੀਂ ਤੂੰ ਕਹਿ ਦੇਣਾ ਕਿ ਯਾਰ ਸਿਸਟਰ ਦੀ ਸ਼ਾਦੀ ਕਰਨੀ ਹੈ ਹੁਣ ਅਗਲੇ ਸਾਲ ਮੋਢਿਆਂ ਤੋਂ ਇਹ ਵੀ ਭਾਰ ਲੱਥੇ। ਹਾਲਾਂਕਿ ਗੱਲ ਇਹਦੇ ਵਾਲੀ ਸੀ ਕਿ ਪੂਰੇ ਘਰ ਵਾਲਾ ਲੇਕਿਨ ਮੈਂ ਕੈਟਾਗਰੀ ਪਾ ਕੇ ਉਹਨੂੰ ਜਿਤਾਤਾ। ਲੋ ਜੀ ਨਾਜ਼ਰੀਨ ਮੋਢਿਆਂ ਦਾ ਕੱਚਾ ਨਹੀਂ ਹੋਣਾ ਚਾਹੀਦਾ ਮਨ ਇਹ ਵੀ ਉਹ ਕੰਨਾਂ ਦਾ ਕੱਚਾ ਹੁੰਦਾ ਵਾ। ਲੋ ਜੀ ਨਾਜ਼ਰੀਨ ਤੁਸੀਂ ਨਾ ਜਵਾਬ ਦੇਣਾ ਕਮੈਂਟਸ ਦੇ ਵਿੱਚ ਕਾਂ ਨਹੀਂ ਹੁੰਦਾ ਅੰਦਰ ਕਾਂ ਦੀ ਕਿਹੜੀ ਮਿਸਾਲ ਆ? ਕਾਂ ਤਾਲੂ ਤੇ ਵੱਡੀ ਆਂਤ ਤਾਂ ਨਹੀਂ ਹੈਗੀ ਮਿਸਾਲ ਸਾਰੀ। ਕਾਂ ਤਾਲੂ ਤੇ ਵੱਡੀ ਆਂਤ ਦੀ ਮਿਸਾਲ ਬਣਾਉਣੀ ਥੱਲੇ ਇੱਥੇ ਕੋ ਕਾਂ ਦੀ ਸੁਣ ਲਓ ਇੱਕ ਲੈ ਲਓ ਤੇ ਕੋਈ ਐਗਜ਼ਾਮਪਲ ਲੈ ਲਓ। ਐਵੇਂ ਕਾਂ ਲਾਈ ਆ ਐ ਸਹੀ ਮਿਸਾਲ। ਉਹ ਤਾਲੂ ਦੀ ਵੀ ਅੱਛਾ ਇਹ ਗੱਲ ਦੀ ਉਹ ਮੇਰਾ ਤਾਲੂ ਸੜ ਗਿਆ। ਹਾਂ ਅੱਛਾ ਨਹੀਂ ਇਹਦੀ ਨਹੀਂ ਉਹਦੀ ਗੱਲ ਕਿਸੇ ਹੱਦ ਤੱਕ ਸਹੀ। ਮੇਰਾ ਕੀ ਸੀ ਕਾਂ ਲਾਈ ਹੈ ਤੇ ਉਹ ਕਾਂ ਤੇ ਉਹ ਹੀ ਹੈ ਨਾ ਕਾਂ ਚਲੋ ਚਲੋ ਕੋਈ ਨਹੀਂ। ਲੋ ਜੀ ਤੁਸੀਂ ਨਾ ਤੁਸੀਂ ਮਿਸਾਲ ਦੇਣੀ ਆ ਵੱਡੀ ਆਂਤ ਤੇ ਖੁਰਾਕ ਵਾਲੀ ਨਾਲੀ ਤੇ ਮਿਸਾਲ ਬਣਾਉਣੀ ਮਸਾਲੇ ਤੇ ਮਸਾਨਾ ਬੱਬੂ ਬਰਾਲ ਦੋਵਾਂ ਤੇ ਬਣਾਉਣੀ। ਠੀਕ ਆ ਜੀ ਨਾਜ਼ਰੀਨ ਆਪਣਾ ਖਿਆਲ ਰੱਖਣਾ। ਥੈਂਕ ਯੂ ਲਵ ਯੂ ਤੇ ਕੱਲ ਤੁਹਾਡਾ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।